ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ। ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਕੁਛ ਕੁ ਖਬਰਾਂ 'ਤੇ ਝਾਤ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਵੀ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਆ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ। ਅੱਜ ਦੀਆਂ ਖਬਰਾਂ ਦੇ ਸਪੋਂਸਰ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਹਨਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਖਾਲਸਾ ਇੰਸ਼ੋਰੈਂਸ ਏਜੰਸੀ, ਜਿਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। 4082722500। ਗੁਰਦੀਪ ਸਿੰਘ ਬੇਦੀ ਕਲੋਵਸ, ਬਹਾਦਰ ਸਿੰਘ ਗਿੱਲ ਫੌਲਰ, ਸਤਨਾਮ ਸਿੰਘ ਸ਼ੇਰਗਿੱਲ ਸਰਮਾ, ਸਰਬਜੀਤ ਸਿੰਘ ਚੋਕਰ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਗੱਲ ਕਰਦੇ ਹੈਗੇ ਆ, ਹੁਣ ਵੋਟਾਂ ਦਾ ਮੌਸਮ ਆ ਤੇ ਕਾਂਗਰਸ ਦੀ ਅੱਖ ਬਠਿੰਡਾ ਸੀਟ ਤੇ। ਦੇਖੋ ਜੀ, ਕੱਲੀ ਸੀਟ ਤੇ ਵੈਸੇ ਤਾਂ ਜਿਹੜੀ ਹੈ ਜੀ ਉਹ ਡਿਫਰੈਂਟ ਤਰੀਕੇ ਦੀ ਫਾਈਟ ਹੋਊਗੀ। 13 ਸੀਟਾਂ ਨੇ। ਪੂਰਾ ਜ਼ੋਰ ਜਿਹੜਾ ਜੀ ਉਹ ਲੱਗਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਉਮੀਦਵਾਰ ਜਿਹੜੇ ਉਹ ਸਾਹਮਣੇ ਆ ਰਹੇ ਆ। ਜਿਉਂ ਉਮੀਦਵਾਰ ਸਾਹਮਣੇ ਆਉਣਗੇ ਤਿਉਂ ਮੁਕਾਬਲਾ ਰੌਚਕ ਵੀ ਹੋਊਗਾ ਤੇ ਪਰਿਸਥਿਤੀਆਂ ਜਿਹੜੀਆਂ ਉਹ ਵੀ ਬਦਲਣਗੀਆਂ। ਕਿਉਂਕਿ ਬਠਿੰਡਾ ਲੋਕ ਸਭਾ ਹਲਕਾ ਜਿਹੜਾ ਹੈ ਜੀ, ਇੱਥੇ 2 ਵਾਰੀ ਜਿੱਤ ਚੁੱਕੇ ਆ ਹਰਸਿਮਰਤ ਕੌਰ ਬਾਦਲ ਹੋਰੀ। ਪਹਿਲੀ ਵਾਰੀ ਤਾਂ ਵੱਡੀ ਲੀਡ ਲੈ ਕੇ, ਪਰ ਦੂਜੀ ਵਾਰੀ ਉਹ ਥੋੜ੍ਹੀਆਂ ਜਿਹੀਆਂ ਵੋਟਾਂ ਦੇ ਉੱਤੇ ਜਿਹੜਾ ਉਹ ਜਿੱਤੇ ਸੀਗੇ ਬਠਿੰਡਾ ਤੋਂ। ਇਸ ਵਾਰੀ ਬੇਸ਼ੱਕ ਦਾਅਵਾ ਤਾਂ ਅਕਾਲੀ ਦਲ ਇਹ ਕਰਦਾ, ਹਰਸਿਮਰਤ ਕੌਰ ਬਾਦਲ ਹੋਰੀ ਵੀ ਕਰਦੇ ਆ ਕਿ ਇੰਨੀ ਡਿਵੈਲਪਮੈਂਟ ਉਹਨਾਂ ਨੇ ਬਠਿੰਡੇ ਦੀ ਕਰਵਾਈ ਆ ਕਿ ਉਹਨਾਂ ਨੇ ਜਿਹੜਾ ਜੀ ਸਾਰਾ ਕੁਛ ਬਦਲ ਕੇ ਰੱਖ ਦਿੱਤਾ ਬਠਿੰਡਾ ਲੋਕ ਸਭਾ ਹਲਕੇ ਦਾ। ਲੈ ਵੀ ਬਹੁਤਾ ਕੁਛ ਬਠਿੰਡੇ ਗਏ ਜੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਜਿਹੜੀਆਂ ਹਾਲਾਤ ਨੇ, ਜਿਹੜੀਆਂ ਕੈਲਕੂਲੇਸ਼ਨਸ ਨੇ, ਉਹ ਅਕਾਲੀ ਦਲ ਦੇ ਉਲਟ ਨੇ ਬਠਿੰਡੇ ਤੋਂ। ਜਿਹੜਾ ਬਠਿੰਡਾ ਲੋਕ ਸਭਾ ਹਲਕਾ, ਇਹਦੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਆ। ਇਹਦੇ 'ਚ ਸਿਰਫ 2 ਅਕਾਲੀ ਹਲਕਿਆਂ ਦੇ ਵਿੱਚ ਜਿਹੜਾ ਜੀ ਉਹ MLA ਹੈਗੇ ਆ, ਔਰ ਜਿਹੜੇ 7 ਨੇ ਉਹਨਾਂ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਆ ਉਹ ਬੈਠੇ ਆ। ਜਿਹੜੀ ਫਿਕਰਮੰਦੀ ਅਕਾਲੀ ਦਲ ਦੇ ਵਾਸਤੇ ਆ, ਜਿਹਦੇ ਕਰਕੇ ਹਰਸਿਮਰਤ ਕੌਰ ਬਾਦਲ ਹੁਰੀ ਇੱਥੋਂ ਟਿੱਭਦੇ ਨਜ਼ਰ ਆ ਰਹੇ ਆ। ਲੱਗਦਾ ਨਹੀਂ ਕਿ ਹਰਸਿਮਰਤ ਕੌਰ ਬਾਦਲ ਹੁਰੀ ਇੱਥੋਂ ਚੋਣ ਜਿਹੜਾ ਜੀ ਉਹ ਲੜਨਗੇ। ਜਿਹੋ ਜਿਹੇ ਮੌਜੂਦਾ ਹਾਲਾਤ ਨੇ ਉਹਦੇ ਮੁਤਾਬਕ ਉਹ ਫਿਰੋਜ਼ਪੁਰ ਜਿਹੜਾ ਜੀ ਉਹ ਜਾ ਸਕਦੇ ਆ। ਇਹ ਵੀ ਅਜੇ ਕਿਆਸ ਰਾਈਆਂ ਨੇ ਕਿ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਚੋਣ ਲੜਦੇ ਆ ਜਾਂ ਹਰਸਿਮਰਤ ਕੌਰ ਬਾਦਲ। ਚਾਂਸਸ ਜਿਹੜਾ ਜੀ ਉਹ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਰਹਿਣਗੇ। ਤੇ ਜਦੋਂ ਹਰਸਿਮਰਤ ਕੌਰ ਬਾਦਲ ਹੋਰੀ ਬਠਿੰਡਾ 'ਚ ਹੈ ਨਹੀਂ ਤੇ ਫਿਰ ਜਿਹੜੇ ਕਾਂਗਰਸੀ ਨੇ ਉਹਨਾਂ ਦੇ ਚਿਹਰੇ ਥੋੜ੍ਹੇ ਖਿੜੇ ਹੋਏ ਆ। ਉਹਨਾਂ ਨੂੰ ਜਾਪਦਾ ਕਿ ਇੱਥੇ ਜਿਹੜੇ ਹਾਲਾਤ ਆ ਉਹ ਉਹਨਾਂ ਦੇ ਅਨੁਕੂਲ ਹੋ ਸਕਦੇ ਆ ਕਾਂਗਰਸ ਵਾਲਿਆਂ ਦੇ। ਔਰ ਪਿਛਲੇ ਦਹਾਕੇ ਤੋਂ ਲੰਬੀ ਦੇ ਵਿੱਚ ਜਿਹੜਾ ਜੀ ਉਹ ਅਕਾਲੀ ਦਲ ਬਾਦਲ ਜਿੱਤ ਯਕੀਨੀ ਬਣਾਉਂਦਾ ਆ ਰਿਹਾ ਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜਾ ਖੜਦਾ ਰਿਹਾ ਜੀ ਹਮੇਸ਼ਾ ਮਹੇਸ਼ਿੰਦਰ ਸਿੰਘ ਬਾਦਲ ਜਿਹੜਾ ਜੀ, ਔਰ ਇਹਦੇ ਨਾਲ ਗੁਰਮੀਤ ਸਿੰਘ ਖੁੱਡੀਆਂ। ਇਹ 2 ਵਿਅਕਤੀਆਂ ਦੇ ਉੱਤੇ ਜਿਹੜੀ ਆ ਜੀ ਉਹ ਨਿਗਾਹ ਇਸ ਵੇਲੇ ਲੱਗੀ ਹੋਈ ਆ ਕਿ ਕੀ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਜੀ ਬਠਿੰਡੇ ਦੀ ਸੀਟ ਮਿਲਦੀ ਆ। ਉਂਝ ਵੈਸੇ ਬਠਿੰਡੇ ਦੀ ਜਿਹੜੀ ਸੀਟ ਆ ਇਹਦੇ ਵਾਸਤੇ ਜਿਹੜੇ ਨਾਮ ਹੋਰ ਚੱਲੀ ਜਾਂਦੇ ਆ, ਉਹ ਕਾਂਗਰਸ ਦੀ ਟਿਕਟ ਦੇ ਵਾਸਤੇ ਰਣਿੰਦਰ ਸਿੰਘ ਟਿੱਕੂ, ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੁੰਡੇ ਨੇ, ਉਹਨਾਂ ਦਾ ਨਾਮ ਵੀ ਚੱਲੀ ਜਾਂਦਾ। ਔਰ ਗੁਰਮੀਤ ਸਿੰਘ ਖੁੱਡੀਆਂ, ਮਹੇਸ਼ਿੰਦਰ ਸਿੰਘ ਬਾਦਲ, ਅਜੀਤ ਇੰਦਰ ਸਿੰਘ ਮੋਫਰ ਤੇ ਮੌਜੂਦਾ ਜਿਹੜਾ ਸਿਹਤ ਮੰਤਰੀ ਆ ਬ੍ਰਹਮਿੰਦਰਾ, ਉਹਨਾਂ ਦਾ ਮੁੰਡਾ ਵੀ ਜਿਹੜਾ ਜੀ ਉੱਥੇ ਅੱਖ ਲਾਈ ਬੈਠਾ ਕਿ ਉਹਨੂੰ ਜਿਹੜੀ ਆ ਇਹ ਸੀਟ ਮਿਲ ਸਕਦੀ ਹੈ। ਸ਼ਰਨਜੀਤ ਕੌਰ ਦੇ ਨਾਮ ਦੀ ਵੀ ਜਿਹੜੀ ਉਹ ਚਰਚਾ। ਤੇ ਬਾਕੀ ਆਪਾਂ ਪਾਰਟੀਆਂ ਦੀ ਗੱਲ ਕਰੀਏ ਤਾਂ ਜਿਹੜੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਆਪਣੀ ਨਾਮਜ਼ਦਗੀ ਉੱਥੋਂ ਦਾਖਲ ਕੀਤੀ ਆ। ਬਰਗਾੜੀ ਮੋਰਚੇ ਦੇ ਵੱਲੋਂ ਗੁਰਦੀਪ ਸਿੰਘ ਬਠਿੰਡਾ, TPI ਦੇ ਵੱਲੋਂ ਭਗਵੰਤ ਸਿੰਘ ਸਮਾਓ ਐਲਾਨੇ ਜਾ ਚੁੱਕੇ ਨੇ। ਕਾਂਗਰਸ ਦਾ, ਅਕਾਲੀ ਦਲ ਦਾ, ਆਮ ਆਦਮੀ ਪਾਰਟੀ ਦਾ ਉਮੀਦਵਾਰ ਅਜੇ ਜਿਹੜਾ ਜੀ ਉਹ ਆਉਣਾ ਬਾਕੀ ਆ। ਇਹ ਬੇਸ਼ੱਕ ਹਰਸਿਮਰਤ ਕੌਰ ਬਾਦਲ ਹੋਰੀ ਇੱਥੋਂ ਚੋਣ ਨਾ ਲੜਨ, ਫਿਰ ਵੀ ਬਠਿੰਡੇ ਵਾਲੀ ਜਿਹੜੀ ਸੀਟ ਆ ਜੀ ਉਹ ਇੰਟਰਸਟਿੰਗ ਤਾਂ ਰਹੂਗੀ ਜੀ। ਤੇ ਅੱਗੇ ਕਰਦੇ ਆ ਜੀ ਔਰਤਾਂ ਦੀ ਪੰਜਾਬ ਦੀਆਂ ਦੀ ਗੱਲ। ਗਰੀਬੀ ਤੇ ਮੌਜੂਦਾ ਹਾਲਾਤਾਂ ਨੇ ਉਹਨਾਂ ਦੀ ਸਿਆਣਪ ਆ, ਜਿਹੜੀ ਸਿਆਸੀ ਸਿਆਣਪ ਆ ਨਾ, ਉਹ ਖੋਈ।
ਦੇਖੋ ਇਹ ਆਪਣੇ ਆਪ ਦੇ ਵਿੱਚ ਇਲੈਕਸ਼ਨਾਂ ਦੇ ਮੌਕੇ ਦੇ ਉੱਤੇ ਇੱਕ ਨਵਾਂ ਸਰਵੇ ਜਿਹੜਾ ਜੀ ਕਿਤਾਬਚੇ ਦੇ ਰੂਪ ਦੇ ਵਿੱਚ ਜਿਹੜਾ ਜੀ ਸਾਹਮਣੇ ਆ ਰਿਹਾ, ਜਿਹਨੇ ਬਹੁਤ ਵੱਡੇ ਸਵਾਲ ਜਿਹੜੇ ਆ ਨਾ ਜੀ ਉਹ ਖੜੇ ਕੀਤੇ ਆ ਜਾਂ ਕਰਨੇ ਆ ਜਿਹੜੇ ਜੀ ਉਹ ਖੜੇ। ਆਪਾਂ ਅੱਗੇ ਚੱਲ ਕੇ ਮੈਂ ਵੀ ਚੌਕੀਦਾਰ ਚੋਰ ਆ ਇੱਦਾਂ ਦੀਆਂ ਜਿਹੜੀਆਂ ਮੁਹਿੰਮਾਂ ਉਹਦਾ ਵੀ ਜ਼ਿਕਰ ਜਿਹੜਾ ਉਹ ਕਰਦੇ ਆ। ਇਹ ਕਿਹਾ ਜਾਂਦਾ ਹੈ ਕਿ ਬੜੀ ਸਾਰੀ ਜਿਹੜੀ ਚੋਣ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਲੜੀ ਜਾਂਦੀ ਆ। ਇੱਥੇ ਜਿਹੜੀ ਫੇਸਬੁੱਕ ਹੈ ਉਹ ਇੱਕ ਦਿਨ ਦੇ ਵਿੱਚ ਕਈ ਮੁੱਖ ਮੰਤਰੀ ਬਣਾ ਦਿੰਦੀ ਆ, ਕਈ ਮੰਤਰੀ ਬਣਾ ਦਿੰਦੀ ਆ। ਕਈਆਂ ਦੇ ਦਿਮਾਗ ਉਹਨੇ ਪਿਛਲੇ ਸਾਲਾਂ ਦੇ ਵਿੱਚ ਖਰਾਬ ਕੀਤੇ ਆ ਸਿਆਸਤ ਦੇ ਵਿੱਚ ਵੀ। ਫੇਸਬੁੱਕ ਤੇ ਮੈਨੂੰ ਕਿੰਨੀਆਂ ਲਾਈਕ ਤੇ ਕਿੰਨੇ ਕਮੈਂਟਸ ਜਿਹੜੇ ਆ ਜੀ ਉਹ ਆਏ ਆ, ਉਹ ਇੱਕ ਬਿਲਕੁਲ ਵੱਖਰੀ ਗੱਲ ਹੈ। ਇਹ ਜਿਹੜੀ ਹੈ ਜੀ ਇਹ ਉਹਦੇ ਤੋਂ ਬਹੁਤ ਦੂਰ ਵਾਲੀ ਜਿਹੜੀ ਜੀ ਇੱਕ ਵੱਖਰੀ ਗੱਲ ਹੈ। ਇਹਦੇ ਵਿੱਚ ਜਿਹੜਾ ਜੀ ਇਹ ਇੱਕ ਸਰਵੇ ਜਿਹੜਾ ਕੀਤਾ ਗਿਆ, ਜਿਹੜਾ ਪੇਂਡੂ ਮਜ਼ਦੂਰ ਔਰਤਾਂ ਦੇ 90% ਹਿੱਸਾ ਜਿਹੜਾ ਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਕੌਣ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਦੀ ਨਾਮ ਹੀ ਨਹੀਂ ਸੁਣਿਆ। ਉਹਨਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੋਈ ਲੈਣਾ ਦੇਣਾ ਜਿਹੜਾ ਜੀ ਉਹ ਨਹੀਂ ਗਾ। ਸਰਵੇਖਣ ਰਿਪੋਰਟ ਜਿਹੜੀ ਹੈ ਜੀ ਅੱਜ ਕਿਤਾਬ ਦੇ ਰੂਪ ਦੇ ਵਿੱਚ ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਬੁੱਧੀਜੀਵੀ ਜਿਹੜੇ ਨੇ ਜੀ ਇੱਥੇ ਪਟਿਆਲੇ ਦੇ ਵਿੱਚ ਰਿਲੀਜ਼ ਕਰ ਰਹੇ ਆ। ਪੇਂਡੂ ਮਜ਼ਦੂਰ ਔਰਤਾਂ ਦੀ ਸਿਆਸੀ, ਸਮਾਜਿਕ ਤੇ ਆਰਥਿਕ ਹਾਲਾਤ ਦੇਖਣ ਦੇ ਵਾਸਤੇ ਮਾਲਵਾ ਖੇਤਰ ਦੇ ਫਤਿਹਗੜ੍ਹ ਸਾਹਿਬ, ਮਾਨਸਾ, ਮਾਝਾ ਤੋਂ ਅੰਮ੍ਰਿਤਸਰ, ਦੁਆਬਾ ਤੋਂ ਜਲੰਧਰ ਦੇ ਹਰ ਬਲਾਕ ਦੇ ਵਿੱਚੋਂ ਇੱਕ ਪਿੰਡ ਤੋਂ ਲੈ ਕੇ 29 ਪਿੰਡਾਂ ਦੇ ਉੱਤੇ ਆਧਾਰਿਤ ਜਿਹੜੀ ਹੈ ਜੀ ਇਹ ਸਰਵੇਖਣ ਰਿਪੋਰਟ ਤਿਆਰ ਕੀਤੀ ਗਈ ਆ। ਮਾਲਵਾ ਖੇਤਰ ਦੇ 408, ਮਾਝੇ ਦੇ 349, ਦੁਆਬੇ ਦੇ 260 ਪਿੰਡ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਕੀਤੇ ਗਏ ਆ। ਰੌਂਗਟੇ ਖੜੇ ਕਰਨ ਵਾਲੀਆਂ ਇਹਦੇ ਵਿੱਚ ਗੱਲਾਂ ਨੇ ਜੀ। ਜਿਹੜਾ ਔਸਤਨ ਜਿਹੜਾ ਮਜ਼ਦੂਰ ਪਰਿਵਾਰ ਹੈ ਉਹਦੇ 6 ਮੈਂਬਰ ਆ ਜੇ ਮੰਨ ਲਓ ਜਿਹੜੇ ਜੀ ਔਸਤ ਜਿਹੜੀ, ਤੇ ਪ੍ਰਤੀ ਜੀ 35 ਰੁਪਏ ਰੋਜ਼ ਦੇ ਨਾਲ ਖਰਚ ਜਿਹੜਾ ਜੀ ਉਹ ਚਲਾਇਆ ਜਾ ਰਿਹਾ। 35 ਰੁਪਏ ਦੇ ਨਾਲ ਰੋਜ਼ ਦਾ ਖਰਚ ਜਿਹੜਾ ਇਹ ਪਰਿਵਾਰ ਚਲਾਉਂਦਾ। ਇਹਦੇ ਉਲਟ ਖਰਚਾ ਜਿਹੜਾ ਜੀ ਉਹ 85,621 ਰੁਪਏ ਜਿਹੜਾ ਜੀ ਉਹ ਸਾਲਾਨਾ, ਔਰ ਪ੍ਰਤੀ ਜੀ ਸਾਲਾਨਾ ਖਰਚਾ ਜਿਹੜਾ 18,417 ਰੁਪਏ ਆ ਜੀ। ਇਹ ਜਿਹੜਾ 85,621 ਆ ਇਹ ਸਰਕਾਰ ਦੱਸਦੀ ਹੈ। ਰਿਐਲਿਟੀ ਜਿਹੜੀ ਆ ਜੀ ਉਹ ਆ ਕਿ ਪ੍ਰਤੀ ਜੀ ਜਿਹੜਾ ਜੀ ਉਹ ਖਰਚਾ ਇੰਨਾ, ਇਹਦੇ ਵਿੱਚ ਇਹ ਲੋਕ ਗੁਜ਼ਾਰਾ ਕਿਵੇਂ ਜਿਹੜਾ ਜੀ ਉਹ ਕਰਦੇ ਆ। ਬੜੇ ਇਹਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਆ ਉਹ ਲੂ ਕੰਡੇ ਖੜੇ ਕਰਨ ਵਾਲੇ ਆ। 95.28% ਔਰਤਾਂ ਦੀ ਸਿਆਸਤ ਦੇ ਵਿੱਚ ਕੋਈ ਦਿਲਚਸਪੀ ਨਹੀਂ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ 92.72% ਔਰਤਾਂ ਨੂੰ ਪਤਾ ਹੀ ਨਹੀਂ। 99.28% ਔਰਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਹੀਂ ਜਾਣਦੀਆਂ। 83.28% ਕਿਸੇ ਔਰਤ ਆਗੂ ਦਾ ਨਾਂ ਦੱਸਣ ਤੋਂ ਅਸਮਰੱਥ ਨੇ, ਚਾਹੇ ਉਹ ਪੰਜਾਬ ਦੀ ਕੋਈ ਔਰਤ ਆਗੂ ਹੈ, ਚਾਹੇ ਉਹ ਸੈਂਟਰ ਦੀ। ਔਰਤਾਂ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ 95.97% ਔਰਤਾਂ ਨੇ ਵੋਟ ਪਾਈ। ਇਹ ਵੋਟ ਉਹਨਾਂ ਨੇ ਪਰਿਵਾਰ ਦੇ ਬੰਦੇ ਦੇ, ਮਰਦ ਦੇ ਕਹਿਣ ਦੇ ਉੱਤੇ, ਉਹਦੀ ਹਦਾਇਤ ਦੇ ਉੱਤੇ ਜਿਹੜੀ ਉਹ ਪਾਈ। ਸਰਕਾਰਾਂ ਦੇ ਨਸ਼ਾ ਬੰਦ ਕਰਨ ਦੇ ਦਾਅਵਿਆਂ ਦੇ ਬਾਵਜੂਦ ਇਹਨਾਂ ਔਰਤਾਂ ਦੇ ਵਿੱਚੋਂ 45.43% ਦੇ ਪਤੀ ਜਿਹੜੇ ਆ ਉਹ ਕਿਸੇ ਨਾ ਕਿਸੇ ਨਸ਼ੇ ਦੇ ਆਦੀ ਆ। 69.3% ਔਰਤਾਂ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਨੇ। ਇਲਾਜ ਮਹਿੰਗਾ ਹੋਣ ਕਰਕੇ ਬਹੁਤੀਆਂ ਵਿਚਾਰੀਆਂ ਦੇਸੀ ਤਰੀਕਿਆਂ ਦੇ ਨਾਲ ਡੰਗ ਟਪਾਈ ਕਰ ਰਹੀਆਂ ਨੇ। ਇਹ ਔਰਤਾਂ ਖੇਤ ਮਜ਼ਦੂਰੀ ਤੋਂ ਲੈ ਕੇ ਗੋਹਾ ਕੂੜਾ ਕਰਨਾ, ਭਾਂਡੇ ਮਾਂਜਣਾ, ਮਗਨ ਗਰੇਗਾ ਜਿਹੜੀ ਆ ਜੀ ਉਹਦੇ ਸਣੇ ਹਰ ਕੰਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਢੁਕਵਾਂ ਰੁਜ਼ਗਾਰ ਇਹਨਾਂ ਕੋਲੇ ਨਹੀਂ ਆ। ਘੱਟੋ ਘੱਟ ਜਿਹੜਾ ਜੀ ਪੈਸੇ ਦੇ ਕਾਨੂੰਨ ਦੇ ਬਾਰੇ ਜਾਂ ਕੰਮ ਦੇ ਜਿਹੜੇ ਕਿੰਨੇ ਘੰਟੇ ਆ ਉਹਦੇ ਬਾਰੇ 98% ਤੋਂ ਵੱਧ ਔਰਤਾਂ ਨੂੰ ਕੋਈ ਜਾਣਕਾਰੀ ਨਹੀਂ ਆ। 73.93% ਜਿਹੜੀ ਆ ਉਹਨਾਂ ਨੂੰ ਕੀਤੇ ਕੰਮ ਦੀ ਮਜ਼ਦੂਰੀ ਵੀ ਸਮੇਂ ਸਿਰ ਨਹੀਂ ਮਿਲਦੀ। ਸ਼ਬਦ ਗੁਰੂ ਦੀ ਧਰਤੀ ਦੇ ਉੱਤੇ 72.66% ਔਰਤਾਂ ਪੂਰੇ ਤਰੀਕੇ ਦੇ ਨਾਲ ਅਨਪੜ੍ਹ ਨੇ। ਇਹ ਬਕਾਇਦਾ ਅੰਕੜੇ ਜਿਹੜੇ ਆ ਜੀ ਅੱਜ ਇੱਥੇ ਯੂਨੀਵਰਸਿਟੀ ਦੇ ਵਿੱਚ ਜਾਰੀ ਕੀਤੇ ਜਾਣਗੇ। ਬਿਨਾਂ ਕਿਸੇ ਸ਼ੱਕ ਦੇ ਸਾਰੀਆਂ ਸਿਆਸੀ ਪਾਰਟੀਆਂ, ਸਾਰੇ ਸਿਆਸਤਦਾਨਾਂ ਦੇ ਮੂੰਹ ਦੇ ਉੱਤੇ ਇੱਕ ਕਰਾਰੀ ਚਪੇੜ ਹੋਊਗੀ। ਬਿਲਕੁਲ ਜੀ, ਬਿਲਕੁਲ। ਅੱਗੇ ਗੱਲ ਕਰਦੇ ਹਾਂ ਜੀ ਆਪ ਦੀ ਰੁੱਸੇ ਹੋਏ ਵਿਧਾਇਕਾਂ ਨੂੰ ਮੋੜਨ ਦੇ ਯਤਨਾਂ 'ਚ। ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਲਾਹ ਦਿੱਤਾ ਗਿਆ ਸੀਗਾ ਦੀ ਵਿਰੋਧੀ ਧਿਰ ਦੇ ਨੇਤਾ ਤੋਂ
ਤੇ ਉਹਨਾਂ ਨੇ ਆਪਣੀ ਜਿਹੜੀ ਸੀ ਪਾਰਟੀ ਬਣਾ ਲਈ। ਉਹਨਾਂ ਦੇ ਨਾਲ ਕੁਝ ਵਿਧਾਇਕ ਜਿਹੜੇ ਸੀ ਉਹ ਚਲੇ ਗਏ। ਸੁਖਪਾਲ ਸਿੰਘ ਖਹਿਰਾ ਹੋਰੀ ਆਪ ਬਠਿੰਡੇ ਤੋਂ ਚੋਣ ਲੜ ਰਹੇ ਆ। ਮਾਸਟਰ ਬਲਦੇਵ ਸਿੰਘ ਜਿਹੜੇ ਜੈਤੋ ਤੋਂ ਚੋਣ ਲੜੇ ਸੀਗੇ, ਉਹਨਾਂ ਨੇ ਫਰੀਦਕੋਟ ਤੋਂ ਉਮੀਦਵਾਰ ਐਲਾਨ ਦਿੱਤਾ। ਇਹ ਦੋ ਤਾਂ ਜਿਹੜਾ ਦੀ ਇਹਨਾਂ ਨੇ ਪਾਰਟੀ ਦੇ ਜਿਹੜੀਆਂ ਸੀਗੀਆਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਬਾਕੀ ਜਿਹੜੇ ਆ ਉਹ ਵਿੱਚ ਵਿਚਾਲੇ ਲਟਕ ਗਏ। 5 ਜਿਹੜੇ ਸੀਗੇ ਜੀ, ਇਹਦੇ ਵਿੱਚ ਨਾਜਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਨਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਜਗਦੇਵ ਸਿੰਘ ਕਮਾਲੂ ਜਿਹੜੇ ਆ ਜੀ ਉਹ ਵਿੱਚ ਵਿਚਾਲੇ ਲਟਕ ਕੇ ਕਿ ਉਹ ਹੁਣ ਕਿੱਧਰ ਜਾਣ। ਐਂਟੀ ਡਿਫੈਕਸ਼ਨ ਲਾਅ ਦੀ ਜਿਹੜੀ ਤਲਵਾਰ ਹੈ ਉਹ ਉਹਨਾਂ ਦੇ ਉੱਤੇ ਲਟਕਦੀ ਆ। ਜੇ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਪਾਰਟੀ ਜੁਆਇਨ ਕਰਦੇ ਆ ਤੇ ਉਹਨਾਂ ਦੀ ਵਿਧਾਇਕੀ ਜਾਂਦੀ ਆ। ਸੁਖਪਾਲ ਸਿੰਘ ਖਹਿਰਾ ਹੋਰੀ ਤਾਂ ਪਹਿਲਾਂ ਵੀ ਇੱਕ ਵਾਰੀ ਵਿਧਾਇਕ ਰਹਿ ਚੁੱਕੇ ਆ, ਉਹਨਾਂ ਦੀ ਪੈਨਸ਼ਨ ਤਾਂ ਪੱਕੀ ਆ। ਇਹ ਸਾਰੇ ਪਹਿਲੀ ਵਾਰੀ ਵਿਧਾਇਕ ਬਣੇ ਆ। ਜੇ ਇਹ ਆਪਣੀ ਵਿਧਾਇਕੀ ਦੀ ਟਰਮ ਪੂਰੀ ਨਹੀਂ ਕਰਦੇ ਤੇ ਇਹਨਾਂ ਨੂੰ ਪੈਨਸ਼ਨ ਨਹੀਂ ਮਿਲਣੀ। ਹੁਣ ਜਿਹੜਾ ਜੀ ਇਹ ਨਾ ਉਧਰ ਜੋਗੇ ਆ ਨਾ ਉਧਰ ਜੋਗੇ ਆ। ਇੱਕ ਦਿਨ ਤਾਂ ਉਹ ਜਿਹੜਾ ਜੀ ਜਦੋਂ ਸੁਖਪਾਲ ਸਿੰਘ ਖਹਿਰਾ ਹੋਰੀ ਪ੍ਰੈਸ ਕਾਨਫਰੰਸ ਕਰਦੇ ਆ ਉਹਦੇ ਵਿੱਚ ਜਾ ਆਉਂਦੇ ਆ ਮੂਹਰੇ ਜਿਹੜਾ ਜੀ ਦਰਸ਼ਕਾਂ ਦੇ ਵਿੱਚ ਬੈਠ ਕੇ ਸਟੇਜ ਨਹੀਂ ਸਾਂਝੀ ਕਰਦੇ। ਸਟੇਜ ਸਾਂਝੀ ਕੀਤੀ ਤੇ ਐਂਟੀ ਡਿਫੈਕਸ਼ਨ ਲਾਅ ਜਿਹੜਾ ਜੀ ਉਹ ਖੜਾ। ਜੇ ਉਧਰ ਨਹੀਂ ਜਾਂਦੇ ਤਾਂ ਲੋਕ ਪੁੱਛਦੇ ਆ ਉਦੋਂ ਆ ਗਏ ਸੀ ਹੁਣ ਕਿੱਧਰ ਜਾਓਗੇ। ਜਿਹੜੇ ਆਮ ਆਦਮੀ ਪਾਰਟੀ ਆ ਉਹਦੇ ਵੱਲੋਂ ਫੇਰ ਇੱਕ ਵਾਰੀ ਕੋਸ਼ਿਸ਼ ਜਿਹੜੀ ਆ ਜੀ ਉਹ ਪਲੋਸ ਕੇ ਇਹਨਾਂ ਨੂੰ ਪਾਰਟੀ ਦੇ ਵਿੱਚ ਏਕਾ ਕਾਇਮ ਕਰਨ ਦੇ ਯਤਨ ਜਿਹੜੇ ਆ ਜੀ ਉਹ ਹੋ ਰਹੇ ਆ। ਹਾਲਾਂਕਿ ਇਹਨਾਂ ਯਤਨਾਂ ਨੂੰ ਬਹੁਤੀ ਸਫਲਤਾ ਜਿਹੜੀ ਜੀ ਉਹ ਮਿਲੀ ਨਹੀਂ ਹਾਲ ਦੀ ਘੜੀ, ਜਿਹਦੇ ਕਰਕੇ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਇਹ ਟੁੱਟ ਭੱਜ ਦੇ ਨਾਲ ਹੀ ਜਿਹੜਾ ਜੀ ਉਹ ਲੜ ਕੇ ਬੁੱਤਾ ਸਾਰਨਾ ਜਿਹੜਾ ਜੀ ਉਹ ਪੈਣਾ। ਇਹ ਕਿਹਾ ਜਾ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਫੇਰ ਜਿਹੜੀ ਉਹ ਚੱਲੀ ਸੀਗੀ। ਇਹ 5 ਵਿਧਾਇਕ ਇਹ ਕਹਿੰਦੇ ਆ ਕਿ ਉਹ ਪਾਰਟੀ ਜਾਂ ਵਿਧਾਇਕ ਦੇ ਅਹੁਦਿਆਂ ਤੋਂ ਅਸਤੀਫਾ ਨਹੀਂ ਦੇਣਗੇ, ਆਪੋ ਆਪਣੇ ਹਲਕਿਆਂ ਦੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਂਦੇ ਰਹਿਣਗੇ। ਮਤਲਬ ਕਿ ਉਹਨਾਂ ਨੂੰ ਇਹ ਪਤਾ ਕਿ ਜੇ ਟਰਮ ਪੂਰੀ ਨਹੀਂ ਹੁੰਦੀ ਤੇ ਕਿਉਂਕਿ ਗਾਂਹ ਜਿੱਤ ਸਕਣਾ ਕੋਈ ਆਸਾਰ ਹੀ ਨਹੀਂ ਹੈਗੇ ਜੀ ਕਿਸੇ ਤਰ੍ਹਾਂ ਦੇ ਵੀ ਉਹ ਜਿੱਤ ਸਕਣਗੇ। ਜੇ ਟਰਮ ਨਾ ਪੂਰੀ ਹੋਈ ਤਾਂ ਉਹ ਕਿਸੇ ਕਿਸਮ ਦੇ ਜਿਹੜੇ ਪੈਨਸ਼ਨ ਤੇ ਭੱਤੇ ਜਿਹੜੇ ਆ ਜੀ ਉਹ ਫਿਰ ਲੈ ਨਹੀਂ ਸਕਣਗੇ। ਜੇ ਅਸਤੀਫਾ ਦੇ ਦਿੰਦੇ ਆ ਤੇ ਇੱਥੇ ਸਾਰੀ ਜਗ੍ਹਾ ਦੇ ਉੱਤੇ ਜਿਹੜੀ ਜੀ ਉਹ ਜ਼ਿਮਨੀ ਚੋਣ ਹੋ ਜਾਊਗੀ। ਗੱਲਬਾਤ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸ਼ੁਰੂ ਹੋਈ, ਸੰਜੀਦਗੀ ਦੇ ਨਾਲ ਗੱਲ ਸ਼ੁਰੂ ਹੋਈ, ਪਰ ਇਸ ਗੱਲ ਦੇ ਉੱਤੇ ਜਿਹੜਾ ਜੀ ਉਹ ਅੜ ਗਈ ਕਿ ਇਹ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਪਹਿਲਾਂ ਜਿਹੜਾ ਜੀ ਉਹ ਮਨਾ ਲਓ, ਜਦੋਂ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਇਹ ਕਹਿੰਦੀ ਆ ਕਿ ਸੁਖਪਾਲ ਸਿੰਘ ਖਹਿਰਾ ਦੀ ਹੁਣ ਕੋਈ ਜਗ੍ਹਾ ਪਾਰਟੀ ਦੇ ਵਿੱਚ ਨਹੀਂ ਹੈ, ਜਿਹਦੇ ਕਰਕੇ ਉਹ ਉਹਨਾਂ ਨੂੰ ਮਨਾਉਣ ਦੇ ਵਾਸਤੇ ਜਿਹੜਾ ਜੀ ਉਹ ਨਹੀਂ ਜਾਣਗੇ। ਔਰ ਉਹ ਇਹ ਕਹਿ ਰਿਹਾ ਕਿ ਉਹਨੂੰ ਸਾਈਡ ਦੇ ਉੱਤੇ ਜਿਹੜਾ ਵੀ ਛੱਡ ਦਿੱਤਾ ਜਾਵੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ, ਇਹ ਜਿਹੜੇ ਜੀ ਸਾਰੇ ਆ ਜਾਣ। ਇਹ ਕਿਹਾ ਜਾ ਰਿਹਾ ਕਿ ਇਹ ਗੱਲਬਾਤ ਜਿਹੜੀ ਹੈ ਜੀ ਇਹ ਇਹਨਾਂ ਨੇ ਕਿਹਾ ਕਿ ਕੁਝ ਸ਼ਰਤਾਂ ਦੇ ਤਹਿਤ ਜਿਹੜਾ ਜੀ ਉਹ ਵਾਪਸ ਆਉਣਗੇ। ਇਹ ਤੋਂ ਪਹਿਲਾਂ ਜਿਹੜਾ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲੇ ਮੁੱਦੇ ਨੂੰ ਲੈ ਕੇ ਖਲਾਅ ਪੈਦਾ ਜਿਹੜਾ ਜੀ ਉਹ ਹੋ ਗਿਆ ਸੀਗਾ। ਇਹ ਵੀ ਕਿਹਾ ਜਾ ਰਿਹਾ ਕਿ ਜੇ ਇਹ ਪਾਰਟੀ ਦੇ ਵਿੱਚ ਆਉਂਦੇ ਆ ਤੇ ਇਹਨਾਂ ਨੂੰ ਕੋਰ ਕਮੇਟੀ ਦੇ ਮੈਂਬਰ ਵਜੋਂ ਲੈਣਾ ਤੈਅ ਸੀਗਾ, ਪਰ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿੱਚ ਹੋਰ ਢਾਹ ਭੰਨ ਜਿਹੜੀ ਹੈ ਜੀ ਉਹ ਹੋ ਸਕਦੀ ਸੀਗੀ। ਇਹ ਵੀ ਕਿਹਾ ਜਾ ਰਿਹਾ ਕਿ ਪਾਰਟੀ ਦਾ ਕੋਈ ਵੀ ਨੇਤਾ ਖਹਿਰੇ ਦੀ ਪਾਰਟੀ ਦੇ ਵਿੱਚ ਵਾਪਸੀ ਦੇ ਉੱਤੇ ਸਹਿਮਤ ਨਹੀਂ ਹੈ, ਜਦੋਂ ਕਿ ਬਾਗੀ ਵਿਧਾਇਕਾਂ ਦੀ ਸ਼ਰਤ ਇਹ ਹੈ ਕਿ ਖਹਿਰੇ ਨੂੰ ਪਾਰਟੀ ਦੇ ਵਿੱਚ ਜਿਹੜਾ ਸ਼ਾਮਲ ਕਰਨ ਦੀ ਸਹਿਮਤੀ ਹੋਣ ਦੇ ਉੱਤੇ ਏਕੇ ਦੀ ਗੱਲ ਜਿਹੜੀ ਹੈ ਜੀ ਉਹ ਚੱਲ ਸਕਦੀ ਹੈ। ਇਹ ਵੀ ਕਿਹਾ ਗਿਆ ਕਿ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਸੀ ਉਹਦੇ ਵਿੱਚ ਵੀ ਇਹ ਮਾਮਲਾ ਵਿਚਾਰਿਆ ਗਿਆ ਸੀਗਾ। ਨਾਜਰ ਸਿੰਘ ਮਾਨਸ਼ਾਹੀਆ ਨੇ ਮੀਟਿੰਗਾਂ ਵੀ ਜਿਹੜੀਆਂ ਦੀ ਉਹ ਕੀਤੀਆਂ ਕਈ, ਪਰ ਇਹ ਕਿਹਾ ਗਿਆ ਕਿ ਅਜੇ ਏਕੇ ਦੀ ਹਾਮੀ ਜਿਹੜੀ ਹੈ ਜੀ ਉਹ ਭਰੀ ਨਹੀਂ ਗਈ। ਵਿੱਚ ਵਿਚਾਲੇ ਦੇ ਗੱਲ ਜਿਹੜੀ ਜੀ ਦੋਵੇਂ ਪਾਸੇ ਇਹ ਰੱਖ ਰਹੇ ਨੇ ਵਿਧਾਇਕ ਵੀ ਉਧਰ ਵੀ ਰਹਿ ਜਾਈਏ ਤੇ ਉਧਰ ਵੀ ਰਹਿ ਜਾਈਏ, ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਵੀ ਦੇਖ ਲਈਏ ਤੇ ਉਹਨਾਂ ਦੀ ਕਾਰਗੁਜ਼ਾਰੀ ਕੀ ਰਹਿੰਦੀ ਆ ਲੋਕ ਸਭਾ ਚੋਣਾਂ ਦੇ ਵਿੱਚ, ਤੇ ਕਿਤੇ ਇੱਧਰੋਂ ਵੀ ਜਿਹੜੀ ਜੀ ਉਹ ਨਾ ਚੱਲ ਗਏ। ਇਸ ਕਰਕੇ ਗੱਲਬਾਤ ਜਿਹੜੀ ਜੀ ਉਹ ਚਲਾ ਕੇ ਵਿੱਚ ਵਿਚਾਲੇ ਜੇ ਰੱਖਣਾ ਚਾਹੁੰਦੇ ਆ। ਬੇਸ਼ੱਕ ਗੱਲ ਕਿਸੇ ਤਣ ਪੱਤਨ ਜਿਹੜੀ ਆ ਉਹ ਲੱਗੀ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਗੱਲ ਟੁੱਟੀ ਵੀ ਨਹੀਂ ਜੀ। ਤੇ ਅੱਗੇ ਆਪਾਂ ਗੋਆ ਦੀ ਗੱਲ ਕੀਤੀ ਸੀਗੀ ਤੇ ਉੱਥੇ ਦਾ ਜਿਹੜਾ ਮੁੱਖ ਮੰਤਰੀ ਸੀ ਉਹ ਚੜ੍ਹਾਈ ਕਰ ਗਿਆ ਤੇ ਅੱਧੀ ਰਾਤ ਨੂੰ ਕਹਿੰਦੇ ਸਰਕਾਰ ਨੇ ਸਹੁੰ ਚੱਕੀ। ਬਿਲਕੁਲ ਜੀ, ਜਿਹੜਾ ਮਨੋਹਰ ਪਰਿਕਰ ਦੇ ਅੰਤਮ ਸੰਸਕਾਰ ਤੋਂ ਬਾਅਦ ਜਿਹੜੀਆਂ ਮਸ਼ਕਾਂ ਸੀਗੀਆਂ ਉਹ ਸ਼ੁਰੂ ਹੋ ਗਈਆਂ ਉੱਥੋਂ ਦੀ ਸਿਆਸਤ ਦੇ ਵਾਸਤੇ। ਤੇ ਹੁਣ ਕਿੱਧਰ ਨੂੰ ਕਹਾਣੀ ਜਿਹੜੀ ਜੀ ਉਹ ਜਾਊਗੀ, ਕਿਉਂਕਿ ਮੁੱਖ ਮੰਤਰੀ ਦੇ ਦੇਹਾਂਤ ਤੋਂ ਬਾਅਦ 24 ਘੰਟਿਆਂ ਦੇ ਵਿੱਚ
ਨਵਾਂ ਮੁੱਖ ਮੰਤਰੀ ਤੇ ਜਿਹੜੀ ਸੀਗੇ ਜੀ ਉਹਨੂੰ ਡਿਕਲੇਅਰ ਕਰਨਾ ਜ਼ਰੂਰੀ ਸੀਗਾ। ਕਾਂਗਰਸ ਜਿਹੜੀ ਹੈ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਆਪਣੀ ਕੋਸ਼ਿਸ਼ ਕਰ ਰਹੀ ਸੀਗੀ, ਕਿਉਂਕਿ ਕਾਂਗਰਸ ਵੱਡੀ ਪਾਰਟੀ ਆ ਗੋਆ ਦੇ ਵਿੱਚ। ਜਦੋਂ ਗੋਆ ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਤੇ ਜਦੋਂ ਪੰਜਾਬ 'ਚ ਚੋਣਾਂ ਹੋਈਆਂ ਉਦੋਂ ਹੀ ਵਿਧਾਨ ਸਭਾ ਵਿੱਚ ਚੋਣਾਂ ਹੋਈਆਂ ਸੀ, ਕਾਂਗਰਸ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਸੀ ਤੇ ਇਸ ਜਿਹੜਾ ਜੀ ਓਵਰ ਕਾਨਫੀਡੈਂਸ ਦੇ ਵਿੱਚ ਬੈਠੀ ਰਹੀ ਕਿ ਵਾਰੀ ਤਾਂ ਸਾਡੀ ਹੀ ਆਉਣੀ ਆ, ਤੇ ਤੋੜ ਭੰਨ ਜਿਹੜੀ ਹੈ ਜੀ ਉਹ ਕਰ ਲਾਂਗੇ। ਪਰ ਭਾਰਤੀ ਜਨਤਾ ਪਾਰਟੀ ਨੇ ਤੇਜ਼ੀ ਕਰਦਿਆਂ ਹੋਇਆ ਮਨੋਹਰ ਪਰਿਕਰ ਨੂੰ ਜਿਹੜਾ ਸੀਗਾ ਜੀ ਉਹ ਰੱਖਿਆ ਮੰਤਰਾਲੇ ਤੋਂ ਲਾਂਭੇ ਕਰਕੇ ਭੇਜ ਦਿੱਤਾ ਉੱਥੇ ਗੋਆ ਦੇ ਵਿੱਚ ਜਾ ਕੇ ਉੱਥੇ ਸਰਕਾਰ ਦੇ ਵਾਸਤੇ ਯਤਨ ਕੀਤੇ ਜਾਣ। ਤੇ ਉਹਨਾਂ ਜਾ ਕੇ ਰਾਤੋਂ ਰਾਤ ਇਦੋਂ ਪਹਿਲਾਂ ਕਿ ਕਾਂਗਰਸ ਜਿਹੜੀ ਸੀ ਉਹ ਆਪਣੇ ਪੱਤੇ ਖੋਲਦੀ, ਉਦੋਂ ਪਹਿਲਾਂ ਹੀ ਜੋੜ ਤੋੜ ਜਿਹੜੀ ਸੀ ਉਹ ਕਰਕੇ ਉੱਥੇ ਸਰਕਾਰ ਬਣਾ ਲਈ ਤੇ ਮੁੱਖ ਮੰਤਰੀ ਬਣ ਗਏ। ਮਨੋਹਰ ਪਰਿਕਰ ਬਿਮਾਰ ਹੋ ਗਏ, ਦੁਨੀਆ ਤੋਂ ਚੜ੍ਹਾਈ ਕਰ ਗਏ ਤੇ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਰਾਹ ਜਿਹੜਾ ਜੀ ਉਹ ਔਖਾ ਹੋ ਗਿਆ। ਜੇ ਉਹ ਰਾਤੋਂ ਰਾਤ ਇਹ ਨਾ ਕੁਝ ਕਰਦੀ ਤੇ ਅੱਜ ਕਾਂਗਰਸ ਨੇ ਆਪਣਾ ਦਾਅਵਾ ਜਿਹੜਾ ਜੀ ਉਹ ਪੇਸ਼ ਕਰ ਦੇਣਾ ਸੀਗਾ। ਰਾਤ ਨੂੰ ਅੱਧੀ ਰਾਤ ਤੋਂ ਬਾਅਦ ਜਿਹੜੀ ਹੈ ਜੀ ਇਹ ਇੱਥੇ ਨਵੀਂ ਸਰਕਾਰ ਦੇ ਸਹੁੰ ਚੁੱਕਣ ਦੀ ਜਿਹੜੀ ਹੈ ਜੀ ਉਹ ਖਬਰ ਆ ਰਹੀ ਹੈ। ਪ੍ਰਮੋਦ ਸਾਵੰਤ ਜਿਹਨੂੰ ਕਿ ਗੋਆ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਗਿਆ ਔਰ ਉਹਦਾ ਜਿਹੜਾ ਜੀ ਰਾਤ ਕੋਈ 2:15 ਵਜੇ ਦੇ ਕਰੀਬ ਉਹਨੇ ਸਹੁੰ ਜਿਹੜੀ ਹੈ ਜੀ ਉਹ ਚੁੱਕੀ ਆ। ਜਿਹੜੀਆਂ ਪਾਰਟੀਆਂ ਨੇ ਗੋਆ ਦੇ ਵਿੱਚ ਹਮਾਇਤ ਦਿੱਤੀ ਸੀਗੀ, ਜਿਹਦੇ ਵਿੱਚ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ MGP ਦੇ ਸੁਦੀਨ ਤਵਲੀਕਰ ਤੇ ਗੋਆ ਫਾਰਵਰਡ ਪਾਰਟੀ ਦੇ ਵਿਜੇ ਸਰਦੇਸਾਈ, ਇਹ ਦੋ ਜਿਹੜੇ ਆ ਜੀ ਇਹਨਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦਿੱਤੇ ਗਏ ਆ। ਭੋਰਾਕ ਗੋਆ ਜਿਹੜੀਆਂ 4 ਜਿਹੜੀਆਂ ਦੀ ਉਹ ਸੀਟਾਂ ਨੇ ਤੇ ਉੱਥੇ ਜਿਹੜਾ ਜੀ 2 ਉਪ ਮੁੱਖ ਮੰਤਰੀ ਤੇ 1 ਮੁੱਖ ਮੰਤਰੀ ਜਿਹੜਾ ਜੀ ਉਹ ਕੰਮ ਕਰਨਗੇ। ਇਸ ਕਰਕੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕਿਸੇ ਤਰੀਕੇ ਦੇ ਨਾਲ ਉੱਥੇ ਬਚੀ ਰਹੇ, ਬਣੀ ਰਹੇ, ਕਾਂਗਰਸ ਨੂੰ ਉੱਥੇ ਸਰਕਾਰ ਬਣਾਉਣ ਤੋਂ ਰੋਕਿਆ ਜਾ ਸਕੇ, ਜਿਹਦੇ ਕਰਕੇ ਇਹ 2:15 ਵਜੇ ਰਾਤ 2:15 ਵਜੇ ਜਿਹੜੀ ਹੈ ਜੀ ਉਹ ਸਹੁੰ ਚੁਕਾਈ ਗਈ ਆ। ਚਾਹੇ ਉਹ GST ਦਾ ਸਮਾਗਮ ਸੀਗਾ ਜੀ ਉਹ ਵੀ ਅੱਧੀ ਰਾਤ ਨੂੰ ਕੀਤਾ ਗਿਆ ਸੀਗਾ, ਤੇ ਚਾਹੇ ਜਦੋਂ ਨੋਟਬੰਦੀ ਸੀ ਉਹ ਵੀ ਹਨੇਰਾ ਪਏ ਤੋਂ ਜਿਹੜੀ ਉਹ ਐਲਾਨੀ ਗਈ ਸੀ, ਤੇ ਹੁਣ ਹਨੇਰਾ ਪਏ ਤੋਂ ਹੀ ਅੱਧੀ ਰਾਤ ਨੂੰ ਜਿਹੜਾ ਜੀ ਉਹ ਗੋਆ ਦਾ ਮੁੱਖ ਮੰਤਰੀ ਵੀ ਬਣਾਇਆ ਗਿਆ। ਅੱਜ ਪੰਡਿਤ ਨੇ ਦੱਸਿਆ ਹੋਣਾ ਹਨੇਰਾ ਹੀ ਠੀਕ ਰਹਿੰਦਾ ਤੁਹਾਨੂੰ। ਤੇ ਅੱਗੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ, ਕਾਂਗਰਸ ਸਰਕਾਰ ਦੀ। ਤੇ ਠੇਕੇ ਤਾਂ ਜਿੰਨੇ ਮਰਜ਼ੀ ਸਰਕਾਰਾਂ ਤੋਂ ਖਿਲਾ ਲਓ, ਪਰ ਜਿਹੜੇ ਆਦਰਸ਼ ਸਕੂਲ ਆ ਉਹਨਾਂ ਨੂੰ ਉਹ ਬੰਦ ਕਰਨ ਜਾ ਰਹੇ ਆ। ਉਹ ਜਿਹੜੀਆਂ ਜ਼ਮੀਨਾਂ ਆ ਉਹ ਪੰਚਾਇਤਾਂ ਨੂੰ ਦੇ ਰਹੇ ਆ ਕਿ ਹੋਰ ਅਸੀਂ ਨਹੀਂ ਖੋਲ੍ਹਣੇ। ਬਿਲਕੁਲ ਜੀ, ਐਕਚੁਅਲੀ ਇਹ ਆ ਗਲਤ ਪਾਲਿਸੀਜ਼ ਤੁਸੀਂ ਕਹਿ ਲਓ ਕਿ ਸਰਕਾਰਾਂ ਨੇ ਐਜੂਕੇਸ਼ਨ ਖੇਤਰ ਜਿਹੜਾ ਜੀ ਉਹਨੂੰ ਖੁੱਡੇ ਲਾਈਨ ਲਾ ਦਿੱਤਾ, ਹੈਲਥ ਸਿਸਟਮ ਨੂੰ ਖੁੱਡੇ ਲਾਈਨ ਲਾ ਦਿੱਤਾ। ਇਹਦੀ ਹੁਣ ਨਵੀਂ ਮਿਸਾਲ ਜਿਹੜੀ ਜੀ ਉਹ ਸਾਹਮਣੇ ਆ ਰਹੀ ਆ। 2 ਸਾਲ ਪੂਰੇ ਹੋਣ ਦੇ ਉੱਤੇ ਸਰਕਾਰ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਕੁਝ ਕਰਨ ਦੇ ਬਹੁਤ ਦਾਅਵੇ ਜਿਹੜੇ ਸੀਗੇ ਜੀ ਉਹ ਪੇਸ਼ ਕੀਤੇ, ਪਰ ਰਿਐਲਿਟੀ ਜਿਹੜੀ ਹੈ ਜੀ ਉਹ ਇਹ ਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਜੀ ਉਹ ਵਿੱਦਿਆ ਦਾ ਦਾਨ ਦੇਣ ਤੋਂ ਹੱਥ ਖੜੇ ਕਰ ਰਿਹਾ। ਸਿੱਖਿਆ ਬੋਰਡ ਦੇ ਹੱਥ ਪਿੱਛੇ ਖਿੱਚਣ ਤੋਂ ਬਾਅਦ ਨਵੇਂ ਬਣਨ ਵਾਲੇ ਆਦਰਸ਼ ਸਕੂਲਾਂ ਦੇ ਰਾਹ ਬੰਦ ਹੋ ਗਏ ਆ। ਔਰ ਪਿਛਲੀ ਸਰਕਾਰ ਨੇ ਪਿੰਡਾਂ ਦੇ ਵਿੱਚ ਨਵੇਂ ਆਦਰਸ਼ ਸਕੂਲ ਖੋਲ੍ਹਣ ਲਈ ਕਿਹਾ ਸੀਗਾ। ਪੰਜਾਬ ਦੇ 11 ਜ਼ਿਲ੍ਹਿਆਂ ਦੀਆਂ 42 ਪੰਚਾਇਤਾਂ ਨੇ ਸਿੱਖਿਆ ਬੋਰਡ ਨੂੰ ਸ਼ਾਮਲਾਤ ਜ਼ਮੀਨਾਂ ਦਾਨ 'ਚ ਦੇ ਦਿੱਤੀਆਂ ਸੀਗੀਆਂ। ਸਿੱਖਿਆ ਬੋਰਡ ਹੁਣ ਦਾਨ ਦੇ ਵਿੱਚ ਮਿਲੀਆਂ ਜ਼ਮੀਨਾਂ ਨੂੰ ਵਾਪਸ ਕਰਨ ਦੇ ਵਾਸਤੇ ਕਾਹਲਾ ਪਿਆ ਹੋਇਆ ਜੀ। ਪੰਜਾਬ ਸਿੱਖਿਆ ਵਿਕਾਸ ਬੋਰਡ ਜਿਹੜਾ ਉਹਨੇ 28 ਜਨਵਰੀ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਨੂੰ ਚਿੱਠੀ ਲਿਖੀ ਆ ਕਿ ਸਿੱਖਿਆ ਬੋਰਡ ਦਾਨ ਦਿੱਤੀ ਜ਼ਮੀਨ ਵਾਪਸੀ ਦੇ ਵਾਸਤੇ ਤਿਆਰ ਹੈ ਤੇ ਇਹਦੇ ਵਾਸਤੇ ਪੰਚਾਇਤ ਵਿਭਾਗ ਕਾਰਵਾਈ ਸ਼ੁਰੂ ਕਰ ਸਕਦਾ। ਸਿੱਖਿਆ ਵਿਕਾਸ ਬੋਰਡ ਨੇ ਇਹ ਵੀ ਕਿਹਾ ਜੀ ਕਿ ਬੋਰਡ ਦੀ ਸ਼ਾਮਲਾਤ ਜ਼ਮੀਨਾਂ ਦੀ ਆਦਰਸ਼ ਸਕੂਲ ਬਣਾਉਣ ਦੀ ਕੋਈ ਤਜਵੀਜ਼ ਨਹੀਂ ਹੈ ਔਰ ਆਪਣੇ ਮਾਲੀ ਹਾਲਾਤ ਦੇ ਮੱਦੇ ਨਜ਼ਰ ਉਹ ਨਵਾਂ ਬੋਝ ਜਿਹੜਾ ਜੀ ਉਹ ਨਹੀਂ ਚੁੱਕ ਸਕਦਾ। ਸਰਕਾਰ ਵੀ ਨਵੇਂ ਫੰਡ ਦੇਣ ਤੋਂ ਗੁਰੇਜ਼ ਜਿਹੜਾ ਜੀ ਉਹ ਕਰ ਰਹੀ ਆ। ਪੰਚਾਇਤਾਂ ਦੇ ਵੱਲੋਂ ਦਾਨ ਦਿੱਤੀਆਂ ਬਹੁਤੀਆਂ ਜ਼ਮੀਨਾਂ ਖਾਲੀ ਪਈਆਂ ਨੇ। ਪੰਚਾਇਤਾਂ ਜਿਹੜੀਆਂ ਨੇ ਜੀ ਇਹਨਾਂ ਜ਼ਮੀਨਾਂ ਨੂੰ ਖੁਦ ਠੇਕੇ ਤੇ ਨਹੀਂ ਦੇ ਸਕਦੀਆਂ। ਪੰਚਾਇਤ ਵਿਭਾਗ ਹੁਣ ਅਪ੍ਰੈਲ ਮਈ ਮਹੀਨੇ ਦੇ ਵਿੱਚ ਇਹਨਾਂ ਜ਼ਮੀਨਾਂ ਨੂੰ ਠੇਕੇ ਤੇ ਦੇਣ ਦਾ ਉਹਨੇ ਫੈਸਲਾ ਜਿਹੜਾ ਜੀ ਉਹ ਕੀਤਾ। ਫੀਲਡ ਅਫਸਰਾਂ ਨੂੰ ਵੀ ਇਹ ਹਦਾਇਤਾਂ ਜਾਰੀ ਹੋ ਗਈਆਂ ਨੇ ਕਿ ਸਿੱਖਿਆ ਬੋਰਡ ਨੂੰ ਦਾਨ ਦੇ ਵਿੱਚ ਦਿੱਤੀ ਜ਼ਮੀਨ ਵਾਪਸ ਕਰਨ ਲਈ ਫੌਰੀ ਕਾਰਵਾਈ ਜਿਹੜੀ ਜੀ ਉਹ ਕੀਤੀ ਜਾਵੇ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਲਸਰਾਏ
ਬੰਡਾਲਾ, ਕਲਚੀਆਂ, ਬਰਨਾਲਾ ਦੇ ਪਿੰਡ ਸ਼ਹਿਣਾ, ਮਹਿਲ ਕਲਾਂ, ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ, ਗਿਆਨਾ, ਫਰੀਦਕੋਟ ਦੇ ਕੋਟਲੀ, ਫਤਿਹਗੜ੍ਹ ਸਾਹਿਬ ਦੇ ਪੰਜੋਲੀ ਕਲਾਂ, ਫਿਰੋਜ਼ਪੁਰ ਦੇ ਸੱਪਾ ਵਾਲੀ, ਹੁਸ਼ਿਆਰਪੁਰ ਦੇ ਪਿੰਡ ਬੋਹਣ ਸਿੰਘ ਇੱਥੇ ਆਦਰਸ਼ ਸਕੂਲ ਖੋਲ੍ਹਣ ਦੀ ਯੋਜਨਾ ਸੀ। ਇਸੇ ਤਰੀਕੇ ਦੇ ਨਾਲ ਜਲੰਧਰ, ਕਪੂਰਥਲਾ, ਲੁਧਿਆਣਾ ਜਿਹੜਾ ਜੀ ਇੱਥੇ ਵੀ ਜ਼ਮੀਨਾਂ ਲਈਆਂ ਗਈਆਂ ਸੀਗੀਆਂ। ਮਾਨਸਾ ਵੀ ਇਹਦੇ ਵਿੱਚ ਸ਼ਾਮਲ ਹੈ, ਤਰਨਤਾਰਨ ਵੀ ਜਿਹੜਾ ਜੀ ਉਹ ਸ਼ਾਮਲ ਹੈ। ਇਹ ਸਾਰੀਆਂ ਜ਼ਮੀਨਾਂ ਹੁਣ ਪੰਚਾਇਤਾਂ ਨੂੰ ਵਾਪਸ ਦਿੱਤੀਆਂ ਜਾ ਰਹੀਆਂ ਨੇ ਕਿ ਜ਼ਮੀਨਾਂ ਵਾਪਸ ਲੈ ਲਓ, ਸਾਡੇ ਪੱਲੇ ਕੁਝ ਨਹੀਂ ਹੈਗਾ, ਅਸੀਂ ਸਕੂਲ ਜਿਹੜਾ ਜੀ ਉਹ ਆਦਰਸ਼ ਸਕੂਲ ਤੁਹਾਡੇ ਵਾਸਤੇ ਨਹੀਂ ਖੋਲ ਸਕਦੇ ਜੀ। ਚਲੋ ਇੰਨਾ ਹੀ ਆ ਕਿ ਪੰਚਾਇਤਾਂ ਨੂੰ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਨੇ, ਉਹ ਜ਼ਮੀਨਾਂ ਵੇਚ ਕੇ ਕਿਤੇ ਤਨਖਾਹਾਂ ਦੇਣ ਨੂੰ ਤੁਰ ਪਏ ਜੀ। ਜੀ ਤੇ ਅੱਗੇ ਸੁਖਦੇਵ ਸਿੰਘ ਢੀਂਡਸਾ ਦੀ ਜੇ ਗੱਲ ਕਰੀਏ ਤਾਂ ਉਸਨੇ ਆਪਣੇ ਪੁੱਤ ਨੂੰ ਫਿਰ ਚੋਣ ਲੜਨ ਤੋਂ ਰੋਕਿਆ। ਦੇਖੋ ਇਹ ਬੜਾ ਇੰਟਰਸਟਿੰਗਲੀ ਕੱਲ ਦਾ ਜਿਹੜਾ ਜੀ ਮਾਮਲਾ ਚੱਲਦਾ ਰਿਹਾ। ਇੱਕ ਅਖਬਾਰ ਜਿਹੜੀ ਜਲੰਧਰੋਂ ਛਪਦੀ ਹੈ ਜੀ, ਉਹਨਾਂ ਨੇ ਇਹ ਟੇਬਲ ਨਿਊਜ਼ ਹੀ ਕਹਿ ਲਓ ਕਿ ਇੱਕ ਟੇਬਲ ਨਿਊਜ਼ ਜਿਹੜੀ ਸੀ ਉਹ ਲਾਈ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਜਿਹੜਾ ਜੀ ਉਹ ਸੰਗਰੂਰ ਲੋਕ ਸਭਾ ਹਲਕੇ ਤੋਂ ਬਾਦਲ ਦਲ ਦੇ ਉਮੀਦਵਾਰ ਨੇ। ਉਦੋਂ ਬਾਅਦ ਜਿਹੜਾ ਸੀਗਾ ਜੀ ਉਹ ਕਈ ਕੁਝ ਸ਼ੁਰੂ ਹੋ ਗਿਆ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਬਾਦਲ ਦਲ ਦੇ ਨਾਲ ਨਾਰਾਜ਼ ਨੇ ਔਰ ਉਹਨਾਂ ਨੇ ਆਪਣੇ ਜਿਹੜੇ ਅਹੁਦੇ ਨੇ ਸਾਰਿਆਂ ਤੋਂ ਅਸਤੀਫਾ ਦੇ ਦਿੱਤਾ ਸੀਗਾ ਔਰ ਇਹ ਆਖਿਆ ਸੀਗਾ ਕਿ ਉਹਨਾਂ ਦੀਆਂ ਕੁਝ ਮਾਮਲਿਆਂ ਨੂੰ ਲੈ ਕੇ ਨਾਰਾਜ਼ਗੀਆਂ ਨੇ। ਪਹਿਲਾਂ ਬੇਸ਼ੱਕ ਉਹਨਾਂ ਨੇ ਇਹ ਅਸਤੀਫਾ ਆਪਣੀ ਸਿਹਤ ਨੂੰ ਲੈ ਕੇ ਜਿਹੜਾ ਉਹ ਦਿੱਤਾ ਸੀਗਾ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਮੰਨੀ ਨਹੀਂ ਜਾਂਦੀ ਤੇ ਫਿਰ ਉੱਥੇ ਰਹਿਣ ਦਾ ਜਿਹੜਾ ਜੀ ਉਹ ਕੀ ਆਈਡੀਆ। ਦੁਬਾਰਾ ਜਿਹੜੇ ਪੱਤਰਕਾਰ ਸੀ ਜੀ ਉਹ ਭੱਜੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਵੱਲ ਨੂੰ। ਇਹਦੇ ਵਿੱਚ ਕਿੰਨੀ ਸੱਚਾਈ ਆ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ, ਤੁਸੀਂ ਲੜ ਨਹੀਂ ਰਹੇ। ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਮੂਹਰੇ ਕਰਤਾ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇੱਕ ਵਾਰੀ ਫੇਰ ਦੁਹਰਾਇਆ ਕਿ ਉਹ ਲੋਕ ਸਭਾ ਦੀ ਚੋਣ ਨਹੀਂ ਲੜ ਰਹੇ ਔਰ ਉਹਨਾਂ ਨੇ ਪਰਮਿੰਦਰ ਸਿੰਘ ਢੀਂਡਸਾ ਆਪਣੇ ਪੁੱਤ ਨੂੰ ਵੀ ਇਹ ਗੱਲ ਕਹੀ ਆ ਕਿ ਉਹ ਚੋਣਾਂ ਨਾ ਲੜਨ। ਇਹ ਵੀ ਆਖਿਆ ਕਿ ਇਹਦੇ ਵਾਸਤੇ ਉਹ ਆਜ਼ਾਦ ਨੇ, ਉਹ ਚੋਣ ਲੜਨ ਜਾਂ ਨਾ ਲੜਨ ਦਾ ਫੈਸਲਾ ਲੈ ਸਕਦੇ ਆ। ਪਰ ਉਹਨਾਂ ਨੇ ਕਿਹਾ ਕਿ ਮੈਂ ਉਹਨੂੰ ਪਹਿਲਾਂ ਵੀ ਸਲਾਹ ਦਿੱਤੀ ਸੀ, ਹੁਣ ਫੇਰ ਇਹ ਸਲਾਹ ਜਿਹੜੀ ਦਊਂਗਾ ਕਿ ਉਹ ਇਹ ਲੋਕ ਸਭਾ ਦੀ ਚੋਣ ਨਾ ਲੜਨ। ਸੁਖਦੇਵ ਸਿੰਘ ਢੀਂਡਸਾ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਪਹਿਲੀ ਕਹੀ ਹੋਈ ਗੱਲ ਦੇ ਉੱਤੇ ਅੱਜ ਵੀ ਕਾਇਮ ਆ ਕਿ ਹਵਾ ਜਿਹੜੀ ਹੈ ਜੀ ਉਹ ਚੋਣ ਲੜਨ ਦੀ ਨਹੀਂ ਆ। ਬੇਸ਼ੱਕ ਅਜੇ ਜਿਹੜਾ ਜੀ ਅਕਾਲੀ ਦਲ ਨੇ ਕੁਛ ਨਹੀਂ ਕਿਹਾ, ਇੰਨਾ ਜ਼ਰੂਰ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਢੀਂਡਸਾ ਪਰਿਵਾਰ ਦੇ ਰਾਹੀਂ ਇੱਕ ਤੀਰ ਦੇ ਨਾਲ ਕੁਛ ਜ਼ਿਆਦਾ ਨਿਸ਼ਾਨੇ ਜਿਹੜਾ ਜੀ ਉਹ ਮਾਰਨਾ ਚਾਹੁੰਦੇ ਆ। ਇੱਕ ਤਾਂ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਜੇ ਅਦਰ ਦੈਨ ਢੀਂਡਸਾ ਪਰਿਵਾਰ ਕੋਈ ਵੀ ਸੰਗਰੂਰ ਲੋਕ ਸਭਾ ਹਲਕੇ ਤੋਂ ਆਉਂਦਾ ਅਕਾਲੀ ਦਲ ਦੇ ਵੱਲੋਂ ਤੇ ਉਹਦਾ ਜਿੱਤ ਸਕਣਾ ਔਖਾ ਨਹੀਂ, ਨਾਮੁਮਕਿਨ ਹੋਊਗਾ ਕਿਉਂਕਿ ਢੀਂਡਸਾ ਪਰਿਵਾਰ ਦਾ ਹੋਲਡ ਹੈ ਸੰਗਰੂਰ ਲੋਕ ਸਭਾ ਹਲਕੇ ਤੇ। ਦੂਜਾ ਉਹ ਪਰਮਿੰਦਰ ਸਿੰਘ ਢੀਂਡਸਾ ਨੂੰ ਇੱਥੋਂ ਚੋਣ ਲੜਾ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਬਗਾਵਤ ਦੀ ਸ਼ੁਰੂਆਤ ਕੀਤੀ ਸੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ, ਉਹ ਬਗਾਵਤ ਕੋਈ ਨਹੀਂ ਸੀ, ਉਹਨਾਂ ਦਾ ਪਰਿਵਾਰ ਮੇਰੇ ਨਾਲ ਹੈ। ਇਸ ਕਰਕੇ ਉਹਨਾਂ ਨੇ ਪਰਮਿੰਦਰ ਸਿੰਘ ਢੀਂਡਸਾ ਵਾਲੀ ਜਿਹੜੀ ਜੀ ਉਹ ਗੱਲ ਜਾਣ ਕੇ ਉਭਾਰੀ। ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਕਹਿੰਦੇ ਮੈਂ ਤਾਂ ਪਾਰਟੀ ਨੂੰ ਪਹਿਲਾਂ ਹੀ ਸਪਸ਼ਟ ਕਰਤਾ ਕਿ ਮੈਂ MLA ਹੈਗਾ, ਮੈਂ MLA ਹੀ ਰਹੂੰਗਾ, ਲੋਕ ਸਭਾ ਵੱਲ ਨੂੰ ਜਿਹੜਾ ਜੀ ਉਹ ਨਹੀਂ ਜਾਣਾ। ਇਹ ਵੀ ਕਿਹਾ ਜਾਂਦਾ ਕਿ ਇਹਦੇ ਵਿੱਚ ਜਿਹੜਾ ਜੀ ਰਜਿੰਦਰ ਕੌਰ ਭੱਠਲ ਹੋਰੀ ਬੜਾ ਇੰਟਰਸਟ ਜਿਹੜਾ ਉਹ ਲੈ ਰਹੇ ਆ। ਉਹਨਾਂ ਨੂੰ ਲੱਗਦਾ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਲੋਕ ਸਭਾ ਦੀ ਚੋਣ ਲੜ ਲੈਣ ਤੇ ਉਹ ਉਹਨਾਂ ਦੀ ਕਿਤੇ ਨਾ ਕਿਤੇ ਕੁਝ ਮਦਦ ਕਰਾ ਦੇਣਗੇ ਤੇ ਮੁੜ ਕੇ ਲਹਿਰਾ ਗਾਗਾ ਸੀਟ ਜਿਹੜੀ ਖਾਲੀ ਹੋ ਜਾਊਗੀ। ਲਹਿਰਾ ਗਾਗਾ ਤੋਂ ਉਹ ਫਿਰ ਵਿਧਾਨ ਸਭਾ ਦੀ ਸੀਟ ਜਿਹੜੀ ਆ ਜੀ ਉਹ ਲੜ ਸਕਦੇ ਆ। ਜੇ ਜਿੱਤਦੇ ਆ ਤੇ ਫਿਰ ਉਹ ਮੰਤਰੀ ਜਿਹੜਾ ਵੀ ਬਣ ਸਕਦੇ ਆ। ਇਹ ਜੇ ਬੜੀ ਜੁੜੀ ਹੋਈ ਹੈ ਜੀ ਅੱਗੇ ਤੋਂ ਅੱਗੇ, ਜੇ ਆਹ ਹੋ ਗਿਆ, ਜੇ ਆਹ ਹੋ ਗਿਆ, ਆਹ ਹੋਵੇ, ਇਹ ਸਭ ਗੋਟੀਆਂ ਜਿਹੜੀਆਂ ਜੀ ਉਹ ਖੇਡੀਆਂ ਜਾ ਰਹੀਆਂ ਨੇ। ਵੇਖਣਾ ਹੁਣ ਇਹ ਹੋਊਗਾ ਕਿ ਢੀਂਡਸਾ ਪਰਿਵਾਰ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਬਾਰ-ਬਾਰ ਇਹ ਗੱਲ ਜਿਹੜੀ ਹੈ ਜੀ ਉਹਨਾਂ ਨੂੰ ਇਹ ਕਹਿਣੀ ਪੈ ਰਹੀ ਹੈ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੇ ਵਾਸਤੇ ਕਿ ਉਹ ਚੋਣ ਨਾ ਲੜਨ। ਇਹਦਾ ਮਤਲਬ ਢੀਂਡਸਾ ਪਰਿਵਾਰ ਦੇ ਅੰਦਰ ਵੀ ਇਸ ਗੱਲ ਨੂੰ ਲੈ ਕੇ ਕਸ਼ਮਕਸ਼ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਹੈਗੀ ਆ। ਹੁਣ ਅਗਲੇ ਕੁਝ ਦਿਨ ਦੱਸਣਗੇ ਕਿ ਇਹ ਤਾਂ ਬਾਅਦ ਵਾਲੀ ਗੱਲ ਹੈ ਕਿ ਉੱਥੋਂ ਲੋਕ ਸਭਾ ਤੋਂ ਕੌਣ ਉਮੀਦਵਾਰ ਹੁੰਦਾ, ਉਹਦਾ ਕੀ ਜਿਹੜਾ ਜੀ ਬਣਦਾ ਸੰਗਰੂਰ ਤੋਂ। ਪਰ ਇਹ ਚੀਜ਼ ਅਹਿਮ ਹੋਊਗੀ ਕਿ ਢੀਂਡਸਾ ਪਰਿਵਾਰ ਇਸ ਮੁੱਦੇ ਦੇ ਉੱਤੇ ਇਕੱਠਾ ਰਹਿੰਦਾ ਜਾਂ ਪਿਓ ਪੁੱਤਾਂ ਦੇ ਵਿਚਾਲੇ ਕੋਈ ਲਕੀਰ ਜਿਹੜੀ ਆ ਉਹ ਖਿੱਚੀ ਜਾਂਦੀ ਹੈ। ਬਿਲਕੁਲ ਜੀ, ਹੈ ਤਾਂ ਕੁਛ ਨਾ ਕੁਛ
ਕਾਲਾ ਕਾਲਾ ਨੇ ਤਾਂ ਕੀ ਲੋੜ ਪਈ ਆ ਬਾਹਰ ਕਹਿਣ ਦੀ। ਅਤੇ ਅੱਗੇ ਪਰਮਰਾਜ ਉਮਰਾ ਨੰਗਲ ਦੀ ਗੱਲ ਕਰਦੇ ਹਾਂ। ਹਾਈ ਕੋਰਟ ਵੱਲੋਂ ਉਹਨਾਂ ਨੂੰ ਬਲੈਂਕਟ ਬੇਲ ਮਿਲੀ ਹੋਈ ਆ, ਤਾਂ ਪਰ ਕੋਈ ਚੇਤਾਵਨੀ ਵੀ ਦਿੱਤੀ ਗਈ ਹੈ। ਐਕਚੁਅਲੀ ਜਿਹੜੇ ਸਰਕਾਰ ਆ ਜੀ ਉਹ ਹੁਣ ਗਈ ਆ ਹਾਈ ਕੋਰਟ ਦੇ ਵਿੱਚ, ਔਰ ਪੰਜਾਬ ਸਰਕਾਰ ਨੂੰ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ IG ਪਰਮਰਾਜ ਸਿੰਘ ਉਮਰਾ ਨੰਗਲ ਤੋਂ ਪੁੱਛ ਪੜਤਾਲ ਕਰਨ ਲਈ 7 ਦਿਨਾਂ ਦਾ ਅਗਾਊਂ ਨੋਟਿਸ ਦੇਣ ਦੀ ਹਦਾਇਤ ਕਰਨ ਤੋਂ 10 ਦਿਨਾਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਜੀ IG ਨੂੰ ਨੋਟਿਸ ਜਾਰੀ ਜਿਹੜਾ ਉਹ ਕੀਤਾ। ਇਹ ਨੋਟਿਸ ਪੰਜਾਬ ਸਰਕਾਰ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਉਹਦਾ ਪਿਛਲਾ ਹੁਕਮ ਵਾਪਸ ਲੈਣ ਲਈ ਪਾਈ ਅਰਜ਼ੀ ਦੀ ਸੁਣਵਾਈ ਤੋਂ ਬਾਅਦ ਜਿਹੜਾ ਜੀ ਉਹ ਜਾਰੀ ਕੀਤਾ ਗਿਆ। SIT ਦੇ ਤਰਫੋਂ ਜਿਹੜੇ ਦੀ ਪੇਸ਼ ਹੋਏ ਵਕੀਲ ਤੇ ਜਿਹੜੇ ਸਰਕਾਰ ਦੇ ਤਰਫੋਂ ਪੇਸ਼ ਹੋਏ ਜਿਹੜੇ ਵਕੀਲ, ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਰਿਕੁਐਸਟ ਕੀਤੀ ਆ ਕਿ ਜਦੋਂ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਨੂੰ ਇਹ ਬਲੈਂਕਟ ਬੇਲ ਦਿੱਤੀ ਗਈ ਆ 7 ਦਿਨ ਵਾਲੀ, ਤੇ ਉਹ ਉਦੋਂ ਸਾਨੂੰ ਪੁੱਛਿਆ ਹੀ ਨਹੀਂ ਗਿਆ, ਸਾਨੂੰ ਜਿਹੜਾ ਜੀ ਉਹ ਸੁਣਿਆ ਨਹੀਂ ਗਿਆ। ਇਸ ਕਰਕੇ ਸਾਡਾ ਵੀ ਪੱਖ ਜਿਹੜਾ ਜੀ ਇਹਦੇ ਵਿੱਚ ਜਾਣਿਆ ਜਾਵੇ, ਜਿਹਦੇ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਉਮਰਾ ਨੰਗਲ ਹੋਰਾਂ ਨੂੰ ਜਿਹੜਾ ਜੀ ਉਹ ਨੋਟਿਸ ਜਾਰੀ ਕੀਤਾ। ਇਹ ਕਿਹਾ ਕਿ ਸਰਕਾਰ ਦੇ ਤਰਫੋਂ ਆਈ ਇਸ ਐਪਲੀਕੇਸ਼ਨ ਦੇ ਉੱਤੇ ਉਹ ਆਪਣਾ ਜਿਹੜਾ ਜੀ ਇਹ ਪੱਖ ਰੱਖਣ ਕਿ ਇਹ ਕਿਉਂ ਇਹ ਜਿਹੜੀ ਬਲੈਂਕਟ ਬੇਲ ਹੈ ਇਹਨੂੰ ਰੱਦ ਕਿਉਂ ਨਾ ਕਰ ਦਿੱਤਾ ਜਾਵੇ। 25 ਮਾਰਚ ਨੂੰ ਇਹਦੀ ਜਿਹੜੀ ਹੈ ਜੀ ਉਹ ਸੁਣਵਾਈ ਹੋਊਗੀ। ਜਿਹੜਾ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ IG ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਨੇ ਜੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ, ਉਹ ਇਸ ਮਾਮਲੇ ਦੇ ਵਿੱਚ ਬੇਲ ਜਿਹੜੀ ਜੀ ਉਹ ਲੈ ਗਏ, ਬੇਲ ਉਹਨਾਂ ਦੀ ਹੋ ਗਈ। ਪਰ ਜਿਹੜਾ ਬਹਿਬਲ ਕਲਾਂ ਗੋਲੀ ਕਾਂਡ ਹੈ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਅਜੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਆ, ਔਰ ਇਹਨੂੰ ਪਹਿਲਾਂ ਜਿਹੜਾ SIT ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਜੀ ਉਹ ਲਿਆਂਦਾ ਜਾ ਸਕਦਾ ਜਦੋਂ ਉਹ ਜੇਲ੍ਹ ਦੇ ਵਿੱਚ ਸੀਗੇ। ਉਸ ਤੋਂ ਪਹਿਲਾਂ ਹਾਈ ਕੋਰਟ ਨੇ ਜਿਹੜੀ ਸੀ ਇਹ ਰਾਹਤ ਦੇ ਦਿੱਤੀ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਨੂੰ, ਔਰ ਹੁਣ ਜਿਹੜੀ ਹੈ ਜੀ ਇਹ ਬਲੈਂਕਟ ਬੇਲ ਰੱਦ ਕਰਵਾਉਣ ਦੇ ਵਾਸਤੇ SIT ਜਿਹੜੀ ਹੈ ਜੀ ਉਹ ਹਾਈ ਕੋਰਟ ਦੇ ਵਿੱਚ ਪਹੁੰਚੀ ਹੈ। ਜੀ, ਅਤੇ ਅਖੀਰਲਾ ਸਵਾਲ ਕਰਾਂਗੇ ਸਰੋਤਿਓ, ਜੇ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਪੁੱਛਣਾ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਅੱਗੇ ਗੱਲ ਕਰਦੇ ਹਾਂ, ਕਦੀ ਰੈਲੀ ਖੇਡਦੇ ਆ ਪੋਲੀਟੀਸ਼ੀਅਨ ਪਾਰਟੀਆਂ ਜਿੰਨੀਆਂ ਵੀ ਆ, ਅਤੇ ਹੁਣ ਚੌਂਕੀਦਾਰ ਵੀ ਖੇਡ ਰਹੀਆਂ, ਅਤੇ ਇਸ ਦੇ ਵਿੱਚ ਕੀ ਹੈਗਾ, ਬੜੀਆਂ ਇੱਕ ਦੂਸਰੇ ਨੂੰ ਇਸ ਦੇ ਵਿੱਚ ਗੱਲਾਂ ਕਹੀਆਂ ਗਈਆਂ। ਐਕਚੁਅਲੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਮੈਂ ਵੀ ਚੌਕੀਦਾਰ ਇਸ ਜਿਹੜਾ ਮੁਹਿੰਮ ਸੀਗਾ ਜੀ ਉਹਨੂੰ ਭਾਰਤੀ ਜਨਤਾ ਪਾਰਟੀ ਨੇ ਪ੍ਰਚਾਰਿਆ, ਉਭਾਰਿਆ। ਇਹਦੋਂ ਪਹਿਲਾਂ 4 ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਇੱਕ ਨਾਅਰਾ ਤੇ ਮੁਹਿੰਮ ਸ਼ੁਰੂ ਕੀਤੀ ਸੀਗੀ ਕਿ ਮੋਦੀ ਹੈ ਤਾਂ ਮੁਮਕਿਨ ਹੈ। ਉਹ ਚੱਲਿਆ ਨਹੀਂ ਨਾਅਰਾ, ਨਾ ਉਹ ਨਾਅਰਾ ਚੱਲਿਆ, ਨਾ ਉਹ ਮੁਹਿੰਮ ਜਿਹੜੀ ਸੀ ਉਹ ਭਖੀ। ਫਿਰ ਝੱਟ ਦੇਣੀ ਜਿਹੜਾ ਜੀ ਨਵੀਂ ਇਹ ਮੁਹਿੰਮ ਸ਼ੁਰੂ ਕੀਤੀ ਗਈ, ਮੈਂ ਵੀ ਚੌਕੀਦਾਰ। ਔਰ ਜਿਹੜਾ ਸੀਗਾ ਜਦੋਂ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਆਪਣੇ ਟਵਿੱਟਰ ਦੇ ਉੱਤੇ ਲਿਖਿਆ ਕਿ ਮੈਂ ਵੀ ਚੌਕੀਦਾਰ, ਤੇ ਬਾਕੀ ਜਿਹੜੇ ਮੰਤਰੀ ਤੇ ਭਾਜਪਾ ਦੇ ਆਗੂ ਸੀਗੇ ਉਹਨਾਂ ਨੇ ਵੀ ਜਿਹੜਾ ਸੀਗਾ ਆਪਣੇ ਜਿਹੜੇ ਟਵਿੱਟਰ ਸੀ ਉਹਨਾਂ ਦੇ ਉੱਤੇ ਮੈਂ ਵੀ ਚੌਕੀਦਾਰ ਲਿਖ ਦਿੱਤਾ। ਜਿਹੜੇ ਭਾਜਪਾ ਦੇ ਭਾਈਵਾਲ ਸੀ ਉਹਨਾਂ ਨੇ ਚੌਕੀਦਾਰ ਜਿਹੜਾ ਜੀ ਉਹ ਨਹੀਂ ਲਿਖਿਆ, ਪਰ ਇਹਦੇ ਉੱਤੇ ਕਾਂਗਰਸ ਨੇ ਜਿਹੜਾ ਜੀ ਉਹ ਤੰਜ ਜ਼ਰੂਰ ਜਿਹੜੇ ਸੀ ਉਹ ਕੱਸੇ। ਔਰ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਜੀ ਕਿ ਜਦੋਂ ਰਫਾਲ ਜਹਾਜ਼ਾਂ ਦੇ ਸੌਦੇ ਦੇ ਵਿੱਚ ਚੌਕੀਦਾਰ ਰੰਗੇ ਹੱਥੀਂ ਫੜਿਆ ਗਿਆ ਤਾਂ ਉਹਨੇ ਸਮੁੱਚੇ ਦੇਸ਼ ਨੂੰ ਚੌਕੀਦਾਰ ਬਣਾਉਣ ਦਾ ਬੀੜਾ ਜਿਹੜਾ ਜੀ ਉਹ ਚੁੱਕ ਲਿਆ। ਰਾਹੁਲ ਗਾਂਧੀ ਨੇ ਇਹ ਵੀ ਗੱਲ ਕਹੀ ਕਿ ਚੌਕੀਦਾਰ ਚੋਰੀ ਕਰਦਾ ਫੜਿਆ ਗਿਆ, ਤੇ ਹੁਣ ਉਹ ਕਹਿ ਰਿਹਾ ਕਿ ਸਾਰਾ ਹਿੰਦੁਸਤਾਨੀ ਜਿਹੜਾ ਉਹ ਚੌਕੀਦਾਰ ਹੈ। ਇਹ ਵੀ ਜਿਹੜਾ ਜੀ ਉਹਨੇ ਗੱਲ ਕਹੀ ਕਿ ਰਫਾਲ ਸੌਦੇ ਦੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਜਿਹੜਾ ਜੀ ਉਹ ਜਵਾਬ ਦੇਣ ਕਿ ਇਹਦੇ ਵਿੱਚ ਕੀ ਹੇਰਾਫੇਰੀ ਹੋਈ ਆ। ਜਿਹੜਾ ਇਹ ਚੌਕੀਦਾਰ ਜਿਹੜਾ ਚੱਲ ਰਿਹਾ ਦੋਨਾਂ ਜਿਹੜਾ ਜੀ ਪਾਰਟੀਆਂ ਦੇ ਵੱਲੋਂ, ਮੇਨ ਪਾਰਟੀਆਂ ਦੇ ਵੱਲੋਂ, ਉਹਦੇ ਵਿੱਚ ਲੋਕਾਂ ਨੂੰ ਆਈਆਂ ਜਿਹੜੀਆਂ ਮੁਸ਼ਕਲਾਂ, ਗਰੀਬੀ ਜਿਹੜੀ ਜੀ ਉਹ ਕਿੰਨੀ ਹੋ ਗਈ,
ਆਪਾਂ ਕੱਲ ਅੰਕੜੇ ਦਿੱਤੇ ਸੀਗੇ ਕਿ ਕਿੰਨੀਆਂ ਨੌਕਰੀਆਂ ਜਿਹੜੀਆਂ ਜੀ ਉਹ ਘਟ ਗਈਆਂ। 2 ਕਰੋੜ ਹਰ ਸਾਲ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ। ਕਿਸਾਨਾਂ ਦੇ ਵਾਸਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਜਿਹੜਾ ਉਹ ਕੀਤਾ ਗਿਆ ਸੀਗਾ। 15-15 ਲੱਖ ਰੁਪਏ ਲੋਕਾਂ ਦੇ ਖਾਤਿਆਂ ਦੇ ਵਿੱਚ ਆਉਣ ਦਾ ਵਾਅਦਾ ਜਿਹੜਾ ਸੀ ਉਹ ਕੀਤਾ ਗਿਆ ਸੀਗਾ। ਦੇਸ਼ ਦੀ ਜਿਹੜੀ ਆਰਥਿਕਤਾ ਸੀ ਉਹਨੂੰ ਹੁੰਗਾਰਾ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ। ਰਾਤੋਂ ਰਾਤ GST ਜਿਹੜੀ ਜੀ ਉਹ ਗਲਤ ਤਰੀਕੇ ਨਾਲ ਲਾਤੀ। ਮੁੜ ਕੇ ਕਿੰਨੀਆਂ ਉਹਦੇ ਵਿੱਚ ਚੇਂਜਸ ਜਿਹੜੀਆਂ ਜੀ ਉਹ ਕੀਤੀਆਂ। ਲੋਕਾਂ ਦੀ ਜਿਹੜੀ ਸਾਲਾਂ ਦੀ ਕਮਾਈ ਸੀ ਉਹ ਨੋਟਬੰਦੀ ਕਰਕੇ ਬਾਵਜੂਦ ਇਹਦੇ ਕਿ ਜਿਹੜੀਆਂ ਸਲਾਹਾਂ ਦਿੱਤੀਆਂ ਗਈਆਂ ਸੀ ਕਿ ਨਾ ਕੀਤੀ ਜਾਵੇ ਨੋਟਬੰਦੀ, ਉਹ ਸਲਾਹਾਂ ਨੂੰ ਦਰਕਨਾਰ ਕਰਕੇ ਨੋਟਬੰਦੀ ਕਰਕੇ ਲੋਕਾਂ ਦੇ ਕਮਾਏ ਹੋਏ ਪੈਸੇ ਜਿਹੜੇ ਸੀ ਉਹ ਮਿੱਟੀ ਕਰ ਦਿੱਤੇ, ਆਪਣੇ ਜਿਹੜੇ ਸੀ ਉਹ ਤਬਦੀਲ ਕਰਤੇ। ਇਹ ਉਹ ਮੁੱਦੇ ਨੇ ਜਿਹੜੇ ਸਾਹਮਣੇ ਆਉਣੇ ਚਾਹੀਦੇ ਨੇ, ਜਿਨ੍ਹਾਂ ਦੇ ਉੱਤੇ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਨੇ। ਪਰ ਸਵਾਲ ਇਹ ਆ, ਇਹ ਸਾਰੇ ਚੌਕੀਦਾਰ ਖੇਡੀ ਜਾਂਦੇ ਆ। ਹਾਂ, ਇਹ ਵੀ ਆ ਕਿ ਇੱਕ ਸਟਾਇਰ ਇਹ ਵੀ ਚੱਲ ਰਿਹਾ ਕਿ ਹੁਣ ਪੜ੍ਹਾਈ ਲਿਖਾਈ ਉਨੀ ਕਾ ਮੋਹਰੇ ਡਾਕਟਰ, ਇੰਜੀਨੀਅਰ, ਵਕੀਲ ਤਾਂ ਜਿਹੜੇ ਜੀ ਉਹ ਲਿਖ ਨਹੀਂ ਸਕਦੇ, ਚੌਕੀਦਾਰ ਹੀ ਲਿਖਣਗੇ ਜੀ। ਜੀ ਤੇ ਸਰੋਤਿਓ, ਅਸੀਂ ਆਨੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਦੇ ਹਾਂ। ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਪੁੱਛ ਸਕਦੇ ਹੋ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। 4082725200। ਇਸ ਹਿੱਸੇ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਨੇ ਜੀ। ਅਤੇ ਜੁੜਦੇ ਹਾਂ, ਲੈਂਦੇ ਹਾਂ ਆਪਣੇ ਕਾਲਰਸ ਵੀ। ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਸਾਡੇ ਨਾਲ ਜੁੜੇ ਹੋਏ ਨੇ ਅਵਤਾਰ ਸਿੰਘ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੇ ਪੰਨੂ ਸਾਹਿਬ, ਕੀ ਹਾਲ ਜੀ? ਫਤਿਹ ਜੀ, ਮਿਹਰਬਾਨੀ ਜੀ। ਪੰਨੂ ਸਾਹਿਬ, ਮੈਂ ਦੇਖ ਰਿਹਾ ਸੀਗਾ ਕਾਫੀ ਸਮੇਂ ਤੋਂ, ਆਪਾਂ ਸਾਰੇ ਸਰੋਤੇ ਜਾਣਦੇ ਕਿ ਜੋ ਹਜ਼ੂਰ ਸਾਹਿਬ ਦਾ ਗੁਰਦੁਆਰਾ ਤਖਤ, ਪੰਜਵਾਂ ਤਖਤ ਹੈ, ਉੱਥੇ BJP ਦਾ ਕਾਫੀ ਸਮੇਂ ਤੋਂ ਕਬਜ਼ਾ ਆ, ਤੇ ਹੁਣ ਦਿੱਲੀ ਤੇ ਵੀ ਹੋ ਗਿਆ ਕਬਜ਼ਾ। ਚਲੋ, ਇਹ ਵੀ ਉਹਨਾਂ ਦੇ ਭਾਗੀ ਹੋਵੇ। ਤੇ ਇੱਕ ਮੈਂ ਗੁਰਦੁਆਰੇ ਦੇ ਵਿੱਚ ਦੇਖ ਰਿਹਾ ਸੀ ਪ੍ਰੋਗਰਾਮ, ਮਹਾਰਾਜ ਦਾ ਪ੍ਰਕਾਸ਼ ਆ, ਮੋਹਰੇ ਸਾਰੀ ਸੰਗਤ ਦਸਤਾਰਾਂ ਵਾਲੀ ਬੈਠੀ ਆ, ਗਾਤਰਿਆਂ ਵਾਲੀ। ਉਹ ਸਟੇਜ ਤੇ ਵੀ ਗਾਤਰਿਆਂ ਵਾਲੇ ਤੇ ਮੋਹਤਵਾਰ ਬੰਦੇ ਬੈਠੇ ਸਿੱਖ ਕੌਮ ਦੇ, ਤੇ ਉੱਥੇ ਪੰਡਤ ਗੀਤਾ ਦਾ ਪਾਠ ਕਰ ਰਿਹਾ, ਤੇ ਮਗਰ ਸਾਰੀ ਸੰਗਤ ਗੀਤਾ ਦਾ ਪਾਠ ਕਰ ਰਹੀ ਆ। ਮਹਾਰਾਜ ਦਾ ਪ੍ਰਕਾਸ਼ ਆ। ਤੇ ਕੀ ਸਮਝਿਆ ਜਾਵੇ ਵੀ ਹੁਣ ਪੰਥਕ ਸਰਕਾਰ ਜਿਹੜੀ ਆ ਪ੍ਰਾਪਰਟੀਆਂ ਵੇਚਣ ਦੇ ਨਾਲ ਸਿੱਖ ਕੌਮ ਨੂੰ ਵੀ ਲੀਜ਼ ਤੇ ਦੇ ਦਿੱਤਾ ਜੀ, RSS ਨੂੰ ਜਾਂ BJP ਨੂੰ। ਇਹਦੇ ਬਾਰੇ ਮਾੜਾ ਜਿਹਾ ਪਾਇਓ ਜੀ ਚਾਨਣਾ। ਬਹੁਤ ਧੰਨਵਾਦ। ਥੈਂਕ ਯੂ ਜੀ। ਸੁਣ ਲੈਂਦੇ ਹੋ ਭੈਣ ਜੀ ਮਾੜਾ ਜੀ। ਦੇਖੋ, ਜਿਹੜੇ ਇੱਥੇ ਅਹੁਦੇ ਰਿਓੜੀਆਂ ਵਾਂਗੂ ਵੰਡੇ ਜਾ ਰਹੇ ਆ ਪੰਜਾਬ ਦੇ ਵਿੱਚ, ਜਿਹੜੇ ਬਾਦਲ ਦਲ ਦੇ ਵੱਲੋਂ ਪਿਛਲੇ ਦਿਨਾਂ ਤੋਂ, ਕਦੇ ਉਹ ਯੂਥ ਦੇ ਰੂਪ ਦੇ ਵਿੱਚ ਤੇ ਕਦੇ ਜਿਹੜਾ ਦੀ ਦੂਜੇ ਰੂਪ ਦੇ ਵਿੱਚ, ਉਹ ਕੌਣ ਨੇ ਜਿਹੜੇ ਵੰਡ ਰਹੇ ਆ ਅਹੁਦੇ ਜਿਹੜਾ ਜੀ। ਤੇ ਮੈਂ ਇਹਨੂੰ ਕੰਪੇਅਰ ਜਿਹੜਾ ਜੀ ਉਹ ਤਰਨਤਾਰਨ ਦੇ ਵਿੱਚ ਵੀ ਜਿਹੜਾ ਜੀ ਉਹ ਕਰੂੰਗਾ, ਜਿੱਥੋਂ ਜਗੀਰ ਕੌਰ ਹੋਰਾਂ ਨੂੰ ਇਹਨਾਂ ਨੂੰ ਉਮੀਦਵਾਰ ਬਣਾਇਆ ਖਡੂਰ ਸਾਹਿਬ ਹਲਕੇ ਤੋਂ। ਉੱਥੇ ਜਿਹੜੀ ਰੈਲੀ ਦੀ ਸ਼ੁਰੂਆਤ ਹੁੰਦੀ ਆ, ਉਸੇ ਦਿਨ ਸ਼ਾਮ ਨੂੰ ਸ਼ਰਾਬ ਵਰਤਾਈ ਜਿਹੜੀ ਜੀ ਉਹ ਜਾਂਦੀ ਹੈ। ਸ਼ਰਾਬ ਪੀਣ ਵਾਲੇ ਕੌਣ ਨੇ? ਸਵਾਲ ਇਹ ਆ, ਪੀਣ ਵਾਲੇ ਕੌਣ ਹੈ? ਇਹ ਅਹੁਦੇ ਲੈਣ ਵਾਲੇ ਜਿਹੜਾ ਜੀ ਉਹ ਕੌਣ ਹੈ? ਲੋਕਾਂ ਨੇ ਜਦੋਂ ਜ਼ਮੀਰਾਂ ਗਹਿਣੇ ਧਰ ਦਿੱਤੀਆਂ ਹੋਣ, ਜਦੋਂ ਉਹਨਾਂ ਦੇ ਪੱਲੇ ਹੀ ਜਿਹੜਾ ਜੀ ਉਹ ਕੱਖ ਨਾ ਰਿਹਾ ਹੋਵੇ, ਫਿਰ ਉੱਥੇ ਤੁਸੀਂ ਸਵਾਲ ਜਿਹੜਾ ਜੀ ਉਹ ਕੀ ਕਰੋਗੇ? ਲੋਕਾਂ ਨੂੰ ਸ਼ਾਇਦ ਭੁੱਲ ਗਿਆ ਹੋਇਆ ਕਿ ਇੱਥੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਸੀ ਹੋਈ, ਕਿਵੇਂ ਸ਼ਾਂਤਮਈ ਬੈਠੇ ਲੋਕਾਂ ਦੇ ਉੱਤੇ ਗੰਦਾ ਪਾਣੀ ਸੀਵਰੇਜ ਵਾਲਾ ਲਿਆ ਕੇ ਸੁੱਟਿਆ ਗਿਆ, ਗੋਲੀ ਜਿਹੜੀ ਸੀ ਉਹ ਚਲਾਈ ਗਈ, ਬੱਸਾਂ ਥੱਲੇ ਦੇ ਕੇ ਲੋਕ ਜਿਹੜੇ ਸੀ ਉਹ ਮਿੱਧੇ ਗਏ। ਲੋਕਾਂ ਨੂੰ ਯਾਦ ਨਹੀਂ ਬਹੁਤਾ ਕੁਛ ਜਿਹੜਾ ਜੀ ਹੋ ਰਿਹਾ। ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ, ਅੱਜ ਤੋਂ ਕੁਛ ਹਫ਼ਤੇ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ
ਇਹ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਇਹ ਸਿੱਧਾ ਦਖਲ ਆ ਕਿ ਤਖਤ ਜਿਹੜਾ ਹਜ਼ੂਰ ਸਾਹਿਬ ਹੈ ਉੱਥੇ ਦਾ ਪ੍ਰਧਾਨ ਜਿਹੜਾ ਜੀ ਉਹ ਮਹਾਰਾਸ਼ਟਰ ਦੀ ਸਰਕਾਰ ਹੋਊਗੀ। ਬਾਅਦ ਦੇ ਵਿੱਚ ਇਹ ਵੀ ਟਵੀਟ ਆ ਗਏ ਕਿ ਨਹੀਂ, ਮਸਲਾ ਹੱਲ ਕਰ ਲਿਆ ਗਿਆ, ਜਿਹੜੀ ਸੋਧ ਕੀਤੀ ਗਈ ਸੀ ਸੰਵਿਧਾਨ ਦੇ ਵਿੱਚ ਉਹ ਵਾਪਸ ਲੈ ਲਈ ਗਈ ਆ। ਕੋਈ ਵਾਪਸ ਨਹੀਂ ਲਈ ਗਈ। ਕਿਹਨੇ ਵਾਪਸ ਲਈ ਆ? ਜਿਹੜੀ ਸੋਧ ਕੀਤੀ ਜਾਂਦੀ ਆ ਇਉਂ ਕਿਸੇ ਬੰਦੇ ਦੇ ਬਿਆਨ ਦੇ ਦੇਣ ਦੇ ਨਾਲ ਸੋਧ ਨਾ ਹੁੰਦੀ ਆ ਨਾ ਵਾਪਸ ਹੁੰਦੀ ਆ। ਉਹ ਤਾਂ ਵਿਧਾਨ ਸਭਾ ਦਾ ਸੈਸ਼ਨ ਹੋਊਗਾ, ਉਹਦੇ ਵਿੱਚ ਸੋਧ ਜਿਹੜੀ ਉਹ ਵਾਪਸ ਲਈ ਜਾਊਗੀ। ਉਹ ਦੇ ਦਿੱਤਾ ਇੱਕ ਕਿਸਮ ਦੇ ਨਾਲ। ਉਦੋਂ ਰੌਲਾ ਪਾਉਣ ਵਾਲੇ ਲੋਕ ਜਿਹੜੇ ਸੀਗੇ ਜੀ, ਉਹ ਕੁਛ ਹਫ਼ਤਿਆਂ ਤੋਂ ਬਾਅਦ ਉਹਨਾਂ ਨੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਜਿਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬਣਾਇਆ, ਔਰ ਮਨਜਿੰਦਰ ਸਿੰਘ ਸਿਰਸਾ ਹੋਰੀ ਭਾਰਤੀ ਜਨਤਾ ਪਾਰਟੀ ਦੇ MLA ਨੇ। ਉਹ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਚੋਣ ਜਿਹੜਾ ਉਹ ਜਿੱਤੇ ਸੀਗੇ। ਮੈਂ ਕੱਲ ਵੀ ਗੱਲ ਸਾਂਝੀ ਕੀਤੀ ਸੀ, ਜਦੋਂ HD ਦੇਵਗੌੜਾ ਹੋਰਾਂ ਦੀ ਸਰਕਾਰ ਬਣੀ ਸੀ, ਬਲਵੰਤ ਸਿੰਘ ਰਾਮੂਵਾਲੀਆ ਹੋਰੀ ਉਹਦੇ 'ਚ ਮੰਤਰੀ ਲਏ ਗਏ ਸੀ। ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਤੇ ਹੱਦ ਗ੍ਰੰਥੀ ਰਾਣੇ ਜਦੋਂ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਇੱਕਦਮ ਮੂਹਰੇ ਹੋਏ ਦੇਵਗੌੜਾ ਸਾਹਿਬ ਤੋਂ ਬਾਅਦ, ਤਾਂ ਉਹਨਾਂ ਨੇ ਇਸ਼ਾਰਾ ਕੀਤਾ ਵੀ ਤੁਹਾਡੀ ਦਾੜੀ ਰੰਗੀ ਹੋਈ ਆ, ਇਸ ਕਰਕੇ ਤੁਹਾਨੂੰ ਇਹ ਜਿਹੜਾ ਸਿਰੋਪਾ ਨਹੀਂ ਦਿੱਤਾ ਜਾ ਸਕਦਾ। ਉਹ ਉਦੋਂ ਸੀ। ਅੱਜ ਜਿਹੜੇ ਦਾੜੀ ਰੰਗੀ ਵਾਲੇ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦੇ MLA, ਉਹਨਾਂ ਨੂੰ ਪ੍ਰਧਾਨਗੀ ਦੀ ਕੁਰਸੀ ਦੇ ਉੱਤੇ ਬਿਠਾ ਦਿੱਤਾ ਗਿਆ ਆ। ਬਿਠਾ ਤਾਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਦਿੱਤੇ ਗਏ ਆ। ਅੱਜ ਇਹ ਉਹ ਮਨਜਿੰਦਰ ਸਿੰਘ ਸਿਰਸਾ ਹੋਰਾਂ ਵਾਂਗੂ ਸਾਹਮਣੇ ਨਜ਼ਰ ਨਹੀਂ ਆਉਂਦੇ, ਇਨਵਿਜ਼ਬਲ ਆ, ਪਰ ਦਿਸ ਪੈਣਗੇ। ਪਤਾ ਸਾਰਿਆਂ ਨੂੰ ਕਿਹੜੇ ਕਿਹੜੇ ਲਿਆ ਕੇ ਜਿਹੜਾ ਜੀ ਇੱਥੇ ਬਿਠਾਏ ਗਏ ਆ, ਕਿਵੇਂ ਬਿਠਾਏ ਗਏ ਆ, ਕਿੰਨੇ ਪੈਸੇ ਜਿਹੜੇ ਜੀ ਉਹਨਾਂ ਨੂੰ ਦਿੱਤੇ ਜਾ ਰਹੇ ਆ। ਜੇ ਨਹੀਂ ਕਿਸੇ ਨੂੰ ਪਤਾ ਲੱਗ ਰਿਹਾ ਤੇ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ। ਕਿਉਂ? ਕਿਉਂਕਿ ਉਹਨਾਂ ਦੇ ਜ਼ਮੀਰ ਜਿਹੜੇ ਅਧੀਏ ਪਊਏ ਦੇ ਉੱਤੇ ਐਸੇ ਲਾ ਦਿੱਤੇ ਗਏ ਆ। ਇਹ ਕੋਈ ਓਵਰਨਾਈਟ ਨਹੀਂ ਹੋਇਆ ਜੀ, ਇਹ ਕਈ ਸਾਲਾਂ ਤੋਂ ਜਿਹੜੀ ਪ੍ਰੈਕਟਿਸ ਸੀਗੀ ਉਹ ਜਾਰੀ ਸੀਗੀ। ਹੁਣ ਕਰਦਿਆਂ ਕਰਦਿਆਂ ਇਹ ਜਿਹੜੀ ਉਹਨਾਂ ਦੀ ਫਸਲ ਸੀ ਨਾ ਜੀ, ਉਹ ਉੱਗ ਪਈ ਆ। ਜੀ ਜੀ ਬਿਲਕੁਲ ਜੀ, ਐਸੀ ਉੱਗੀ ਆ ਫਿਰ ਮੁੱਕਦੀ ਨਹੀਂ। ਸਰਬਜੀਤ ਸਿੰਘ ਜੀ ਕੈਨੇਡਾ ਤੋਂ। ਹੈਲੋ, ਹਾਂਜੀ ਪੰਨ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਪੰਨ ਭਾਈ, ਮੈਂ 2-3 ਸਵਾਲ ਨੇ। ਪਹਿਲਾ ਸਵਾਲ ਇਹ ਹੈ, ਤੁਸੀਂ ਜਿਹੜੇ ਅੱਗੇ ਪੂਰੇ ਦੀ ਗੱਲ ਕਰਦੇ ਹੋ ਉਹ ਤਾਂ ਚਲੋ ਪਤਾ ਲੱਗ ਹੀ ਗਿਆ ਕਿ ਮਤਲਬ ਉਹਦੇ ਤੇ ਡੁੱਲ ਜਾਂਦੇ ਆ। ਤੇ ਇੱਕ ਜਿਹੜੀ ਹੁਣ ਨਸ਼ਾ ਪੱਤਾ ਵੀ ਆਪਣੇ ਪੰਜਾਬੀਆਂ ਦੇ ਵਿੱਚ ਵੜ ਗਿਆ ਆ, ਉਹਦੇ ਕਰਕੇ ਵੀ ਆ। ਤੀਜੀ ਬਿਮਾਰੀ ਮੇਰੇ ਖਿਆਲ ਸਾਰਿਆਂ ਨਾਲ ਵੱਡੀ ਜਿਹੜੇ ਸਮਾਰਟਫੋਨ ਆ ਗਏ ਆ। ਸਮਾਰਟਫੋਨ ਆਉਣ ਕਰਕੇ ਤਾਂ ਮੇਰਾ ਖਿਆਲ ਉਹ ਸਿਰਫ ਇੱਕ ਉਹ ਐਂਟਰਟੇਨਮੈਂਟ ਦੇ ਵਿੱਚ ਹੀ ਮਤਲਬ ਜਿਹੜੇ ਉੱਥੇ ਦੇ ਲੋਕੀ ਆ ਉਹ ਰਹਿ ਗਏ ਆ ਕਿ ਮਤਲਬ ਇੱਕ ਦੂਜੇ ਦੇ ਨਾਲ ਵੀ ਗੱਲਬਾਤ ਨਹੀਂ ਕਰਦੇ ਹੈਗੇ। ਟੇਬਲ ਤੇ ਵੀ ਬਹਿੰਦੇ ਆ, ਮਤਲਬ ਜਿੱਦਾਂ ਪਰਿਵਾਰ ਆ, ਪਰਿਵਾਰਾਂ ਦੇ ਵਿੱਚ ਵੀ ਇੱਕ ਦੂਜੇ ਦੇ ਨਾਲ ਨਹੀਂ ਬਹਿੰਦੇ। ਮੇਰਾ ਖਿਆਲ ਤਾਂ ਵੀ ਬਹੁਤ ਵੱਡਾ ਇਹ ਫਾਟਕ ਪੈ ਚੁੱਕਾ ਆ। ਤੇ ਤੀਜੀ ਗੱਲ ਮੈਂ ਇਹ ਪੁੱਛਣੀ ਚਾਹੁੰਦਾ ਆ ਕਿ ਜਦੋਂ ਪਿੱਛੇ ਜਿਹੇ ਇਲੈਕਸ਼ਨਾਂ ਹੋਈਆਂ ਪੰਜਾਬ ਦੇ ਵਿੱਚ, ਉਦੋਂ ਆਪਣੇ ਅਕਾਲੀ ਦਲ ਦੇ ਕਹਿੰਦੇ ਸੀਗੇ ਕਿ ਮਤਲਬ ਜਿਹੜੇ ਕਾਂਗਰਸ ਆ ਤੇ ਉਹਨਾਂ ਨੂੰ ਅਸੀਂ ਪੈਸਾ ਦਿੰਦੇ ਆ ਤੇ ਉਹ ਇਲੈਕਸ਼ਨ ਲੜੇ ਤੇ ਕੈਪਟਨ ਸਾਹਿਬ ਅੱਗੇ ਆਵੇ। ਤੇ ਉਦੋਂ ਉਹ ਮਤਲਬ ਕਾਂਗਰਸ ਇੰਨੀ ਪਿੱਛੇ ਜਾ ਗਈ ਸੀਗੀ ਤੇ ਉਹ ਹੁਣ ਜਿੱਤ ਕੇ ਮੋਹਰੇ ਆਇਆ ਤੇ ਹੁਣ ਅਕਾਲੀ ਦਲ ਹੁਣ ਪਿੱਛੇ ਚੱਲ ਗਿਆ ਆ। ਕੀ ਇਹ ਇੱਕ ਦੂਜੇ ਦੇ ਨਾਲ ਜ਼ੁਲਮ ਕਰ ਰਹੇ ਆ? ਕੀ ਇਹ ਇਹਦੇ ਬਾਰੇ? ਥੈਂਕ ਯੂ। ਤੇ ਤੀਜੀ ਗੱਲ ਇਹ ਹੈ ਕਿ ਬੀਬੀ ਜਗੀਰ ਕੌਰ ਇੰਨੀ ਉਹਨਾਂ ਨੂੰ ਸਜ਼ਾ ਹੋਈ ਆ ਤੇ ਉਹ ਫਿਰ ਇਲੈਕਸ਼ਨ ਲੜ ਰਹੀ ਆ। ਕੀ ਕੋਈ ਸੰਵਿਧਾਨ ਹੈਗਾ ਵੀ ਕਿ ਸਿਰਫ ਪਾੜ ਪੋੜ ਕੇ ਇੱਕ ਕਾਗਜ਼ਾਂ ਦੇ ਵਿੱਚ ਹੀ ਕਾਨੂੰਨ ਰੱਖ ਦਿੱਤਾ ਕਿ ਗਰੀਬਾਂ ਲਈ ਤੇ ਦੂਜਿਆਂ ਲਈ ਨਹੀਂ ਹੈਗਾ? ਥੈਂਕ ਯੂ। ਦੇਖੋ, ਤੁਹਾਡੇ ਜਿਹੜੇ ਪਹਿਲੇ ਤੋਂ ਸੁਝਾਅ ਨੇ, ਨਸ਼ਾ ਹੋ ਗਿਆ, ਫੋਨ ਹੋ ਗਿਆ, ਤੁਸੀਂ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਦੱਸਤਾ। ਸਵਾਲ ਤਾਂ ਉਹ ਹੈ ਨਹੀਂ। ਸਵਾਲ ਇਹਦੇ ਵਿੱਚ ਇੱਕੋ ਹੀ ਮੈਨੂੰ ਜਿਹੜਾ ਜੀ ਉਹ ਦੱਸਿਆ, ਕਾਂਗਰਸ ਤੇ ਅਕਾਲੀ ਦਲ ਦਾ ਤੁਸੀਂ ਕਿਹਾ ਉਹ ਰਲ ਕੇ ਜਿਹੜਾ ਜੀ ਉਹ ਲੜ ਰਹੇ ਆ। ਬਹੁਤ ਜਗ੍ਹਾ ਦੇ ਉੱਤੇ ਰਲੇ ਹੋਏ ਆ ਜੀ। ਬਹੁਤ ਸਾਰੀਆਂ ਚੀਜ਼ਾਂ ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਤੁਹਾਡੇ ਸਾਹਮਣੇ ਆਉਣਗੀਆਂ ਜੀ। 1-2 ਸੀਟਾਂ ਦੇ ਉੱਤੇ ਇਹ ਕਿਵੇਂ ਆਉਂਦੇ ਨੇ, ਇਹ ਤੁਹਾਨੂੰ ਅਜੇ ਉਮੀਦਵਾਰ ਆ ਲੈਣ ਦਿਓ, ਫਿਰ ਆਪਾਂ ਜਿਹੜੀ ਉਹਦੇ ਉੱਤੇ ਗੱਲ ਕਰਾਂਗੇ ਕਿ ਕਿਵੇਂ ਕਿੱਥੋਂ ਕੀ ਕੈਲਕੂਲੇਸ਼ਨ ਜਿਹੜੀ ਆ ਜੀ ਉਹ ਕਰਕੇ ਇਹ ਉਮੀਦਵਾਰ ਉਤਾਰੇ ਗਏ ਆ। ਜਿਹੜੀ ਗੱਲ ਤੁਸੀਂ ਕੀਤੀ ਹੈ ਜਗੀਰ ਕੌਰ ਹੋਰਾਂ ਦੇ ਸਜ਼ਾ ਵਾਲੀ, ਕਿਉਂਕਿ ਅਦਾਲਤ ਨੇ, ਜਿਹੜੀ ਅਦਾਲਤ ਆ ਜੀ, ਉਹਨੇ ਉਹ ਸਜ਼ਾ ਜਿਹੜੀ ਆ ਉਹ ਰੱਦ ਕੀਤੀ ਆ। ਪਿਛਲੀ ਵਿਧਾਨ ਸਭਾ ਦੀ ਚੋਣ ਜਗੀਰ ਕੌਰ ਹੋਰਾਂ ਨੇ ਨਹੀਂ ਸੀ ਲੜੀ ਭਲੱਤ ਤੋਂ, ਜਿੱਥੋਂ ਫਿਰ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜਾ ਜੀ ਉਹ ਜਿੱਤ ਗਏ। ਉਦੋਂ ਉਹਨਾਂ ਦੇ ਉੱਤੇ ਜਿਹੜੀ ਰਿਸਟ੍ਰਿਕਸ਼ਨ ਸੀਗੀ, ਹੁਣ ਉਹਨਾਂ ਦੇ ਉੱਤੇ ਉਹ ਰਿਸਟ੍ਰਿਕਸ਼ਨ ਜਿਹੜੀ ਆ ਜੀ ਉਹ ਨਹੀਂ ਹੈਗੀ। ਅਦਾਲਤੀ ਫੈਸਲਾ ਆ
ਇਸ ਕਰਕੇ ਉਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਕਰਨਾ ਉਹ ਠੀਕ ਨਹੀਂ ਹੋਊਗਾ। ਇਸ ਕਰਕੇ ਸੰਵਿਧਾਨਕ ਤੌਰ ਦੇ ਉੱਤੇ ਉਹ ਚੋਣ ਲੜ ਸਕਦੇ ਆ, ਜਿਹਦੇ ਕਰਕੇ ਉਹ ਉਮੀਦਵਾਰ ਬਣਾਏ ਗਏ। ਜੀ ਜਸਵੰਤ ਸਿੰਘ ਜੀ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਪੰਨੂ ਜੀ, ਮੇਰਾ ਸਵਾਲ ਸੀ ਜੀ, ਇੱਕ ਆਪਣਾ ਆਮ ਜਿਹਦਾ ਲੋਕ ਆ ਸਾਰੇ, ਜਿਸ ਤਰ੍ਹਾਂ ਤੁਸੀਂ ਹੁਣ ਅੰਕੜੇ ਪੇਸ਼ ਕੀਤੇ ਆ ਨਾ ਵੀ ਇੰਨੇ ਜਨਾਨੀਆਂ ਅਨਪੜ੍ਹ ਨੇ, ਇੰਨੇ ਲੋਕ ਅਨਪੜ੍ਹ ਨੇ, ਜੇ ਭਾਜੀ ਆਪਾਂ ਪੰਜਾਬ ਦੀ ਰੇਖਾ ਅੱਜ ਦੇਖੀਏ ਅਨਪੜ੍ਹ ਦੇ ਵਿੱਚ, ਅਨਪੜ੍ਹਤਾ ਦੇ ਵਿੱਚ ਇੰਨੇ ਲੋਕ ਤਾਦਾਦ ਵਿੱਚ ਇੰਨੇ ਨਿੱਘਰੇ ਹੋਏ ਲੋਕ ਅਨਪੜ੍ਹ ਨੇ, ਤੇ ਆਪਾਂ ਹੋਰ ਸਟੇਟਾਂ ਦਾ ਕੰਪੇਅਰ ਕੀ ਕਰਾਂਗੇ ਜੀ, ਜਿੱਥੇ ਆਪਣਾ ਜੀ ਤੁਹਾਨੂੰ ਪਤਾ ਹੀ ਹੈ ਵੀ ਕਿਹਦਾ ਬੋਲਬਾਲਾ ਆਇਆ ਵੀ ਜਨਾਨੀ ਆਹ ਨਹੀਂ ਕਰ, ਲੇਡੀ ਆਹ ਨਹੀਂ ਕਰ, ਲੇਡੀ ਆਹ ਨਹੀਂ ਕਰਦੀ। ਹੁਣ ਆਪਾਂ ਜਿਹੜੇ ਸਕੂਲ ਆ ਦੇਖੋ ਆਮ ਬੰਦੇ ਦੀ ਪਹੁੰਚ ਤੋਂ ਦੂਰ ਬਹੁਤ ਹੋ ਚੁੱਕੇ ਆ ਨਾ ਜੀ, ਵੀ ਆਮ ਲੋਕ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ। ਸਰਕਾਰੀ ਸਕੂਲਾਂ ਤੁਹਾਨੂੰ ਪਤਾ ਭੱਠਾ ਬਹਿ ਗਿਆ ਜੀ, ਪਰ ਗਰੀਬੀ ਵੱਧ ਗਈ ਆ ਜੀ। ਆਪਣਾ ਇੱਕਦਮ ਇਹਨੇ ਪੈਸਾ ਮਨੀ ਚੇਂਜ ਕਰਤੀ ਆ ਜੀ, ਨੌਕਰੀਆਂ ਜੋਬਾਂ ਨਹੀਂ ਦਿੱਤੀਆਂ ਹੈਗੀਆਂ, ਕਿ ਲੋਕਾਂ ਦੇ ਜਿਹੜੇ ਅੱਖਾਂ ਦੇ ਪੱਟੀ ਆ ਕਾਲੀ ਐਨਕ ਹੱਲੇ ਵੀ ਲੱਗੀ ਰਹੂਗੀ ਭਗਤਾਂ ਦੀ, ਜਾਂ ਕੋਈ ਲੋਕ ਬਦਲਣਗੇ ਜੀ, ਚਾਹੇ ਕਾਂਗਰਸ ਚਾਹੇ ਬੀਜੇਪੀ ਹੈ ਜੀ, ਚਾਹੇ ਅਕਾਲੀ ਕੋਈ ਵੀ ਹੈ ਜੀ। ਇਹ ਸਵਾਲ ਹੈ ਭਾਜੀ ਮੇਰਾ, ਭੈਣ ਜੀ ਸੁਣ ਲੈਣ ਦਿਓ ਜੀ। ਥੈਂਕ ਯੂ। ਦੇਖੋ ਮੈਂ ਬਹੁਤ ਵਾਰੀ ਗੱਲ ਜਿਹੜੀ ਜੀ ਉਹ ਕੀਤੀ ਆ, ਆਪਾਂ ਇਹਨੂੰ ਬਹੁਤ ਈਜ਼ੀ ਨਾ ਲਈਏ ਇਸ ਚੀਜ਼ ਨੂੰ, ਕਿ ਜਿਵੇਂ ਆਦਰਸ਼ ਸਕੂਲਾਂ ਦੀ ਗੱਲ ਕੀਤੀ ਹੈ, ਦੋ ਖਬਰਾਂ ਆਪਸ ਦੇ ਵਿੱਚ ਮੇਲ ਖਾਂਦੀਆਂ ਨੇ ਨਾ। ਪੰਚਾਇਤਾਂ ਨੇ ਜਿਹੜਾ ਜੀ ਉਹ ਜ਼ਮੀਨਾਂ ਦੇ ਦਿੱਤੀਆਂ, ਸ਼ਾਮ ਲਾਤੀਆਂ ਵੀ ਆਹ ਚੱਕੋ ਜ਼ਮੀਨਾਂ ਤੇ ਬਣਾਓ ਆਦਰਸ਼ ਸਕੂਲ। ਸਰਕਾਰ ਹੁਣ ਜ਼ਮੀਨਾਂ ਵਾਪਸ ਕਰ ਰਹੀ ਹੈ ਕਿ ਨਹੀਂ, ਸਾਡੇ ਕੋਲੇ ਪੈਸਾ ਨਹੀਂ ਹੈਗਾ ਆਦਰਸ਼ ਸਕੂਲ ਜਿਹੜੇ ਉਹ ਬਣਾਉਣ ਦੇ ਵਾਸਤੇ, ਸਕੂਲ ਬਣਾਉਣ ਦੇ ਵਾਸਤੇ। ਚਲੋ ਇਸ ਕਰਕੇ, ਕਿਉਂਕਿ ਇਹ ਇੱਕ ਸੋਚੀ ਸਮਝੀ ਗਿਣੀ ਮਿੱਥੀ ਜਿਹੜੀ ਜੀ ਉਹ ਸਾਜ਼ਿਸ਼ ਹੈ ਸਿਆਸੀ ਲੋਕਾਂ ਦੀ। ਉਹ ਇਸ ਕਰਕੇ ਜਿਹੜੇ ਅੰਕੜੇ ਜਿਹੜੇ ਪੇਸ਼ ਕੀਤੇ ਆ ਔਰਤਾਂ ਦੇ, ਉਹ ਵੋਟ ਬੈਂਕ ਨੇ ਵਿਚਾਰੀਆਂ ਜਿਹੜੀਆਂ ਜੀ, ਉਹ ਤਾਂ ਜਾਂ ਤਾਂ ਘਰ ਦਾ ਕੰਮਕਾਰ ਜਿਹੜਾ ਕਰਨਗੀਆਂ, ਮਜ਼ਦੂਰੀ ਕਰਦੀਆਂ ਨੇ, ਰੋਟੀ ਪਾਣੀ ਜਿਹੜਾ ਦੀ ਉਹ ਬਣਾਉਣਾ, ਉਹਨਾਂ ਨੂੰ ਉੱਥੋਂ ਤੱਕ ਸੀਮਤ ਜਿਹੜਾ ਦੀ ਉਹ ਰੱਖ ਲਿਆ ਜਾਂਦਾ। ਫਿਰ ਉਹਨੂੰ ਦੱਸ ਦਿੱਤਾ ਜਾਂਦਾ ਵੀ ਆਹ ਚੋਣ ਨਿਸ਼ਾਨ ਹੈ, ਇਹਦੇ ਉੱਤੇ ਜਿਹੜੀ ਦੀ ਉਹ ਵੋਟ ਪਾ ਦੇ। ਉਹ ਓਦਾਂ ਹੀ ਜਿਹੜੀ ਦੀ ਉਹ ਉੱਥੇ ਵੋਟ ਪਾ ਆਉਂਦੀਆਂ ਨੇ। ਇਹ ਵੋਟ ਬੈਂਕ ਹੈ। ਜਿਹੜੇ ਹੁਣ ਕਹਿੰਦੇ ਆ ਕਿ ਇੱਥੇ ਪਾ ਦੇ, ਉਹ ਕਿਹੜਾ ਪੜ੍ਹੇ ਲਿਖੇ ਆ ਜੀ, ਉਹ ਕਿਹੜਾ ਜਾਣਦੇ ਆ ਕਿ ਨੋਟਬੰਦੀ ਦਾ ਅਸਰ ਕੀ ਸੀ, GST ਕੀ ਆ। ਇਹ ਕਿਹਾ ਜਾਂਦਾ ਕਿ ਟੈਕਸ ਪੇਅਰ ਵੀ ਇੱਥੇ ਬਹੁਤ ਥੋੜੇ ਆ, ਇਹ ਭੁੱਲ ਕੇ ਕਿ ਕਿੰਨਾ ਟੈਕਸ ਕਿੰਨੀਆਂ ਚੀਜ਼ਾਂ ਦੇ ਉੱਤੇ ਲੋਕ ਜਿਹੜੇ ਰੋਜ਼ਾਨਾ ਦੇ ਰਹੇ ਆ, ਖਾਣ ਪੀਣ ਦੀਆਂ ਚੀਜ਼ਾਂ ਕਿੱਥੋਂ ਦੀਆਂ ਕਿੱਥੇ ਪਹੁੰਚ ਗਈਆਂ, ਇਹ ਕੌਣ ਉਹਨਾਂ ਨੂੰ ਦੱਸੂਗਾ। ਕਿ ਇੱਕ ਚੀਜ਼ ਜਿਹੜੀ ਮੰਡੀ ਦੇ ਵਿੱਚ ਆਉਂਦੀ ਆ, ਸਬਜ਼ੀ ਮੰਡੀ ਦੇ ਵਿੱਚ ਆਉਂਦੀ ਆ, ਮੰਨ ਲਓ ਉਹ ਟਮਾਟਰ ਹੈ, ਗੰਢਾ ਜਾਂ ਉਹ ਫਰੂਟ ਹੈ ਕੋਈ, ਜਿਹੜੀ ਉੱਥੇ 10 ਰੁਪਏ ਕਿਲੋ ਆ ਮੰਡੀ ਦੇ ਵਿੱਚ ਵਿਕਦੀ, ਜਿਹਦਾ ਮਾਲਕ ਜਿਹੜਾ ਉਹ ਕਿਸਾਨ ਹੈ। ਪਰ ਜਦੋਂ ਉਹ ਜਿਹੜੀ ਰੇਹੜੀ ਦੇ ਉੱਤੇ ਚੜ੍ਹ ਜਾਂਦੀ ਆ, ਉਹੀ ਚੀਜ਼ ਜਿਹੜੀ ਆ ਉਹ 15 ਰੁਪਏ ਕਿਲੋ ਹੋ ਜਾਂਦੀ ਆ। ਉਹ ਕਲੋਨੀਆਂ ਦੀਆਂ ਦੁਕਾਨਾਂ ਦੇ ਉੱਤੇ ਆਉਂਦੀ 20 ਰੁਪਏ ਕਿਲੋ ਜਿਹੜੀ ਹੋ ਜਾਂਦੀ ਆ, ਤੇ ਉਹ ਫੇਰੀ ਵਾਲਿਆਂ ਤੱਕ ਪਹੁੰਚਦੀ ਜਿਹੜੀ 25 ਰੁਪਏ ਹੋ ਜਾਂਦੀ ਆ। ਇਹਦੇ ਵਿੱਚ ਮਰਿਆ ਕੌਣ? ਕਿਸਾਨ। ਜੇ ਕਿਸਾਨ ਮਰਿਆ ਤੇ ਉਹਦੇ ਨਾਲ ਲੱਗਵਾ ਫਿਰ ਕਿਸਾਨ ਮਜ਼ਦੂਰ ਵੀ ਮਰਿਆ, ਜਿਹਦਾ ਜ਼ਿਕਰ ਨਹੀਂ ਹੁੰਦਾ। ਜਿਹੜੀਆਂ ਔਰਤਾਂ ਦੀ ਗੱਲ ਕੀਤੀ ਗਈ ਆ, ਜਿਹੜੀ ਅਨਪੜ੍ਹਤਾ ਦੀ ਜਾਂ ਮਹਿਜ਼ ਵੋਟ ਬੈਂਕ ਦੀ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਨਾਲ ਲਾ ਕੇ ਜਿਹੜੀਆਂ ਉਹ ਦੇਖਣੀਆਂ ਪੈਣਗੀਆਂ। ਕੜੀ ਇੱਕ ਤੋਂ ਅੱਗੇ ਜਿਹੜੀ ਆ ਜੀ ਉਹ ਦੂਸਰੀ ਜੁੜਦੀ ਆ। ਇਹ ਇੱਕ ਸਾਜ਼ਿਸ਼ ਦੇ ਤਹਿਤ ਅਨਪੜ੍ਹ ਲੋਕ ਰੱਖੇ ਗਏ ਆ, ਸਾਜ਼ਿਸ਼ ਦੇ ਤਹਿਤ ਇਹ ਲੋਕ ਅਨਪੜ੍ਹ ਰੱਖੇ ਜਾ ਰਹੇ ਆ। ਮੈਂ ਸਾਰੇ ਅੰਕੜੇ ਤੁਹਾਨੂੰ ਦੱਸੇ ਆ ਕਿ 90% ਤੋਂ ਉੱਪਰ ਔਰਤਾਂ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਨਰਿੰਦਰ ਮੋਦੀ ਕੌਣ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਕੌਣ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਕੀ ਪੰਜਾਬ ਦੇ ਵਿੱਚ ਕੋਈ ਔਰਤ ਆਗੂ ਹੈਗੀ ਆ ਜਾਂ ਸੈਂਟਰ ਦੇ ਵਿੱਚ ਕੋਈ ਔਰਤ ਆਗੂ ਜਿਹੜੀ ਹੈਗੀ ਆ। ਇਹ ਅਨਪੜ੍ਹ ਰੱਖੇ ਗਏ ਆ। ਹੁਣ ਉਹ ਵਿਚਾਰੇ ਲੋਕ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਜੀ ਇਹਨਾਂ ਸਿਆਸੀ ਪਾਰਟੀਆਂ ਦੀ। ਇਹਨਾਂ ਦੇ ਉਹ ਜਿਹੜੇ ਇਹਨਾਂ ਨੇ ਜਾਲ ਬੁਣਿਆ ਸੀ ਨਾ, ਉਹਦੇ ਵਿੱਚ ਉਹ ਆ ਗਏ। ਇਹਦੇ ਵਿੱਚੋਂ ਨਿਕਲ ਸਕਣਾ ਦੇਖੋ ਇੰਪੋਸੀਬਲ ਤਾਂ ਕੁਝ ਵੀ ਨਹੀਂ ਹੁੰਦਾ, ਪਰ ਹਾਲ ਦੀ ਘੜੀ ਜਿਹੜਾ ਜੀ ਉਹ ਸੰਭਵ ਨਹੀਂ ਜਾਪਦਾ। ਮੈਨੂੰ ਨਹੀਂ ਇਹ ਸੰਭਵ ਜਿਹੜਾ ਜਾਪਦਾ ਕਿ ਇਹ ਲੋਕ ਇਹਨਾਂ ਸਿਆਸੀ ਪਾਰਟੀਆਂ ਦੇ ਇਸ ਮਕੜ ਜਾਲ ਦੇ ਵਿੱਚੋਂ ਜਿਹੜਾ ਜੀ ਉਹ ਨਿਕਲ ਸਕਣਗੇ। ਇਹ ਲੋਕ ਜਿਹੜੇ ਨਾ ਉਹ ਵਿਚਾਰੇ ਤਬਾਹੀ ਦੇ ਕੰਢੇ ਦੇ ਉੱਤੇ ਆ ਕੇ ਖੜੇ ਹੋ ਗਏ। 35 ਰੁਪਏ 6 ਜੀ ਜਿਹੜੇ ਆ ਜੀ ਉਹ ਜੇ ਖਾ ਰਹੇ ਆ ਦਿਹਾੜੀ ਦੇ, ਉਹ ਕੀ ਖਾਂਦੇ ਹੋਣਗੇ? ਇਹ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ। ਇਹ ਅੰਕੜੇ ਨੇ, ਇਹ ਬਕਾਇਦਾ ਤੌਰ ਦੇ ਉੱਤੇ ਰਿਪੋਰਟ ਜਿਹੜੀ ਹੈ ਜੀ ਅੱਜ ਜਾਰੀ ਹੋ ਰਹੀ, ਉਹਦੇ ਅੰਕੜੇ ਨੇ। ਰਿਐਲਿਟੀ ਦੇ ਰੂਪ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ। ਲੋਕੀ ਕਈ ਵਾਰੀ ਕਹਿੰਦੇ ਆ ਕਿ ਤੁਸੀਂ ਇਹ ਕਿੱਥੋਂ ਜਿਹੜਾ ਦੀ ਕੱਢ ਲੈਂਦੇ। ਹੁਣ ਇਹ ਜਿਹੜੇ ਅੰਕੜੇ ਨੇ, ਜਦੋਂ ਕੁਝ ਲੋਕ ਇਕੱਠੇ ਹੋ ਕੇ
ਬਣਾਉਂਦੇ ਆ, ਫਿਰ ਉਹਨੂੰ ਚੈਲੰਜ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਇਹ ਉਹ ਸਾਜ਼ਿਸ਼ ਹੈ ਜਿਹੜੀ 70 ਸਾਲਾਂ ਤੋਂ ਜਿਹੜੀ ਉਹ ਚੱਲ ਰਹੀ ਸੀ। ਉਹ ਸਾਜ਼ਿਸ਼ ਬਿਲਕੁਲ ਸਫਲ ਹੋਈ ਆ, ਕਾਮਯਾਬ ਹੋਈ ਆ। ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਦੇ ਲਿਸਟਾਂ 'ਚ ਨਾਮ ਆ ਰਹੇ ਆ ਕਿ ਆਹ ਅਸੀਂ ਅਹੁਦੇਦਾਰ ਜਿਹੜੇ ਜੀ ਉਹ ਥਾਪਤੇ, ਕੀ ਜਿਹੜੇ ਗੁਰੂ ਦੀ ਬੇਅਦਬੀ ਹੋਈ ਉਹ ਉਹਨਾਂ ਦਾ ਗੁਰੂ ਨਹੀਂ ਹੈਗਾ ਜੀ? ਅੱਗੇ ਸੁਰਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਇੱਕ ਤਾਂ ਚੇਤਾ ਰੱਖਿਓ, ਦੱਸਿਓ ਵੀ ਜੇ ਕਿਤੇ ਉਹ ਫਿਰ ਤੁਹਾਡੇ ਜੇ ਵਾਲੀ ਗੱਲ ਆ ਗਈ ਵਿੱਚ ਪਈ, ਜੇ ਉੱਥੋਂ ਖਡੂਰ ਸਾਹਿਬ ਤੋਂ ਜਿਹੜੇ ਟਕਸਾਲੀ ਆ ਜੇ ਬੀਬੀ ਜੀ ਦੀ ਮਦਦ ਕਰ ਦੇਣ ਖਾਲੜਾ ਜੀ ਦੀ, ਤਾਂ ਉਹ ਕੁਛ ਮੁਕਾਬਲਾ ਦੇ ਸਕਦੇ ਆ। ਤੇ ਦੂਜਾ ਮੇਰਾ ਸਵਾਲ ਹੈਗਾ, ਇੱਕ ਉਹ ਜਿਹੜਾ ਕੋਲਿਆਂ ਵਾਲੀ ਉਹਦੇ ਵਾਲੇ ਫੇਰ ਦੁਆਲੇ ਹੋਈ ਫਿਰਦੀ ਪੁਲਿਸ, ਤੇ ਇਹ ਦੋਏ ਸਵਾਲ ਯਾਦ ਰੱਖਿਓ। 4 ਲਾਈਨਾਂ ਤੁਹਾਡੇ ਲਈ ਹੈ ਜੀ। ਅਰਦਾਸ ਸੁਣੀ ਪਰਮਾਤਮਾ ਨੇ, ਪੰਨੂ ਬਰੀ ਹੋ ਗਿਆ ਕੇਸ ਵਿੱਚੋਂ। ਗੁੰਡਿਆਂ ਨੇ ਜ਼ੋਰ ਬੜਾ ਲਾਇਆ ਸੀ ਪਰ ਪੰਨੂ ਜਿੱਤ ਗਿਆ ਰੇਸ ਵਿੱਚੋਂ। ਆਖਰ ਤਾਂ ਸੱਚ ਦੀ ਜਿੱਤ ਹੁੰਦੀ ਏ, ਭੇੜੀਏ ਫਿਰਦੇ ਨੇ ਸਿੱਖੀ ਦੇ ਭੇਸ ਵਿੱਚੋਂ। ਹੁਣ ਤਾਂ ਅੰਤ ਤੇ ਅੰਤ ਦਾ ਇੰਨਾ ਹੀ ਫਰਕ ਹੁੰਦਾ ਜਿੰਨਾ ਸੱਚੇ ਤੇ ਝੂਠੇ ਕੇਸ ਵਿੱਚ। ਮੇਰਾ ਖਿਆਲ ਹੈ ਕਿ ਪੰਨੂ ਨੂੰ ਫਸਾਉਣ ਵਾਲੇ ਹੁਣ ਫਸਣਗੇ ਆਪ ਹੀ ਕੇਸ ਵਿੱਚ। ਜਿਹੜੇ ਪਾਲੇ ਸੀ ਗੁੰਡੇ ਬਾਬੇ ਨੇ ਹੁਣ ਉਹ ਛੱਡ ਕੇ ਪਾਰਟੀ ਨੂੰ ਖੜੇ ਦੂਜੀਆਂ ਪਾਰਟੀਆਂ ਦੀ ਰੇਸ ਵਿੱਚ। ਕੀ ਮਿਲਿਆ ਪੰਨੂ ਨੂੰ ਤੰਗ ਕਰਕੇ? ਜਿਹੜੇ ਗੁੰਡੇ ਸਿੱਖੀ ਦੇ ਭੇਸ ਵਿੱਚ ਕਰਦੇ ਸੀ ਤੰਗ ਪੰਨੂ ਨੂੰ, ਉਹਨਾਂ ਦੀ ਪਾਰਟੀ ਹੁਣ ਹੈ ਡੁੱਬਣ ਦੀ ਰੇਸ ਵਿੱਚ। ਕਹਿੰਦੇ ਸੱਚ ਨੂੰ ਫਾਂਸੀ ਹੁੰਦੀ ਹੈ ਪਰ ਮੇਰਾ ਗੁਰੂ ਨਾਨਕ ਕਹਿੰਦਾ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਗੱਲ ਬਾਬੇ ਨੇ ਲਿਖੀ ਬਾਣੀ ਦੇ ਬੇਸ ਵਿੱਚ। ਸੱਚ ਨੂੰ ਭਾਵੇਂ ਫਾਂਸੀ ਵੀ ਲਾ ਦਿੱਤੀ ਜਾਵੇ ਪਰ ਉਹ ਚਮਕਦਾ ਰਹਿੰਦਾ ਧਰੂ ਤਾਰੇ ਵਾਂਗੂ ਅਸਮਾਨ ਦੇ ਬੇਸ ਵਿੱਚ। ਲੋਕੀ ਤਾਂ ਲੱਖਾਂ ਰੁਪਈਆ ਲਾ ਕੇ ਆਉਂਦੇ ਨਾ ਦੇਸ਼ਾਂ ਨੂੰ, ਪਰ ਸ਼ਾਬਾਸ਼ ਪੰਨੂ ਦੇ ਜਿਹੜਾ ਇਸ ਦੇਸ਼ ਕੈਨੇਡਾ ਨੂੰ ਛੱਡ ਕੇ ਕਰਦਾ ਸੇਵਾ ਆਪਣੇ ਦੇਸ਼ ਵਿੱਚ। ਸੁਰਿੰਦਰ ਸਿੰਘ ਅਰਦਾਸ ਕਰਦਾ ਪੰਨੂ ਦੌੜਦਾ ਰਹੇ ਸੱਚ ਦੀ ਰੇਸ ਵਿੱਚ, ਪੰਨੂ ਦੌੜਦਾ ਰਹੇ ਸੱਚ ਦੀ ਰੇਸ ਵਿੱਚ, ਪੰਨੂ ਦੌੜਦਾ ਰਹੇ ਸੱਚ ਦੀ ਰੇਸ ਵਿੱਚ। ਥੈਂਕ ਯੂ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਦੇਖੋ ਖਡੂਰ ਸਾਹਿਬ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਜਿਹੜੀ ਲੜਾਈ ਆ ਉੱਥੇ ਇੰਟਰਸਟਿੰਗ ਜਿਹੜੀ ਉਹ ਹੋ ਸਕਦੀ ਆ। ਬਾਕੀ ਮੈਂ ਪਹਿਲਾਂ ਵੀ ਜਿਹੜੀ ਦੀ ਉਹ ਗੱਲ ਕਹੀ ਸੀ ਕਿ ਜਾਂ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਦੀ ਉਹ ਬੀਬੀ ਖਾਲੜਾ ਜਿਹੜੀ ਹੈ ਜੀ ਉਹਨਾਂ ਨੂੰ ਉਹ ਉਮੀਦਵਾਰ ਜਿਹੜਾ ਜੀ ਉਹ ਬਣਾਉਣ। ਉਹ ਕਿਸੇ ਪਾਰਟੀ ਵੱਲੋਂ ਨਹੀਂ, ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਜਿਹੜਾ ਰਿਹਾ, ਤਾਂ ਕਿ ਇਹ ਨਾ ਲੱਗੇ ਕਿ ਕਿਹੜੀ ਪਾਰਟੀ ਦੇ ਵੱਲੋਂ। ਕਿਉਂਕਿ ਉੱਥੇ ਜਦੋਂ ਪਾਰਟੀਆਂ ਦੀ, ਸਿਆਸੀ ਪਾਰਟੀਆਂ ਦੀ ਗੱਲ ਆ ਜਾਂਦੀ ਹੈ ਨਾ ਜੀ, ਫਿਰ ਉਹ ਇਹ ਚੀਜ਼ਾਂ ਜਿਵੇਂ ਅਸੀਂ ਭਾਵੁਕ ਹੋ ਜਾਂਦੇ ਆ, ਇਮੋਸ਼ਨਲ ਹੋ ਕੇ ਕੋਈ ਫੈਸਲੇ ਲੈਂਦੇ ਆ। ਜਿਹੜੀ ਸਿਆਸਤ ਆ ਇਹ ਇਮੋਸ਼ਨਲ ਨਹੀਂ ਹੈ ਜੀ, ਇਹ ਇਮੋਸ਼ਨਲੈਸ ਜਿਹੜੀ ਗੇਮ ਹੈ। ਇਸ ਕਰਕੇ ਸਿਆਸੀ ਪਾਰਟੀਆਂ ਨਹੀਂ ਇਸ ਚੀਜ਼ ਦੀ ਜਿਹੜੀ ਉਹ ਪਰਵਾਹ ਕਰਦੀਆਂ। ਮੈਨੂੰ ਨਹੀਂ ਲੱਗਦਾ ਕਿ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ ਉਹ ਇਸ ਤਰ੍ਹਾਂ ਦਾ ਕੁਝ ਜਿਹੜਾ ਜੀ ਉਹ ਕਰਨਗੀਆਂ। ਕਹਿਣ ਨੂੰ ਪੰਥਕ ਹਲਕਾ ਜਿਹੜਾ ਜੀ ਉਹ ਹੈ ਵੀ ਉਹ ਪੰਥਕ ਹਲਕਾ, ਪਰ ਪੰਥਕ ਹਲਕੇ ਦੇ ਵਿੱਚ ਪੰਥਕ ਅਖਵਾਉਂਦੀ ਇੱਕ ਪਾਰਟੀ ਨੇ ਆਪਣੀ ਜਿਹੜੀ ਸ਼ੁਰੂਆਤ ਹੈ, ਜਿਵੇਂ ਉਹ ਸ਼ਰਾਬ ਵਰਤਾ ਕੇ ਜਿਹੜੀ ਉਹ ਕੀਤੀ ਆ, ਉਹਦੇ ਤੋਂ ਕਾਫੀ ਹੱਦ ਤੱਕ ਤੁਸੀਂ ਕਹਿ ਸਕਦੇ ਹੋ ਕਿ ਕੁਝ ਚੀਜ਼ਾਂ ਤਾਂ ਸਾਹਮਣੇ ਆ ਹੀ ਗਈਆਂ ਨਾ ਕਿ ਕਿਹੋ ਜਿਹੀ ਇਹ ਚੋਣ ਮੁਹਿੰਮ ਜਿਹੜੀ ਆ ਉਹ ਰਹੂਗੀ। ਭੇੜ ਜਿਹੜਾ ਜੀ ਉਹ ਵੱਡੀਆਂ ਸਿਆਸੀ ਪਾਰਟੀਆਂ ਦਾ ਹੋਣਾ, ਕੀ ਲੋਕ ਇੰਨੇ ਜਾਗਰੂਕ ਨੇ ਕਿ ਉਹ ਇਹ ਸਮਝਣਗੇ ਕਿ ਖਾਲੜਾ ਪਰਿਵਾਰ ਦੀ ਜਿਹੜੀ ਜੀ ਉਹ ਕੰਟਰੀਬਿਊਸ਼ਨ ਬਹੁਤ ਵੱਡੀ ਆ, ਵੀ ਚਲੋ ਛੱਡੋ ਪਾਰਟੀਆਂ ਨੂੰ ਜਿਹੜਾ ਜੀ ਉਹ ਇੱਕ ਵਾਰੀ ਇਹਨਾਂ ਨੂੰ ਜਿਤਾ ਦਿਓ। 89 ਦੇ ਵਿੱਚ ਇੱਕ ਵਾਰੀ ਇਹਦੇ ਵਿੱਚ ਬਹੁਤ ਕਾਫੀ ਸਾਰਾ ਹਲਕਾ ਉਹ ਪੈਂਦਾ ਜਿਨ੍ਹਾਂ ਨੇ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਦਵਾਇਆ ਸੀ, ਜਿਹੜੀ ਕਿ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਲੋਕ ਸਭਾ ਦੀ ਸਭ ਤੋਂ ਵੱਡੀ ਲੀਡ ਸੀ। ਬੇਸ਼ੱਕ ਉਹ ਰਿਕਾਰਡ ਜਿਹੜਾ, ਜੇ ਮੈਂ ਗਲਤ ਨਹੀਂ ਤਾਂ ਗੋਪੀਨਾਥ ਮੁੰਡੇ ਦੀ ਲੜਕੀ ਜਿਹੜੀ ਹੈ ਜੀ ਉਹਨੇ ਤੋੜ ਦਿੱਤਾ ਸੀਗਾ, ਨਹੀਂ ਤਾਂ ਉਹ ਪਹਿਲਾਂ ਜਿਹੜੀ ਸਭ ਤੋਂ ਵੱਡੀ ਲੀਡ ਸੀਗੀ। ਉਦੋਂ ਬਾਅਦ ਕੀ ਹੋਇਆ ਉਸ ਪੰਥਕ ਪਾਰਟੀ ਨੂੰ ਜਾਂ ਜਿਹੜਾ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ, ਉਹ ਵੀ ਸਭ ਨੂੰ ਜਿਹੜਾ ਜੀ ਉਹ ਪਤਾ, ਉਹ ਉਮੀਦਾਂ ਤੇ ਖਰੇ ਨਹੀਂ ਉਤਰੇ। ਇਹਦੇ ਵਾਸਤੇ ਬੀਬੀ ਖਾਲੜਾ ਹੋਰਾਂ ਦੇ ਉੱਤੇ ਤਾਂ ਕੋਈ ਕਿੰਤੂ ਪਰੰਤੂ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਪਰ ਮੈਨੂੰ ਇਹ ਨਹੀਂ ਲੱਗਦਾ ਜੀ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਮੋਸ਼ਨਲ ਗੇਮ ਜਿਹੜੀ ਦੀ ਉਹ ਖੇਡਣਗੀਆਂ, ਕਿਉਂਕਿ ਇਮੋਸ਼ਨ ਤੇ ਸਿਆਸਤ ਇਹਦਾ ਕੋਈ ਦੂਰ ਦੂਰ ਦਾ ਵੀ ਨਾਤਾ ਜਿਹੜਾ ਜੀ ਉਹ ਨਹੀਂ ਹੈਗਾ। ਹਾਂ, ਜੇ ਕੋਈ ਮਿਰਕਲ ਹੋ ਜੇ, ਕੋਈ ਬਹੁਤ ਵੱਡਾ ਇਮੈਜੀਨੇਸ਼ਨ ਜਿਹੜਾ ਜੀ ਉਹ ਸਾਹਮਣੇ ਆ ਜੇ ਤੇ ਤਾਂ ਹੋ ਸਕਦਾ, ਅਦਰਵਾਈਜ਼ ਹੋ ਸਕਦਾ ਬਹੁਤ ਨੂੰ ਇਹ ਗੱਲ ਜਿਹੜੀ ਜੀ ਉਹ ਕੌੜੀ ਲੱਗੇ, ਪਰ ਇਹ ਰਿਐਲਿਟੀ ਆ
ਕਿ ਬੀਬੀ ਖਾਲੜਾ ਹੋਰਾਂ ਦਾ ਇਉਂ ਇੱਕ ਪਾਰਟੀ ਦੇ ਵੱਲੋਂ ਖੜੇ ਹੋ ਕੇ ਜਿੱਤ ਸਕਣਾ ਹਾਲ ਦੀ ਘੜੀ ਔਖਾ ਲੱਗ ਰਿਹਾ ਜੀ। ਤੇ ਆਪਣੇ ਜੀ ਮੇਰਾ ਸਵਾਲ ਆ ਕਿ ਪਿਛਲੇ 70 ਸਾਲਾਂ ਦੇ ਵਿੱਚ ਕਿੰਨੀਆਂ ਕੁ ਔਰਤਾਂ ਆ? ਮੇਰੇ ਖਿਆਲ ਦੇ ਵਿੱਚ ਗਿਣਤੀ ਤਾਂ 12 ਕੀ ਕਹਿੰਦੇ ਆ ਕਿ MP ਹੋਈਆਂ। ਕੀ ਐਤਕੀ ਕੋਈ ਗਿਣਤੀ ਵਧਣ ਦੇ ਚਾਂਸ ਹੈ? ਦੇਖੋ 33% ਰਾਖਵਾਂ ਕਰਨ ਵਾਲੇ ਮਾਮਲੇ ਦੇ ਉੱਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਜੀ ਉਹ ਸਿਆਸਤ ਕਰਦੀਆਂ ਰਹੀਆਂ ਨੇ। ਪੰਜਾਬ ਦੇ ਵਿੱਚ ਕਹਿੰਦੇ ਜੀ ਜਿਹੜੇ ਆਪਣੇ ਕੈਪਟਨ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਅਸੀਂ 50% ਰਾਖਵਾਂਕਰਨ ਕਰਦੇ ਹਾਂ ਪੰਚਾਇਤੀ ਨਿਗਮ ਚੋਣਾਂ ਦੇ ਵਿੱਚ ਜਿਹੜਾ ਜੀ ਉਹ ਕਰਤਾ। ਜੇ ਨਿਗਮ ਤੇ ਪੰਚਾਇਤੀ ਚੋਣਾਂ ਦੇ ਵਿੱਚ ਰਾਖਵਾਂ ਕਰਨਾ ਹੈ ਇਹ ਵਿਧਾਨ ਸਭਾ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਕਿਉਂ ਨਹੀਂ ਜੀ? ਫਿਰ ਉੱਥੇ ਆ ਕੇ ਇਹ ਪਾਰਟੀਆਂ ਜਿਹੜੀਆਂ ਨਾ ਜੀ ਇਹ ਘੁੱਗੂ ਵੱਟਾਂ ਬਣ ਜਾਂਦੀਆਂ ਨੇ। ਫਿਰ ਕੋਈ ਜਿਹੜੀ ਦੀ ਗੱਲ ਨਹੀਂ ਕਰਦੀਆਂ। ਪਾਰਲੀਮੈਂਟ ਦੇ ਵਿੱਚ 33% ਰਾਖਵਾਂ ਕਰਨ ਵਾਲਾ ਬਿੱਲ ਆਇਆ, ਉਹ ਪਾਸ ਨਹੀਂ ਹੋਇਆ। ਨਾ ਕਾਂਗਰਸ ਜਿਹੜਾ ਜੀ ਉਹ ਪਾਸ ਕਰ ਸਕੀ, ਨਾ 5 ਸਾਲ ਬੀਤ ਗਏ ਜੀ ਭਾਰਤੀ ਜਨਤਾ ਪਾਰਟੀ ਜਿਹੜਾ ਜੀ ਉਹ ਪਾਸ ਕਰ ਸਕੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਏਦਾਂ ਜਿਹੜਾ ਜੀ ਹੋ ਗਿਆ ਤੇ ਉਹਨਾਂ ਦੇ ਵਾਸਤੇ ਮੁਸ਼ਕਲ ਜਿਹੜੀ ਆ ਉਹ ਖੜੀ ਹੋ ਜਾਣੀ ਹੈ। ਇਸ ਕਰਕੇ ਜਿਹੜੀ ਆਹ ਔਰਤਾਂ ਦੀ ਗੱਲ ਆਪਾਂ ਅਨਪੜ੍ਹਤਾ ਦੀ ਜਿਹੜੀ ਉਹ ਰੱਖੀ ਆ, ਇਹ ਵੀ ਉਹਦੇ ਨਾਲ ਕਿਤੇ ਨਾ ਕਿਤੇ ਤਾਂ ਜਿਹੜੀ ਉਹ ਜੁੜਦੀ ਆ, ਕਿਤੇ ਨਾ ਕਿਤੇ ਤਾਂ ਮੇਲ ਖਾਂਦੀ ਆ। ਤੇ ਜੇ ਤੁਸੀਂ ਬਰਾਬਰਤਾ ਦੀ ਜਿਹੜੀ ਜੀ ਉਹ ਗੱਲ ਕਰਦੇ ਹੋ ਤੇ ਫਿਰ ਜਿਹੜੀਆਂ ਪਾਰਟੀਆਂ ਨੇ ਉਹ 33% ਰਾਖਵਾਂ ਕਰਨ ਦੇ ਉੱਤੇ ਇਕਜੁੱਟ ਹੋ ਕੇ ਕਿਉਂ ਨਹੀਂ ਪਾਸ ਕਰਦੀਆਂ? ਕਿ ਚਾਹੇ ਉਹ ਸਰਪੰਚੀ ਹੈ, ਚਾਹੇ ਉਹ ਨਿਗਮ ਹੈ, ਚਾਹੇ ਉਹ ਵਿਧਾਨ ਸਭਾ ਹੈ, ਚਾਹੇ ਉਹ ਲੋਕ ਸਭਾ ਹੈ, ਉਹਦੇ ਵਿੱਚ ਔਰਤਾਂ ਜਿਹੜੀਆਂ ਜੀ ਉਹ ਬਰਾਬਰਤਾ ਉਹਨਾਂ ਨੂੰ ਜਿਹੜੀ ਉਹ ਮਿਲਣੀ ਚਾਹੀਦੀ। ਚਲੋ 50% ਨਹੀਂ 33% ਤਾਂ ਰਾਖਵਾਂਕਰਨ ਜਿਹੜਾ ਜੀ ਉਹ ਕਰ ਦਿੱਤਾ ਜਾਵੇ। ਜਿੱਥੋਂ ਤੱਕ ਗਿਣਤੀ ਵਧਣ ਦੀ ਗੱਲ ਹੈ ਜੀ ਅਜੇ ਬਾਕੀ ਸਾਰੀਆਂ ਜਿਹੜੀਆਂ ਜੀ ਪਾਰਟੀਆਂ ਉਹਨਾਂ ਦੇ ਉਮੀਦਵਾਰ ਆ ਜਾਣ, ਪਰ ਜਿਹੋ ਜਿਹੇ ਹਾਲਾਤ ਆ ਜਿਹੜੇ ਉੱਥੋਂ ਲੱਗਦਾ ਨਹੀਂ ਗਾ ਜੀ ਕਿ ਗਿਣਤੀ ਵਧੂਗੀ ਜੀ। ਕਿ ਐਡਮਿੰਟਨ ਤੋਂ ਹੈਪੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨੂੰ ਵੀ। ਪੰਨੂ ਸਾਹਿਬ ਆਪਣਾ ਪਿਛਲੀ ਵੀਕ ਵੀ ਚੰਗੀ ਚਰਚਾ ਹੋਈ ਸੀਗੀ ਬੀਬੀ ਵਾਸਤੇ, ਬੀਬੀ ਖਾਲੜਾ ਦੀ ਗੱਲਬਾਤ ਕਰ ਰਹੇ ਆਪਾਂ। ਤਾਂ ਜਿਸ ਤਰ੍ਹਾਂ ਤੁਸੀਂ ਵੀ ਚਲੋ ਠੀਕ ਹੈ, ਪੱਤਰਕਾਰ ਤੁਸੀਂ ਨਿਊਜ਼ ਦੇ ਤੌਰ ਤੇ ਨਿਊਜ਼ ਦਿੰਦੇ ਹੋ ਉਸ ਢੰਗ ਨਾਲ ਠੀਕ ਆ, ਪਰ ਕੀ ਆਪਾਂ ਨੂੰ ਉਹਨਾਂ ਦੀ ਕੁਰਬਾਨੀ ਤੇ ਸਾਰਾ ਕੁਛ ਦੇਖ ਕੇ ਜਿਵੇਂ ਕਾਫੀ ਮਤਲਬ ਇੱਥੋਂ ਦੇਖਣ ਨੂੰ ਮਿਲ ਰਿਹਾ ਕਿ ਲਹਿਰ ਕਾਫੀ ਬਣ ਰਹੀ ਹੈ ਉਹਨਾਂ ਦੇ ਹੱਕ 'ਚ। ਇੱਕ ਕੋਈ ਦੱਸਦਾ ਵੀ ਟਕਸਾਲ ਰਾਜਪੁਰੇ ਤੋਂ ਕੋਈ ਜੱਥਾ ਵਾ, ਉਹਨਾਂ ਨੇ ਵੀ ਐਲਾਨ ਕੀਤਾ ਕਿ ਅਸੀਂ ਜਾਵਾਂਗੇ ਉੱਥੇ 1 ਮਹੀਨਾ ਪ੍ਰਚਾਰ ਕਰਾਂਗੇ ਉਹਨਾਂ ਦੇ ਹੱਕ 'ਚ। ਤੇ ਬਾਕੀ ਰਾਗੀ ਢਾਡੀ ਜੱਥਿਆਂ ਨੂੰ ਵੀ ਯਾਨੀ ਕਥਾਵਾਚਕਾਂ ਨੂੰ ਵੀ ਅਪੀਲ ਕਰਦੇ ਆ ਵੀ ਆਪਦੇ ਲੈਵਲ ਤੇ ਜਾਣ ਤੇ ਵੀ ਪ੍ਰਚਾਰ ਕਰਨ ਉਹਨਾਂ ਦੀ ਕੁਰਬਾਨੀ ਲਈ ਦੇਖ ਕੇ ਨਾ। ਤੇ ਕੀ ਮੈਂ ਇਹ ਪੱਖੋਂ ਰੱਖ ਸਕਦਾ ਆਪਣਾ ਤੁਹਾਡੇ ਵੱਲੋਂ ਜਾਂ ਪੱਤਰਕਾਰ ਭਾਈਚਾਰੇ ਵੱਲੋਂ, ਖਾਸ ਕਰਕੇ ਜਿਹੜੇ ਮਤਲਬ ਤੁਸੀਂ ਤੁਹਾਡੇ ਤੋਂ ਉਮੀਦਾਂ ਜਿਵੇਂ ਤੁਸੀਂ ਹੋਏ ਜਾਂ ਮਿੰਟੂ ਗੁਲਸਰੀਆ, ਉਹਨੇ ਵੀ ਇੱਕ ਦਿਨ ਪੋਸਟ ਪਾਈ ਸੀ ਕਿ ਜੇ ਮੈਂ ਉੱਥੇ ਏਰੀਏ 'ਚ ਮੇਰੀ ਵੋਟ ਹੁੰਦੀ ਤਾਂ ਮੈਂ ਡੈਫੀਨੇਟਲੀ ਵੀ ਅੱਗੋਂ ਪਿੱਛੋਂ ਵੋਟ ਕਿਸੇ ਨੂੰ ਨਹੀਂ ਪਾਉਂਦਾ, ਪਰ ਮੇਰੀ ਵੋਟ ਪੱਕੀ ਬੀਬੀ ਨੂੰ ਪੈਂਦੀ ਹੈ ਨਾ। ਕਿ ਤੁਸੀਂ ਆਪਦੇ ਲੈਵਲ ਤੇ ਵੀ ਪ੍ਰਚਾਰ ਦੇ ਵਿੱਚ ਜਾਂ ਵਾਟਐਵਰ ਵੀ ਤੁਸੀਂ ਇਹ ਅਪੀਲ ਕਰਦੇ ਰਹੋ ਜਾਂ ਕਰੋ ਆਉਣ ਵਾਲੇ ਟਾਈਮ ਜਾਂ ਲੋਕਾਂ ਨੂੰ ਥੋੜ੍ਹਾ ਬਹੁਤ ਹੋਰ ਜਾਗਰੂਕ ਕਰੋ ਕਿ ਉਹਨਾਂ ਦੇ ਵਾਸਤੇ ਕਿ ਉਹਨਾਂ ਨੂੰ ਮਤਲਬ ਜਿੰਨੀ ਵੱਧ ਤੋਂ ਵੱਧ ਹੋ ਸਕੇ ਤਾਂ ਲੋਕਾਂ ਦੀ ਹੈਲਪ ਮਿਲ ਸਕੇ ਜੀ। ਥੈਂਕ ਯੂ ਜੀ। ਥੈਂਕ ਯੂ। ਇਹ ਤਾਂ ਵੋਟਾਂ ਸੋਸ਼ਲ ਮੀਡੀਆ ਤੇ ਪੈਣੀਆਂ ਨੇ ਤੇ ਅਪੀਲ ਤਾਂ ਦੇਖੋ ਖਾਲੜਾ ਸਾਹਿਬ ਦੀ ਬਹੁਤ ਵੱਡੀ ਰਿਸਪੈਕਟ ਹੈ ਜੀ। ਮੈਂ ਵੀ ਦੇਖਿਆ ਸੀਗਾ, ਸ਼ਾਇਦ ਤੁਸੀਂ ਉਹ ਨਹੀਂ ਪੜ੍ਹਿਆ। ਉਹ ਤਾਂ ਉਹਨੂੰ ਤਾਂ ਘੱਟ ਕਰਕੇ ਜਿਹੜਾ ਜੀ ਉਹ ਵੇਖਿਆ ਹੀ ਨਹੀਂ ਜਾ ਸਕਦਾ। ਜਸਵੰਤ ਸਿੰਘ ਖਾਲੜਾ ਹੋਰੀ ਕਿਉਂਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲਾ ਕੋਈ ਵੀ ਜਿਹੜਾ ਜੀ ਉਹ ਵਿਅਕਤੀ ਹੋਵੇ ਉਹਦੇ ਵਾਸਤੇ ਤਾਂ ਬਿਨਾਂ ਕਿਸੇ ਸ਼ੱਕ ਤੋਂ ਜੀ ਅਨਕੰਡੀਸ਼ਨਲ ਤੌਰ ਦੇ ਉੱਤੇ ਜਿਹੜਾ ਉਹ ਖੜੇ ਆ। ਪਰ ਇਹਦੇ ਵਿੱਚ ਨਾਲ ਸਿਆਸਤ ਜਿਹੜੀ ਵੀ ਉਹ ਆ ਜਾਂਦੀ। ਜਿਹੜੀ ਤੁਸੀਂ ਮੁਹਿੰਮ ਦੀ ਗੱਲ ਕਰਦੇ ਹੋ, ਸੋਸ਼ਲ ਮੀਡੀਆ ਦੀ ਮੁਹਿੰਮ ਹੈ। ਜਿਹੜੇ ਲੋਕ ਸ਼ਰਾਬ ਪੀ ਰਹੇ ਸੀਗੇ ਉਹ ਫਿਰ ਇੱਕ ਵਾਰੀ ਵੀਡੀਓ ਦੇਖਿਓ ਜੀ, ਉਹ ਕੌਣ ਨੇ, ਉਹ ਕਿਹੋ ਜਿਹੇ ਨੇ ਦੇਖਣ ਨੂੰ। ਮੇਰਾ ਸਵਾਲ ਇਹ ਹੈ ਜੀ, ਉਸ ਤੋਂ ਬਾਅਦ ਤੁਹਾਨੂੰ ਜਵਾਬ ਜਿਹੜਾ ਜੀ ਉਹ ਬਹੁਤਾ ਮਿਲ ਜੂਗਾ। ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਹੋ ਸਕਦਾ ਗੱਲ ਜਿਹੜੀ ਦੀ ਉਹ ਕੌੜੀ ਲੱਗੇ, ਪਰ ਅਸਲੀਅਤ ਜਿਹੜੀ ਹੈ ਨਾ ਜੀ ਉਹ ਹੋਰ ਹੈ। ਜੇ ਕੋਈ ਜਥਾ ਰਾਜਪੁਰੇ ਤੋਂ ਜਿਹੜਾ ਜੀ ਉਹ ਜਾਊਗਾ, ਚੰਗੀ ਗੱਲ ਹੈ ਜੀ। ਉਹ ਜਥਾ ਉੱਥੇ ਜਾ ਕੇ ਢਾਡੀ ਦੇ ਜਿਨ੍ਹਾਂ ਦੀ ਸ਼ਾਇਦ ਤੁਸੀਂ ਗੱਲ ਕਰ ਰਹੇ ਹੋ ਜੋ ਪ੍ਰਚਾਰ ਕਰੂਗਾ, ਹੋਰ ਵੀ ਕਰਨਗੇ, ਚੰਗੀ ਗੱਲ ਹੈ। ਪ੍ਰਚਾਰ ਹੋਣਾ ਜਿਹੜਾ ਜੀ ਉਹ ਚਾਹੀਦਾ। ਪਰ ਸਵਾਲ ਇਹ ਆ, ਵੋਟਾਂ ਹਲਕੇ ਦੇ ਲੋਕਾਂ ਨੇ ਪਾਉਣੀਆਂ ਨੇ। ਮੇਰੇ ਕਹਿਣ ਦੇ ਨਾਲ ਕਿਸੇ ਨੇ ਵੋਟ ਜਿਹੜੀ ਜੀ ਉਹ ਨਹੀਂ ਪਾਉਣੀ। ਮਿੰਟੂ ਹੋਰਾਂ ਦੇ ਕਹਿਣ ਦੇ ਨਾਲ ਵੋਟ ਜਿਹੜੀ ਉਹ ਕਿਸੇ ਨੇ ਨਹੀਂ ਪਾਉਣੀ। ਲੋਕ ਕੀ ਸੋਚਦੇ ਆ, ਲੋਕ ਕੀ ਸੋਚ ਕੇ ਵੋਟ ਪਾਉਂਦੇ ਆ, ਉਹਦੇ ਵਾਸਤੇ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹ ਤੁਹਾਨੂੰ ਜਿਹੜਾ ਜੀ ਉਹ ਸਾਹਮਣੇ ਰੱਖਣੀਆਂ ਪੈਣਗੀਆਂ।
ਜੇ ਪੰਥਕ ਗੱਲ ਹੁੰਦੀ ਤੇ ਅੱਜ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਹਾਸ਼ੀਏ ਦੇ ਉੱਤੇ ਨਾ ਧੱਕੇ ਹੁੰਦੇ। ਇੱਕ ਈਰੋਮਾ ਜਿਹੜੀ ਦੀ ਉਹ ਹੋਈ ਆ ਜਿਹਨੇ ਆਪਣੀ ਜ਼ਿੰਦਗੀ ਦਾ ਤੇ ਲੋਕਾਂ ਦੇ ਵਾਸਤੇ ਲਾਤੀ, ਉਹਦੀ ਗਿਣਤੀ ਜਿਹੜੀ ਵੋਟਾਂ ਦੀ ਸੀ ਉਹ ਸੈਂਕੜੇ ਦੇ ਵਿੱਚ ਵੀ ਨਾ ਪਹੁੰਚ ਸਕੀ ਸੀ। ਇਹ ਵੀ ਇੱਕ ਰਿਐਲਿਟੀ ਜਿਹੜੀ ਆ ਜੀ, ਇਹਨੂੰ ਵੀ ਧਿਆਨ ਦੇ ਵਿੱਚ ਜਿਹੜਾ ਦੀ ਉਹ ਰੱਖਣਾ ਚਾਹੀਦਾ। ਭਗਤ ਸਿੰਘ ਹੋਰਾਂ ਦਾ ਭਤੀਜਾ ਅਭੈ ਸਿੰਘ ਸੰਧੂ ਉਹ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਦੀ ਉਹ ਖੜੇ ਹੋਏ ਸੀ, ਲੋਕਾਂ ਨੇ ਪਲਟਾ ਕੇ ਮਾਰਿਆ ਜੀ। ਤੋ ਇਹ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਕਹਿਣੀਆਂ, ਇੱਥੇ ਕਹਿ ਦੇਣੀਆਂ ਜਿਹੜੀਆਂ ਦੀ ਉਹ ਸੌਖੀਆਂ ਨੇ। ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਜੀ ਉਹ ਬਿਲਕੁਲ ਡਿਫਰੈਂਟ ਹੈ, ਉਹ ਵੱਖਰੀ ਹੈ। ਇਹ 89 ਨਹੀਂ ਹੈ, ਇਹ 19 ਹੈ, 2019 ਹੈ। 89 ਦੇ ਵਿੱਚ ਲੋਕ ਉਦੋਂ ਜਿਹੜਾ ਦੀ ਬਹੁਤ ਭਾਵਕ ਹੋ ਗਏ ਸਨ ਔਰ ਉਹਨਾਂ ਨੇ ਪਲਟ ਕੇ ਰੱਖਤਾ ਸੀ ਸਾਰਾ ਕੁਛ। ਉਹਦੇ ਵਿੱਚ ਤੇ ਅੱਜ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਹੈ। ਇਹ ਜਿਹੜੇ ਮੌਜੂਦਾ ਜਿਹੜੇ ਲੋਕ ਨੇ ਉਹ ਕੀ ਕਰਦੇ ਆ, ਮੈਂ ਫੇਰ ਕਹੂੰਗਾ ਕਿ ਉਹ ਵੀਡੀਓ ਇੱਕ ਵਾਰੀ ਧਿਆਨ ਦੇ ਨਾਲ ਦੇਖਣਾ, ਉਹਨਾਂ ਲੋਕਾਂ ਦੀ ਦਿੱਖ ਦੇਖਣਾ। ਮੈਂ ਉਹ ਕਹਿਣਾ ਨਹੀਂ ਚਾਹੁੰਦਾ ਕਿ ਕਿਸੇ ਦੇ ਉਹ ਜਾ ਕੇ ਜਿਹੜੀ ਉਹ ਵੱਜੇ ਨਾ, ਉਹ ਕਿਹੋ ਜਿਹੇ ਨੇ ਔਰ ਕਰ ਕੀ ਰਹੇ ਨੇ। ਬਿਲਕੁਲ ਜੀ, ਹਜੇ ਥੋੜ੍ਹੀ ਦੇਰ ਦੀ ਗੱਲ ਆ ਕਿ ਆਮ ਆਦਮੀ ਪਾਰਟੀ ਲਈ ਕਿੰਨਾ ਜ਼ੋਰ ਲੱਗਾ, ਕੀ ਹੋਇਆ, ਕੀ NRI ਦੀਆਂ ਵੋਟਾਂ ਸੀਗੀਆਂ ਜਿਹੜੀਆਂ ਪਈਆਂ ਉਹਨਾਂ ਨੂੰ ਮੂੰਹ ਦੇ ਮੂੰਹ ਡਿੱਗ ਪਏ ਸਾਰੇ। ਅੱਗੇ ਮਨਜੀਤ ਸਿੰਘ। ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਜੀ ਕੀ ਸਵਾਲ? ਹਾਂਜੀ, ਮੈਂ ਕੁਐਸਚਨ ਪੁੱਛਣਾ ਜੀ, ਆਪਣੇ ਮੁੱਖ ਮੰਤਰੀ ਦੇ ਪਿੱਛੇ ਜਿਹਾ ਬਿਆਨ ਦੂਆ ਵੀ ਆਇਆ ਸੀ, ਇੱਕ ਉਹ ਕਹਿੰਦਾ ਵੀ ਜਿਹੜੇ ਲਾਲ ਲੀਗ ਦੇ ਨਾ ਯਾਨੀ ਅੰਦਰ ਘਰ ਆ ਵੀ ਉਹਦਾ ਮਾਲਕ ਉਹੀ ਆ ਜਿਹੜਾ ਯਾਨੀ ਉਹਦੇ ਦੂਜਾ ਵੀ ਦੂਆ ਵੀ ਜਿਹੜਾ ਰਹਿੰਦਾ ਹੋਵੇ। ਹਾਂਜੀ, ਘਰ ਦੇ ਵਿੱਚ ਏਦਾਂ ਤਾਂ ਹੁਣ ਅਸੀਂ ਕਾਫੀ ਬਾਹਰ ਆਏ ਹੋ ਆ, ਬਿਠਾ ਲਏ ਉਹ ਪਿੱਛੇ ਬੰਦੇ। ਤੁਸੀਂ ਪੁੱਛਣਾ ਚਾਹੁੰਦੇ ਕਿ ਇਹ ਕਾਨੂੰਨ ਆ? ਠੀਕ ਹੈ, ਥੈਂਕ ਯੂ ਜੀ। ਦੇਖੋ ਉਹਨਾਂ ਕਿਉਂਕਿ ਉਹਨਾਂ ਜਿਹੜੇ ਲਾਲ ਲੀਗ ਦੇ ਅੰਦਰ ਆ ਜੀ, ਉਹ ਅੱਗੇ ਤੋਂ ਅੱਗੇ ਜਿਹੜਾ ਜੀ ਉਹਦਾ ਕਬਜ਼ਾ ਹੀ ਦਿੱਤਾ ਜਾਂਦਾ, ਉਹ ਰਜਿਸਟਰੀਆਂ ਨਹੀਂ ਜਿਹੜੀਆਂ ਦੀ ਉਹ ਹੁੰਦੀਆਂ। ਇਹ ਪੁਰਾਣਾ ਕਾਨੂੰਨ ਆ ਜੀ, ਕੋਈ ਨਵਾਂ ਨਹੀਂ ਜਿਹੜਾ ਦੀ ਹੈਗਾ। ਤੇ ਕੁਛ ਨਾ ਕੁਛ ਤਾਂ ਲਿਖੇ ਪੜਤ ਜੇ ਤੁਸੀਂ ਕੀਤੀ ਹੋਊਗੀ ਨਾ, ਚਾਹੇ ਕਿਸੇ ਖਾਸ ਨੂੰ ਕਿਉਂ ਨਾ ਦੇਣਾ ਹੋਵੇ, ਕੋਈ ਕਾਨੂੰਨ ਦੇ ਵਾਸਤੇ ਵੀ, ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਰੱਖਣ ਦੇ ਵਾਸਤੇ ਕਿਰਾਏਨਾਮਾ ਜਿਹੜਾ ਦੀ ਉਹ ਬਣਾ ਲਓ, ਕੋਈ ਪ੍ਰਨੋਟ ਦੇ ਉੱਤੇ ਜਿਹੜਾ ਦੀ ਉਹ ਲਿਖਾ ਲਓ, ਜਿਹਨੂੰ ਕਿ ਨੋਟਰੀ ਤੋਂ ਜਿਹੜਾ ਦੀ ਉਹ ਟੈਸਟ ਕਰਵਾਇਆ ਜਾ ਸਕਦਾ। ਕੁਛ ਤਾਂ ਆਪਣੇ ਹੱਥ ਦੇ ਵਿੱਚ ਤੁਸੀਂ ਵੀ ਜਿਹੜਾ ਦੀ ਉਹ ਰੱਖੋ ਨਾ। ਸਾਰਾ ਕੁਛ ਸਰਕਾਰਾਂ ਦੇ ਉੱਤੇ ਨਾ ਜਦੋਂ ਕਿ ਉਹਦੇ ਉੱਤੇ ਕਬਜ਼ਾ ਹੋ ਗਿਆ ਤੇ ਹੁਣ ਸਰਕਾਰਾਂ ਜਿਹੜੀਆਂ ਦੀ ਉਹ ਛਡਾ ਕੇ ਦੇਣ। ਆਪਾਂ ਇਮੋਸ਼ਨਲ ਬਹੁਤ ਹੈ ਜੀ, ਕੋਈ ਗੱਲ ਨਹੀਂ, ਏਡੀ ਕਿਹੜੀ ਗੱਲ ਆ, ਲੈ ਫੜ ਤੂੰ ਰਹਿ, ਪਰਵਾਹ ਹੀ ਕੋਈ ਨਹੀਂ। ਮੇਰੇ ਨਾਲ ਇਹ 10 ਸਾਲ ਤੋਂ ਨੌਕਰ ਰਹਿ ਰਿਹਾ, ਇਸ ਕਰਕੇ ਮੇਰਾ ਘਰ ਤਾਂ ਇਹੀ ਸੰਭਾਲਦਾ। ਬਾਅਦ ਚ ਪਤਾ ਲੱਗਦਾ ਜੀ ਕਿ ਉਹ ਜਿਹੜਾ ਉਹ ਮਾਲਕ ਬਣ ਕੇ ਬਹਿ ਗਿਆ। ਅਸੀਂ ਕੁਛ ਵੀ ਨਹੀਂ ਕਰਦੇ ਇਹਨਾਂ ਮਾਮਲਿਆਂ ਦੇ ਉੱਤੇ, ਉਦੋਂ ਕਰਦੇ ਆ ਜਦੋਂ ਸਾਰੀ ਮੁਸੀਬਤ ਜਿਹੜੀ ਆ ਮੂਹਰੇ ਆ ਕੇ ਡਿੱਗ ਪੈਂਦੀ। ਕੁਛ ਨਾ ਕੁਛ ਤਾਂ ਐਲਾਨ ਲਕੀਰ ਵਾਲੀ ਗੱਲ ਤੁਹਾਡੀ ਜਿਹੜੀ ਉਹ ਸਹੀ ਹੈ ਕਿ ਉਹਦੀ ਰਜਿਸਟਰੀ ਨਹੀਂ ਹੋ ਸਕਦੀ। ਉਹਦਾ ਹੋ ਸਕਦਾ ਕਿਰਾਏਨਾਮਾ ਵੀ ਜਿਹੜਾ ਜੀ ਉਹ ਨਹੀਂ ਲਿਖਿਆ ਜਾ ਸਕਦਾ ਕਿਉਂਕਿ ਰਜਿਸਟਰੀ ਨਹੀਂ ਹੈਗੀ। ਪਰ ਜਿਹੜੇ ਪ੍ਰਨੋਟ ਦੇ ਉੱਤੇ ਤਾਂ ਲਿਖਿਆ ਜਾ ਸਕਦਾ, ਉਹ ਨੋਟਰੀ ਤਾਂ ਹੋ ਸਕਦੀ ਹੈ। ਕੁਛ ਤਾਂ ਜਿਹੜੇ ਕਾਗਜ਼ ਆ ਉਹਦੇ ਵਿੱਚ ਕੋਈ ਤਾਂ ਨਾਮ ਬੋਲਦਾ ਹੈ ਨਾ ਲਾਲ ਲਕੀਰ ਦੇ ਵਿੱਚ, ਕਿ ਕਿਹਦਾ ਨਾਮ ਜਿਹੜਾ ਬੋਲਦਾ ਸੀ ਅੱਗੇ ਤੋਂ ਅੱਗੇ ਜਿਹੜਾ ਉਹ ਚੱਲਦਾ। ਏਦਾਂ ਹੀ ਲੀਜ਼ ਵਾਲੀਆਂ ਜਿਹੜੀਆਂ ਉਹ ਪ੍ਰਾਪਰਟੀਜ਼ ਨੇ, ਕੁਛ ਤਾਂ ਲਿਖਾਇਆ ਜਾ ਸਕਦਾ, ਕੁਛ ਹੱਥ ਦੇ ਵਿੱਚ ਹੋਊਗਾ ਤੇ ਕੱਲ ਨੂੰ ਤੁਸੀਂ ਜਿਹੜਾ ਦੀ ਉਹ ਕਹਿਣ ਵਾਲੇ ਹੋਵੋਗੇ, ਬੋਲਣ ਵਾਲੇ ਜਿਹੜੇ ਦੀ ਉਹ ਹੋਵੋਗੇ। ਇਹ ਨਵਾਂ ਕਾਨੂੰਨ ਨਹੀਂ ਗਾ ਜੀ, ਕਾਨੂੰਨ ਪੁਰਾਣਾ ਹੀ ਹੈ। ਹਰਿੰਦਰ ਸਿੰਘ ਜੀ। ਹਾਂਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਪੇਕੇ ਪਿੰਡ ਟੋਰਾਂਟੋ ਤੋਂ ਕਾਲ ਕਰ ਰਹੇ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਪੰਨੂ ਸਾਹਿਬ, ਗੱਲਾਂ ਬਾਤਾਂ ਤੁਹਾਡੀਆਂ ਸੁਣੀ ਦੀਆਂ, ਤੁਹਾਡਾ ਫੁੱਲ ਟਾਈਮ ਰੈਗੂਲਰ ਲਿਸਨਰ ਹੈ ਜੀ ਮੈਂ, ਤੇ ਮਿਲਦਾ ਵੀ ਗਿਲਦਾ ਵੀ ਰਹਿਣਾ ਜਦੋਂ ਤੁਸੀਂ ਆਉਨੇ ਤੁਸੀਂ। ਤੇ ਮੈਂ ਜਿਹੜੀ ਤੁਸੀਂ ਵੀ ਕਾਫੀ ਪੋਜ਼ਿਟਿਵ ਸੋਚ ਵਾਲੇ ਮੈਂ ਮੇਰੇ ਹਿਸਾਬ ਨਾਲ ਤੇ ਹੈਗੇ, ਪਰ ਜਿਸ ਤਰ੍ਹਾਂ ਜੇ ਓਵਰਆਲ ਇੰਡੀਆ ਦਾ ਪੋਲੀਟਿਕਸ ਦੇਖੀਏ ਤੇ ਇੰਟਰਨੈਸ਼ਨਲ ਵੀ ਦੇਖੀਏ ਤੇ ਹਾਲਾਤ ਤੇ ਸਾਰੇ ਪਾਸੇ ਹੀ ਬਹੁਤ ਖਰਾਬ ਆ। ਪਰ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਬਈ ਹੁਣ ਜਿਹੜੇ ਅੱਗੇ ਮੌਜੂਦਾ ਕੈਂਡੀਡੇਟ ਹੈਗੇ ਆ ਤੇ ਮੈਨੂੰ ਤੇ ਉਹਨਾਂ ਚੋਂ ਕੋਈ ਚੰਗਾ, ਸਾਰੇ ਹਿੰਦੁਸਤਾਨ ਚ ਸਾਰੇ ਹੀ ਕਰਪਟ ਲੋਕ ਹੈਗੇ ਆ। ਤੇ ਮੈਂ ਖਾਸ ਕਰਕੇ ਆਪਣੇ ਬੀਬੀ ਜੀ ਕਰਕੇ ਗੱਲ ਕਰ ਰਿਹਾ ਕਿ ਬਈ ਜਿਸ ਤਰ੍ਹਾਂ ਆਪਾਂ ਸਾਰੇ ਮਹਿਸੂਸ ਕਰਦੇ ਆ ਕਿ ਕਾਰਵਾ ਕੈਰੀ ਆਨ ਹੋਣਾ ਚਾਹੀਦਾ, ਤੇ ਜੇ ਆਪਾਂ ਇਹ ਲੜਾਈ ਦਾ ਹੌਸਲਾ ਛੱਡ ਕੇ ਪਿੱਛੇ ਰਹਿ ਜਾਈਏ, ਬਹਿ ਜਾਈਏ ਕਿ ਬਈ ਕੁਛ ਨਹੀਂ ਹੋਣ ਵਾਲਾ, ਤੇ ਮੈਂ ਬਸ ਇੰਨਾ ਕੀ ਆ ਕਿ ਬਈ ਆਪਾਂ ਨੂੰ ਆਸਵੰਦ ਜ਼ਰੂਰ ਹੋਣਾ ਚਾਹੀਦਾ। ਜੇ ਕੋਈ
ਚਾਹੀਦਾ ਕੈਂਡੀਡੇਟ ਆਉਂਦਾ ਦੂਜੇ ਲੜਾਈ ਦੇ ਵਿੱਚ ਤੇ ਉਹਨੂੰ ਐਨਕਰੇਜ ਕਰਨਾ ਚਾਹੀਦਾ ਕਿ ਨਾ ਕਿ ਆਪਾਂ ਕਿ ਵੀ ਨਿਰਾਸ਼ਾ ਤੇ ਬਹੁਤ ਹੁੰਦੀ ਆ ਖਬਰਾਂ ਸੁਣ ਕੇ ਕਿ ਵੀ ਜੋ ਹਾਲਾਤ ਹੈਗੇ ਆ ਪੰਜਾਬ ਦੇ ਹਿੰਦੁਸਤਾਨ ਦੇ ਓਵਰਆਲ ਵੀ ਆ ਤੁਸੀਂ ਸਾਰੀ ਵਰਲਡ ਦੀ ਪੋਲੀਟਿਕਸ ਜਾਣਦੇ ਆ ਜੀ ਕਿ ਵੀ ਹਾਲਾਤ ਬਹੁਤ ਖਰਾਬ ਆ ਇੰਟੋਲਰੈਂਸ ਹੈਗਾ ਸਾਰੀ ਦੁਨੀਆ ਦੇ ਵਿੱਚ ਤੇ ਆਈ ਗੈਸ ਜਿਹੜੇ ਮੈਂ ਅੱਗੇ ਵੀ ਕਈ ਵਾਰੀ ਗੱਲ ਕਹੀ ਆ ਕਿ ਵੀ ਜਿਹੜੇ ਚੰਗੇ ਲੋਕ ਆ ਉਹਨਾਂ ਨੂੰ ਚੁੱਪ ਕਰਕੇ ਨਹੀਂ ਬਹਿ ਜਾਣਾ ਚਾਹੀਦਾ ਤੁਹਾਡਾ ਕੀ ਖਿਆਲ ਹੈ ਇਹਦੇ ਵਿੱਚ? ਥੈਂਕ ਯੂ ਜੀ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਮੈਂ ਖੁਦ ਇਸ ਗੱਲ ਦਾ ਜਿਹੜਾ ਜੀ ਉਹ ਹਾਮੀ ਰਿਹਾ ਕਿ ਜਿਹੜੇ ਇੰਟਲੈਕਚੁਅਲ ਲੋਕ ਨੇ ਉਹਨਾਂ ਨੂੰ ਚੁੱਪ ਕਰਕੇ ਨਹੀਂ ਬਹਿ ਜਾਣਾ ਚਾਹੀਦਾ, ਉਹਨਾਂ ਨੂੰ ਮੂਹਰੇ ਜਿਹੜਾ ਜੀ ਉਹ ਆਉਣਾ ਚਾਹੀਦਾ। ਜਿੱਥੋਂ ਤੱਕ ਬੀਬੀ ਖਾਲੜਾ ਵਾਲੀ ਗੱਲ ਹੈ ਨਾ ਜੀ, ਇਹ ਮੈਂ ਥੋੜਾ ਜਿਹਾ ਇਹਨੂੰ ਡਿਫਰੈਂਟ ਐਂਗਲ ਤੋਂ ਜਿਹੜਾ ਜੀ ਉਹ ਦੇਖਦਾ, ਮੈਂ ਤਾਂ ਕਰਕੇ ਉਹ ਲਿਖਿਆ ਸੀਗਾ। ਕੁਝ ਲੋਕਾਂ ਨੂੰ ਇਹ ਲੱਗਿਆ ਕਿ ਪਤਾ ਨਹੀਂ ਇਹ ਵਿਰੋਧਤਾ ਹੈ। ਨਹੀਂ, ਵਿਰੋਧਤਾ ਨਹੀਂ ਹੈ ਜੀ, 1% ਵੀ ਵਿਰੋਧਤਾ ਨਹੀਂ। ਮੈਨੂੰ ਜੇ ਵਿਰੋਧਤਾ ਹੋਊਗੀ ਤਾਂ ਮੈਂ ਠੋਕ ਵਜਾ ਕੇ ਕਹਿ ਦੂੰਗਾ ਜੀ ਕਿ ਮੈਂ ਵਿਰੋਧਤਾ ਜਿਹੜਾ ਜੀ ਉਹ ਕਰ ਰਿਹਾ। ਮਨ ਦੇ ਵਿੱਚ ਰੱਖ ਕੇ ਕੁਝ ਹੋਰ ਜਿਹੜਾ ਜੀ ਉਹ ਕਹਿਣਾ ਉਹ ਕਦੀ ਵੀ ਮੇਰੇ ਸੁਭਾਅ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਰਿਹਾ। ਮੈਂ ਇਸ ਕਰਕੇ ਇਹ ਗੱਲ ਕਹੀ ਸੀ ਕਿ ਇੱਕ ਗੱਲ, ਜੇ ਤੁਸੀਂ ਰੈਗੂਲਰ ਲਿਸਨਰ ਹੋ, ਧੰਨਵਾਦ ਤੁਹਾਡਾ। ਮੈਂ ਇੱਕ ਗੱਲ ਬਾਰ-ਬਾਰ ਪ੍ਰਚਾਰਦਾ ਹੈ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਹੈ ਉਹ ਟਾਵੇਂ ਰਹਿ ਗਏ ਜੀ, ਉਹ ਖਤਮ ਕਰ ਦਿੱਤੇ ਗਏ। ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਜਿਹੜੀਆਂ ਸੰਸਥਾਵਾਂ ਸੀਗੀਆਂ ਅੱਜ ਉਹ ਕਿੱਥੇ ਗਈਆਂ? ਕਿਸੇ ਟਾਈਮ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਜੀ ਇਹ ਹੁੰਦੇ ਸੀਗੇ ਕਿ ਜੇ 2 ਪੈਸੇ ਕਿਰਾਇਆ ਵੱਧ ਗਿਆ ਤੇ ਚੁਫੇਰੇ ਜਾਮ ਲੱਗ ਜਾਂਦੇ ਹੁੰਦੇ ਸੀ। ਅੱਜ ਤੁਸੀਂ ਜਿਹੜੀ ਮਰਜ਼ੀ ਸੜਕ ਦੇ ਉੱਤੇ ਨਿਕਲ ਪਓ, ਤੁਹਾਨੂੰ ਹਰ ਜਗ੍ਹਾ ਦੇ ਉੱਤੇ ਟੋਲ ਪਲਾਜ਼ੇ ਜਿਹੜੇ ਜੀ ਉਹ ਖੜੇ ਹੋ ਗਏ, ਕੋਈ ਉਹਨਾਂ ਦਾ ਵਿਰੋਧ ਕਰਨ ਵਾਲਾ ਨਹੀਂ ਰਿਹਾ। ਤੁਸੀਂ ਇਹਨੂੰ ਮਨੁੱਖੀ ਅਧਿਕਾਰਾਂ ਦੇ ਨਾਲ ਨਾ ਜੋੜਨਾ। ਮੈਂ ਸੰਘਰਸ਼ੀਲ ਲੋਕਾਂ ਦੀ ਜਿਹੜੀ ਜੀ ਉਹ ਗੱਲ ਕਰਦਾ ਤੇ ਸੰਘਰਸ਼ੀਲ ਲੋਕ ਹੀ ਜਿਹੜੇ ਹੁੰਦੇ ਆ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੇ। ਫਲਾਂ ਬੰਦੇ ਦੇ ਨਾਲ ਧੱਕਾ ਹੋਇਆ। ਜਸਵੰਤ ਸਿੰਘ ਖਾਲੜਾ ਹੋਰਾਂ ਨੇ ਉਸ ਟਾਈਮ ਦੇ ਉੱਤੇ ਲੜਾਈ ਜਿਹੜੀ ਲੜੀ ਜਦੋਂ ਕਿ ਹਨੇਰੀ ਤੂਫਾਨ ਇੰਨਾ ਸੀਗਾ ਕਿ ਉਹਦੇ ਵਿੱਚ ਚੱਲ ਸਕਣਾ ਹੀ ਔਖਾ ਹੁੰਦਾ। ਉਹ ਇਹਦੇ ਬਾਵਜੂਦ ਮਨੁੱਖੀ ਅਧਿਕਾਰਾਂ ਦਾ ਦੀਵਾ ਬਾਲਣ ਵਾਲੇ ਬੰਦੇ ਸੀਗੇ ਜੀ ਉਸ ਤੂਫਾਨ ਦੇ ਵਿੱਚ। ਬੀਬੀ ਖਾਲੜਾ ਵੀ ਜਿਹੜੇ ਜੀ ਉਹ ਵੀ ਉਸ ਮਿਸਾਲ ਨੂੰ ਅੱਗੇ ਲੈ ਕੇ ਜਿਹੜਾ ਜੀ ਉਹ ਤੁਰਦੇ ਰਹੇ ਆ। ਠੀਕ ਆ, ਉਹਨਾਂ ਦੇ ਦੇਖੋ ਜਸਵੰਤ ਸਿੰਘ ਖਾਲੜਾ ਤਾਂ ਹਰੇਕ ਕੋਈ ਬਣ ਨਹੀਂ ਸਕਦਾ, ਪਰ ਫਿਰ ਵੀ ਉਹ ਮਿਸਾਲ ਬਣਦੀ ਰਹਿਣੀ ਚਾਹੀਦੀ ਆ। ਜੇ ਅਸਲ ਗੱਲ ਜਿਹੜੀ ਉਹ ਪੁੱਛਦੇ ਹੋ ਨਾ, ਜਿਹੜੀ ਗੱਲ ਤੋਂ ਡਰ ਲੱਗਦਾ ਆ ਉਹ ਇਹ ਆ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਮੂਵਮੈਂਟਾਂ ਤੋੜਨ ਵਾਲੇ ਹੁੰਦੇ ਆ, ਲੋਕਾਂ ਦੇ ਵਾਸਤੇ ਲੜਨ ਵਾਲੇ ਹੁੰਦੇ ਆ, ਜਦੋਂ ਉਹ ਸਿਆਸਤ ਦੇ ਵਿੱਚ ਸਫਲ ਨਹੀਂ ਹੁੰਦੇ ਜਾਂ ਨਹੀਂ ਹੋਣ ਦਿੱਤੇ ਜਾਂਦੇ, ਫਿਰ ਉਹਨਾਂ ਮੂਵਮੈਂਟਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਜੀ। ਮੇਰੀ ਫਿਕਰਮੰਦੀ ਇਹ ਆ ਜੀ ਇਸ ਗੱਲ ਨੂੰ ਲੈ ਕੇ ਆ ਕਿ ਕੱਲ ਨੂੰ ਇਹ ਸਵਾਲ ਉੱਠਣਗੇ, ਕਿਉਂਕਿ ਅਜੇ ਚਲੋ ਜੇ ਆ ਆਈ ਵਿਸ਼ ਮੈਂ ਦੁਆ ਗੋ ਆ ਜੀ ਕਿ ਉਹ ਇਹ ਚੋਣ ਜਿੱਤ ਲੈਣ ਔਰ ਉਹ ਪਾਰਲੀਮੈਂਟ ਦੇ ਵਿੱਚ ਪਹੁੰਚਣ, ਉੱਥੇ ਇਹ ਗੱਲ ਉੱਠੇ ਕਿ ਕਿਵੇਂ ਅਣਪਛਾਤੇ ਕਹਿ ਕੇ ਕਿੰਨੇ ਜਿਹੜੇ ਪੰਜਾਬ ਦੇ ਨੌਜਵਾਨ ਸੀ ਉਹ ਖਪਾ ਦਿੱਤੇ ਗਏ ਸੀ, ਕਿੰਨੇ ਨੌਜਵਾਨ ਸੀਗੇ ਜਿਨ੍ਹਾਂ ਨੂੰ ਅਣਪਛਾਤਿਆਂ ਕਹਿ ਕੇ ਵੱਖ-ਵੱਖ ਜਿਹੜੇ ਸ਼ਮਸ਼ਾਨ ਘਾਟ ਸੀ ਉਹਨਾਂ ਦੇ ਵਿੱਚ ਫੂਕ ਦਿੱਤਾ ਗਿਆ ਸੀ। ਇਹ ਬੜੀ ਜਿਹੜੀ ਦੀ ਇਸ ਪੱਖੋਂ ਇਹ ਗੱਲ ਹੋਊਗੀ ਕਿ ਖਾਲੜਾ ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹ ਪਾਰਲੀਮੈਂਟ ਤੱਕ ਪਹੁੰਚੇ। ਪਰ ਇਹਦੇ ਨਾਲ ਜਿਹੜੀ ਹੈ ਜੀ ਉਹ ਜੁੜੀ ਹੋਈ ਆ, ਜੇ ਬੀਬੀ ਖਾਲੜਾ ਨਹੀਂ ਜਿੱਤਦੇ ਤਾਂ ਇਹ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਜ਼ਰੂਰ ਖੜਾ ਹੋਊਗਾ ਅਜਿਹੇ ਲੋਕਾਂ ਦੇ ਵਾਸਤੇ ਜਿਹੜੇ ਗਿਣਤੀ ਦੇ ਰਹਿ ਗਏ ਆ ਕਿ ਕੀ ਅਸੀਂ ਇੱਕ ਉਸ ਹਸਤੀ ਨੂੰ ਵੀ ਨਹੀਂ ਜਿਤਾ ਸਕੇ ਜੀ ਜਿਨ੍ਹਾਂ ਦੇ ਪਰਿਵਾਰ ਦੀ ਏਡੀ ਵੱਡੀ ਜਿਹੜੀ ਹੈ ਜੀ ਉਹ ਕੁਰਬਾਨੀ ਆ। ਫਿਕਰਮੰਦੀ ਜਿਹੜੀ ਜੀ ਇਸ ਗੱਲ ਨੂੰ ਲੈ ਕੇ ਆ ਪੋਜ਼ਿਟਿਵ ਜਿਹੜਾ ਜੀ ਉਹ ਹੋਣਾ ਬਹੁਤ ਚੰਗੀ ਗੱਲ ਆ। ਮੈਂ ਖੁਦ ਪੋਜ਼ਿਟਿਵ ਆ। ਮੈਂ ਹਮੇਸ਼ਾ ਕਹਿੰਦਾ ਕਿ ਇੰਪੋਸੀਬਲ ਨਹੀਂ ਹੁੰਦਾ ਕੁਝ ਵੀ। ਉਹ ਇੰਗਲਿਸ਼ ਦੀ ਕਹਾਵਤ ਹੈ ਕਿ ਈਵਨ ਇੰਪੋਸੀਬਲ ਵਰਡ ਸੇ ਐਮ ਪੋਸੀਬਲ, ਕਿ ਪੋਸੀਬਲ ਹੋ ਸਕਦਾ, ਪਰ ਗਰਾਊਂਡ ਰਿਐਲਿਟੀ ਤੇ ਕਹਿ ਦੇਣ ਦੇ ਵਿੱਚ ਫਰਕ ਹੁੰਦਾ ਜੀ। ਕਾਈਂਡਲੀ ਉਸ ਫਰਕ ਨੂੰ ਮਹਿਸੂਸ ਜਿਹੜਾ ਜੀ ਉਹ ਕਰਨਾ। ਮੇਰੀ ਫਿਕਰਮੰਦੀ ਜਿਹੜੀ ਆ ਜੀ ਉਹ ਉਹਨਾਂ ਦੇ ਕਰਕੇ ਆ ਫਿਕਰਮੰਦੀ ਕਿ ਆਹ ਜਿਹੜੀ ਚੀਜ਼ ਆ ਜੀ ਇਹ ਨਾ ਹੋ ਜੇ। ਕਿੰਨੇ ਕੁ ਲੋਕ ਨੇ ਜਿਹੜੇ ਜੀ ਉਹ ਰਹਿ ਗਏ। ਅੱਜ ਮੈਂ ਚੌਕੀਦਾਰ ਜਿਹੜਾ ਜੀ ਉਹ ਹੋ ਰਿਹਾ, ਪਰ ਜਿਹੜੇ ਪੱਤਰਕਾਰ ਕਤਲ ਕੀਤੇ ਗਏ ਜਿਨ੍ਹਾਂ ਨੇ ਅਸਲ ਦੇ ਵਿੱਚ ਜਿਹੜੀ ਜੀ ਇਹ ਆਵਾਜ਼ ਉਠਾਈ, ਆਵਾਜ਼ ਜਿਹੜੀ ਸੀ ਉਹ ਬੁਲੰਦ ਕੀਤੀ, ਕੀ ਉਹਨਾਂ ਦਾ ਜ਼ਿਕਰ ਜਿਹੜਾ ਜੀ ਕੋਈ ਕਰ ਰਿਹਾ? ਉਹ ਤਾਂ ਆਪਣੀਆਂ ਜਾਨਾਂ ਦੀ ਆਹੂਤੀ ਵੀ ਜਿਹੜੀ ਦੇ ਗਏ। ਇਹ ਸਿਆਸਤ ਜਿਹੜੀ ਆ ਇਹ ਇਮੋਸ਼ਨ ਦੇ ਨਾਲ ਜੁੜੀ ਹੋਈ ਚੀਜ਼ ਨਹੀਂ ਗੀ।
ਇਮੋਸ਼ਨਲ ਹੋ ਕੇ ਕੋਈ ਗੱਲ, ਤੁਸੀਂ ਵੀ ਜਿਹੜੇ ਆ ਜੀ ਉਹ ਹੱਥ ਜੋੜ ਕੇ ਬੇਨਤੀ ਹੈ ਸਭ ਨੂੰ ਕਿ ਇਮੋਸ਼ਨਲ ਹੋ ਕੇ ਕੋਈ ਗੱਲ ਜਿਹੜੀ ਜੀ ਉਹ ਨਾ ਕਰੋ। ਇਮੋਸ਼ਨਲ ਹੋ ਕੇ ਇਹਨਾਂ ਸਿਆਸੀ ਪਾਰਟੀਆਂ ਦੇ ਪਿੱਛੇ ਜਿਹੜਾ ਜੀ ਉਹ ਨਾ ਲੱਗੋ। ਰਿਐਲਿਟੀ ਦੇ ਵਿੱਚ ਤੇ ਇਮੋਸ਼ਨਸ ਦੇ ਵਿੱਚ, ਸਿਆਸਤ ਦੇ ਵਿੱਚ ਤੇ ਅਸਲੀਅਤ ਦੇ ਵਿੱਚ ਬਹੁਤ ਵੱਡਾ ਫਰਕ ਹੈ। ਬਿਲਕੁਲ ਜੀ, ਚੱਜ ਦੇ ਲੀਡਰ ਤਾਂ ਲੱਭ ਲਓਗੇ ਹਜ਼ਾਰਾਂ 'ਚੋਂ 1-2 ਜਾਂ 100 'ਚੋਂ 1-2, ਪਰ ਚੱਜ ਦੇ ਵੋਟਰ ਕਿੱਥੋਂ ਲੱਭਾਂਗੇ? ਤੁਸੀਂ 89 ਦੀ ਗੱਲ ਕੀਤੀ ਆ, ਪਰ 89 ਵਾਲਿਆਂ ਦੀ ਇਹ ਅਗਲੀ ਜਨਰੇਸ਼ਨ ਨੇ ਵੋਟਾਂ ਪਾਉਣੀਆਂ ਆ। ਉੱਥੇ ਬਿਲਕੁਲ ਹੀ ਲੋਕ ਇਕੱਠੇ ਨਹੀਂ ਜੀ ਹੁੰਦੇ, ਫੀਸਾਂ ਵੱਧ ਗਈਆਂ, ਲੋਕੀ ਉੱਦਾਂ ਹੀ ਸਾਰਾ ਕੁਛ ਚੱਲੀ ਜਾਂਦੇ, ਲੋਕ ਤਾਂ ਇਕੱਠੇ ਨਹੀਂ ਹੁੰਦੇ, ਤਾਂ ਵੋਟਾਂ ਪਾਉਣ ਵੇਲੇ ਕੀ ਕਰਨਗੇ? ਅੱਗੇ ਸਾਡੇ ਨਾਲ ਜੁੜੇ ਨੇ ਹਰਵਿੰਦਰ ਕੌਰ। ਹਾਂਜੀ ਬਲਵਿੰਦਰ ਜੀ ਤੇ ਵੀਰ ਜੀ ਪੰਨੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਗੱਲ ਕਰਦੀ ਸੀ, ਮੈਨੂੰ ਬੜਾ ਦੁੱਖ ਲੱਗਾ ਜਦੋਂ ਹਜ਼ੂਰ ਸਾਹਿਬ ਦੀ ਮੈਂ ਗੱਲ ਸੁਣੀ ਹੈ। ਅਵਤਾਰ ਸਿੰਘ ਉਹਨਾਂ ਨੇ ਇਹਨਾਂ ਪੁੱਛਿਆ ਵੀ ਕਦੋਂ ਦੱਸਿਆ ਇਹਨਾਂ ਨੇ, ਉਹ ਕਹਿੰਦੇ ਏਦਾਂ ਹੋ ਹੀ ਨਹੀਂ ਸਕਦਾ, ਜਿਹੜੇ ਉੱਥੇ ਦੱਖਣੀ ਸਿੰਘ ਉਹਨਾਂ ਨੇ ਰੌਲਾ ਪਾ ਦੇਣਾ ਵੀ ਪੰਡਤ ਉੱਥੇ ਬੈਠਾ ਹੋਵੇ ਤਖਤ ਤੇ। ਉਹ ਕਹਿੰਦੇ ਵੀ ਇੱਕ ਇਹ ਜ਼ਰੂਰ ਹੈ ਵੀ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜਨਸੰਘ ਨੇ ਇਹੋ ਜਿਹਾ ਵੀ ਨਕਲੀ ਸਿੱਖ ਬਣਾਏ ਆ, ਤੇ ਨਕਲੀ ਵੀ ਕਿਤੇ ਹੋਰ ਥਾਂ ਦੀ ਗੱਲ ਤਾਂ ਨਹੀਂ। ਮੈਂ ਕਿਹਾ ਉਹਨੂੰ ਤਾਂ ਹਜ਼ੂਰ ਸਾਹਿਬ ਤਖਤ ਦਾ ਹੀ ਨਾਂ ਲਿਆ, ਕਿਉਂਕਿ ਮੈਂ ਕਥਾ ਅਸੀਂ ਉੱਥੇ ਕੀਰਤਨ ਕਰਦੇ ਰਹੇ ਆ। ਸਾਡੇ ਮੇਰੇ ਹਸਬੈਂਡ ਜਿਹੜੇ ਸੀਗੇ ਨਾ ਉਹ ਕੀਰਤਨ ਕੀਤਾ 10 ਸਾਲ। ਉਹਨਾਂ ਨੂੰ ਇਹ ਮੈਂ ਪੁੱਛਦੀ ਹਾਂ ਵੀ ਮਤਲਬ ਉਹ ਕਿਸ ਤਰ੍ਹਾਂ ਇਹਨਾਂ ਨੇ ਮਤਲਬ ਦੇਖਿਆ ਕੀ ਹੈ, ਜਾਂ ਤਾਂ ਕੋਈ ਵੀਡੀਓ ਵਗੈਰਾ ਬਣਾਉਂਦੇ ਜਾਂ ਮਤਲਬ ਕੋਈ ਆਪਣੇ ਕੋਲੇ ਪ੍ਰੂਫ ਹੁੰਦਾ ਹੈ ਨਾ, ਪਰ ਇਹ ਹੋ ਨਹੀਂ ਸਕਦਾ। ਉਹ ਕਹਿੰਦੇ ਥੈਂਕ ਯੂ ਥੈਂਕ ਯੂ। ਇਹ ਪੁੱਛਣਾ ਚਾਹੁੰਦੇ ਕਿ ਉਹ ਸੱਚੀ ਗੱਲ ਆ ਪਟਨਾ ਸਾਹਿਬ ਦੇ ਜਿਹੜੇ ਲਾਏ ਜੀ? ਬਿਲਕੁਲ ਇਹ ਨਾ ਹੋਵੇ, ਅਸੀਂ ਤਾਂ ਕਹਿੰਦੇ ਆ ਕਿ ਨਾ ਹੋਵੇ। ਇਕਬਾਲ ਸਿੰਘ ਹੁਰੀ ਕੋਈ ਨਕਲੀ ਸਿੱਖ ਤਾਂ ਨਹੀਂ ਗਏ, ਮਨਜਿੰਦਰ ਸਿੰਘ ਸਿਰਸਾ ਕੋਈ ਖੜੇ ਕੀਤੇ ਹੋਏ ਸਿੱਖ ਤਾਂ ਨਹੀਂ ਗਏ, ਮਤਲਬ ਕਿ ਉਹ ਸਿੱਖ ਦਿਖਦੇ ਆ ਨਾ ਜੀ। ਗੁਰਬਚਨ ਸਿੰਘ ਹੁਰੀ ਨਕਲੀ ਸਿੱਖ ਥੋੜੀ ਸੀਗੇ। ਜੋ ਨੁਕਸਾਨ ਅਕਾਲ ਤਖਤ ਦਾ ਉਹ ਕਰ ਗਏ, ਫਿਰ ਇੱਥੇ ਕੀ ਕਹੋਗੇ ਜੀ? ਇਹ ਆ ਕਿ ਇੱਕ ਤਾਂ ਜਿਹੜਾ ਹੁੰਦਾ ਕਿ ਮਤਲਬ ਸਾਡੇ ਵਿੱਚੋਂ ਹੀ ਨੇ ਨਾ ਜੀ ਵਿਕਣ ਵਾਲੇ ਕੌਣ ਨੇ। ਮੈਂ ਤਾਂ ਇੱਕ ਸਵਾਲ ਜਿਹੜਾ ਜੀ ਨਸ਼ੇ ਦੇ ਮਾਮਲੇ 'ਚ ਵੀ ਹਮੇਸ਼ਾ ਕਰਦਾ ਕਿ ਸਰਹੱਦਾਂ ਤਾਂ ਰਾਜਸਥਾਨ ਦੀਆਂ ਵੀ ਜਿਹੜੀਆਂ ਦੀ ਉਹ ਲੱਗਦੀਆਂ ਨੇ, ਸਰਹੱਦ ਤਾਂ ਜੰਮੂ ਕਸ਼ਮੀਰ ਦੀ ਵੀ ਲੱਗਦੀ ਹੈ। ਰਾਜਸਥਾਨ ਦੇ ਵਿੱਚ ਰਹਿਣ ਵਾਲੇ ਲੋਕ ਸਰਹੱਦ ਤੋਂ ਕਿੰਨੇ ਨੇ ਜਿਹੜੇ ਚਿੱਟਾ ਚੁੱਕ ਕੇ ਲਿਆਉਂਦੇ ਆ ਤੇ ਸਮਗਲਿੰਗ ਕਰਦੇ ਆ? ਜੰਮੂ ਕਸ਼ਮੀਰ ਦੇ ਵਿੱਚ ਲੋਕ ਕਿੰਨੇ ਨੇ ਜੀ ਜਿਹੜੇ ਏਦਾਂ ਚਿੱਟਾ ਚੁੱਕ ਕੇ ਲਿਆਉਂਦੇ ਆ, ਜਿਹੜਾ ਸੁੱਟਿਆ ਜਾਂਦਾ ਸਰਹੱਦ ਤੋਂ? ਇਹ ਸਾਡੇ ਹੀ ਜਿਹੜੇ ਲਿਆਉਂਦੇ ਨੇ। ਆ ਇੱਕ ਵੀਡੀਓ ਘੁੰਮ ਰਹੀ ਆ, ਇੱਕ ਜਿਹੜਾ ਢਾਬਾ ਆ, ਗੁਰਸਿੱਖ ਮੁੰਡਾ ਆ, ਉਹਦੇ ਤੋਂ ਗੁਰਸਿੱਖ ਮੁੰਡੇ ਤੋਂ ਚਿੱਟਾ ਲੈ ਕੇ ਜਿਹੜਾ ਜੀ ਉਹ ਗਿਆ, ਉਹ ਸ਼ਰੇਆਮ ਢਾਬੇ ਦੇ ਉੱਤੇ ਜਿਹੜਾ ਜੀ ਉਹ ਚਿੱਟਾ ਵੇਚੀ ਜਾਂਦਾ। ਅਸੀਂ ਹੁਣ ਉਹਨਾਂ ਨੂੰ ਇਹ ਕਹਾਂਗੇ ਕਿ ਇਹ ਕੋਈ ਭਾਰਤੀ ਜਨਤਾ ਪਾਰਟੀ ਨੇ ਜਾਂ RSS ਨੇ ਖੜੇ ਕੀਤੇ ਹੋਏ ਸਿੱਖ ਨੇ ਜਿਹੜੇ ਸਰਹੱਦ ਤੋਂ ਨਸ਼ਾ ਚੁੱਕ ਕੇ ਲਿਆਉਂਦੇ ਆ ਚਿੱਟਾ ਕਿਲੋਆਂ ਦੇ ਹਿਸਾਬ ਦੇ ਨਾਲ? ਮੈਕਸੀਮਮ ਜਿਹੜੇ ਆ ਉਹਨਾਂ ਦੇ ਨਾਮ ਪੜ੍ਹ ਲਓ, ਉਹ ਕੌਣ ਨੇ। ਇਸ ਕਰਕੇ ਆਪਾਂ ਜੇ ਕਿ ਸਾਰੇ ਦੁੱਧ ਧੋਤੇ ਨੇ ਤੇ ਇਹ ਸਾਡਾ ਇੱਕ ਵਹਿਮ ਹੈ ਜੀ। ਅਸੀਂ ਪੈਸੇ ਦੀ ਖਾਤਰ, ਪਾਵਰ ਲੈਣ ਦੀ ਖਾਤਰ, ਸਿਆਸਤਦਾਨਾਂ ਦੇ ਨੇੜੇ ਹੋਣ ਦੀ ਖਾਤਰ ਆਪਣਾ ਜ਼ਮੀਰ ਜਿਹੜਾ ਵੇਚਿਆ ਨਹੀਂ, ਬਲਕਿ ਝੋਲੇ ਦੇ ਵਿੱਚ ਪਾਇਆ ਹੋਇਆ ਔਰ ਹੋਕਾ ਦੇ ਰਹੇ ਆ ਵੀ ਹੈਗਾ ਕੋਈ ਖਰੀਦਦਾਰ ਜੀ। ਅੱਗੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਖਾਲਾ ਬਾਰੇ ਕਹਿਣਾ ਚਾਹੁੰਦਾ ਸੀ। ਇਹ ਜਦੋਂ ਆਪਣਾ ਆਮ ਆਦਮੀ ਪਾਰਟੀ ਦਾ ਜਦੋਂ ਇਹ ਸ਼ੁਰੂ ਹੋਇਆ ਕੰਮ, ਇਹਨਾਂ ਨਾਲ ਗੱਲ ਕੀਤੀ ਸੀ। ਮੈਂ ਕਿਹਾ ਵੀ ਤੁਸੀਂ, ਮੈਨੂੰ ਲੱਗਦਾ ਸੀ ਵੀ ਜਿੱਦਾਂ ਵੀ ਇਹ ਚੰਗੀ ਪੋਲੀਟਿਕਸ ਵੀ ਇਹ ਆਊਗੀ ਰਾਈਟ। ਇਹ ਕਹਿੰਦੇ ਨਹੀਂ ਜੀ ਅਸੀਂ ਪੋਲੀਟਿਕਸ ਦੇ ਵਿੱਚ ਨਹੀਂ ਅਸੀਂ ਇਨਵੋਲਵ ਹੋਣਾ। ਤੇ ਹੁਣ ਮੈਨੂੰ ਸਮਝ ਨਹੀਂ ਲੱਗੀ ਇਹਨਾਂ ਦੀ ਵੀ ਹੁਣ ਇੰਨੀ ਗੰਦੀ ਪੋਲੀਟਿਕਸ ਹੋ ਗਈ ਹੈਗੀ ਆ ਵੀ ਆਪਣੇ ਕੋਈ ਕਿਸੇ ਨੂੰ ਕਿਹਦਾ ਕਰੈਕਟਰ ਨਾਲ ਅਸੈਸੀਨੇਸ਼ਨ ਕਰਦੇ, ਕਿਸੇ ਨੂੰ ਗਾਲਾਂ ਕੱਢਦੇ, ਕਿਸੇ ਨੂੰ ਕੁਛ ਕਰਦੇ ਵੀ। ਹੁਣ ਮੈਨੂੰ ਸਮਝ ਨਹੀਂ ਲੱਗੀ ਹੁਣ ਕਿੱਦਾਂ ਦੀ ਪੋਲੀਟਿਕਸ ਇਹਨਾਂ ਨੂੰ ਲੱਗੀ ਵੀ ਇਹ ਕਿਉਂ ਇਨਵੋਲਵ ਹੋਈ ਹੈਗੀ ਇਹਦੇ ਵਿੱਚ ਵੀ। ਹੁਣ ਮੈਂ ਇਹੀ ਪੁੱਛਣਾ ਚਾਹੁੰਦਾ। ਥੈਂਕ ਯੂ ਜੀ। ਆਲੜਾ ਸਾਹਿਬ ਦੇ ਬਾਰੇ ਦੇ ਵਿੱਚ ਤੇ ਆਮ ਆਦਮੀ ਪਾਰਟੀ, ਮੈਨੂੰ ਤਾਂ ਤੁਹਾਡੇ ਸਵਾਲ ਦੀ ਸਮਝ ਨਹੀਂ ਲੱਗੀ। ਦੂਜੀ ਗੱਲ ਆ, ਬੀਬੀ ਖਾਲੜਾ ਹੋਰੀ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ ਜਿਹੜਾ ਜੀ ਕੈਂਡੀਡੇਟ ਹੈਗੇ। ਉਹ ਜਿਹੜਾ ਡੈਮੋਕ੍ਰੈਟਿਕ ਅਲਾਇੰਸ ਆ ਜਿਹੜੀ ਬਣੀ ਆ ਪਾਰਟੀ, ਪੰਜਾਬ ਏਕਤਾ ਪਾਰਟੀ, ਉਹਦੇ ਵੱਲੋਂ ਉਹ ਕੈਂਡੀਡੇਟ ਜਿਹੜਾ ਜੀ ਉਹ ਬਣੇ ਆ। ਇਹਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਜਾਂ ਪੰਜਾਬ ਏਕਤਾ ਪਾਰਟੀ ਜਾਂ ਕੈਂਡੀਡੇਟ ਇਹਦੇ ਨਾਲ ਖਾਲੜਾ ਸਾਹਿਬ ਦਾ ਕੀ ਲਿੰਕ ਸੀਗਾ? ਮੈਨੂੰ ਸਮਝ ਨਹੀਂ ਆਈ ਜਿਹੜੇ ਤੁਸੀਂ ਜੋ ਪੁੱਛਣਾ ਚਾਹੁੰਦੇ ਜੀ। ਸੁੱਖੀ ਗਰੇਵਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਅੱਜ ਇੱਕ ਪੰਡਤ ਬੈਠਾ ਦੇਖ ਕੇ ਅਸੀਂ ਗੁਰੂ ਘਰ ਦੇ ਵਿੱਚ ਕਿੰਨੇ ਭਾਵੁਕ ਹੁੰਦੇ ਆ। ਉੱਥੇ ਆਪਾਂ ਜੇ ਦੇਖੀਏ ਤਾਂ ਬੱਕਰੇ ਜਿਹੜੇ ਵਿਚਾਰੇ
4-4 5-5 ਫੜ ਕੇ ਝਣਕਾਏ ਗਏ, ਉਹ ਤਾਂ ਸ਼੍ਰੋਮਣੀ ਕਮੇਟੀ ਤੋਂ ਬੰਦ ਨਹੀਂ ਕਰਾਇਆ ਗਿਆ ਜੀ। ਤੇ ਇਹਦੇ ਨਾਲ ਇਹ ਮੇਰਾ ਸਵਾਲ ਸੀਗਾ, ਪੰਨੂ ਸਾਹਿਬ ਦੱਸਿਓ, ਸੁੱਚਾ ਸਿੰਘ ਛੋਟੇਪੁਰ ਦਾ ਉਹ ਚੁੱਪਚਾਪ ਬੈਠ ਗਏ ਤੇ ਉਹਨਾਂ ਬਾਰੇ ਵੀ ਦੱਸਿਓ। ਬਾਕੀ ਜਿਵੇਂ ਹੁਣ ਤੁਸੀਂ ਇੱਕ ਪੱਤਰਕਾਰ ਹੋ, ਆਪਣਾ ਨਜ਼ਰੀਆ ਪੇਸ਼ ਕਰਦੇ ਹੋ ਬੀਬੀ ਖਾਲੜਾ ਬਾਰੇ, ਤੁਸੀਂ ਕੋਈ ਉਹਨਾਂ ਨੂੰ ਹਰਾ ਨਹੀਂ ਦੇਣਾ ਜਾਂ ਜਿਤਾ ਨਹੀਂ ਦੇਣਾ, ਪਰ ਉੱਥੇ ਜੇ ਦੇਖਿਆ ਜਾਵੇ ਪੰਨੂ ਸਾਹਿਬ ਹੁਣ ਉਹਨਾਂ ਦੇ ਖਿਲਾਫ ਬੀਬੀ ਜਗੀਰ ਕੌਰ ਖੜੀ ਆ। ਚਲੋ ਆਪਾਂ ਕਾਂਗਰਸ ਨੂੰ ਤਾਂ ਮੰਨਦੇ ਆ ਵੀ ਉਹਨਾਂ ਸਮਿਆਂ ਦੇ ਵਿੱਚ ਬਿਆਨ ਸੀਗਾ, ਉਹਨਾਂ ਨੇ ਇਹ ਮੁੰਡੇ ਮਰਵਾਏ, ਜੋ ਕੁਝ ਵੀ ਉਹਨਾਂ ਦੀ ਸ਼ਮੂਲੀਅਤ ਸੀਗੀ ਉਹਦੇ ਵਿੱਚ, ਪਰ ਇਹ ਬੀਬੀ ਜਗੀਰ ਕੌਰ ਜਾਂ ਹੋਰ ਜਿੰਨੀਆਂ ਵੀ ਹੋਰ ਪੰਥਕ ਜਥੇਬੰਦੀਆਂ ਨੇ ਉਹ ਵੀ ਤਾਂ ਨਾਲ ਆਪਣੇ ਉਮੀਦਵਾਰ ਖੜੇ ਕਰਦੇ ਆ। ਜੇ ਆਮ ਕਿਸੇ ਆਦਮੀ ਨੂੰ ਹਮਦਰਦੀ ਉਹਨਾਂ ਨਾਲ ਹੋ ਸਕਦੀ ਹੈ ਤਾਂ ਇਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਦੀ ਕੁਰਬਾਨੀ ਕੀ ਆ ਕਿ ਅਸੀਂ ਇਹਨਾਂ ਦੀ ਸਪੋਰਟ ਕਰੀਏ ਜੀ। ਥੈਂਕ ਯੂ ਜੀ। ਥੈਂਕ ਯੂ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਪਰ ਇਹਦੇ ਵਿੱਚ ਵੀ ਇਹਦੇ ਨਾਲ ਵੀ ਇੱਕ ਜਿਹੜਾ ਜੀ ਦੂਸਰਾ ਸਵਾਲ ਜੁੜਿਆ ਹੋਇਆ ਕਿ ਬੇਅੰਤ ਸਿੰਘ ਹੋਰਾਂ ਦੀ ਸਰਕਾਰ ਸੀ ਨਾ ਜਦੋਂ ਜੋ ਕੁਝ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਵਾਪਰਿਆ, ਪਰ ਇਹਦਾ ਇੱਕ ਬਹੁਤ ਜਿਹੜਾ ਜੀ ਨਾਲ ਜਿਹੜਾ ਮੇਲ ਖਾਂਦੀ ਗੱਲ ਹੈ ਕਿ ਜਿਹੜੇ ਆਫੀਸਰ ਜਿਨ੍ਹਾਂ ਦੇ ਨਾਮ ਉਸ ਟਾਈਮ ਦੇ ਉੱਤੇ ਲੱਗਦੇ ਜਿਹੜਾ ਜੀ ਉਹ ਰਹੇ, ਚਾਹੇ ਉਹ ਕਿਤੇ ਪ੍ਰੂਵ ਨਹੀਂ ਹੋਏ, ਜਿੰਨੀ ਦੇਰ ਤੱਕ ਉਹ ਪ੍ਰੂਵ ਨਹੀਂ ਹੁੰਦਾ ਆਪਾਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ, ਪਰ ਨਾਮ ਤਾਂ ਬੋਲਦੇ ਰਹੇ ਨਾ ਉਹਨਾਂ ਦੇ। ਜਿਹੜੇ ਅਫਸਰਾਂ ਦੇ ਨਾਮ ਬੋਲਦੇ ਰਹੇ ਉਹਨਾਂ ਨੂੰ ਤਰੱਕੀਆਂ ਕਿਹਨੇ ਦਿੱਤੀਆਂ ਜੀ? ਜੇ ਆਪਾਂ ਜੇ ਸਮੇਤ ਸੈਣੀ ਹੋਰਾਂ ਦੀ ਜਿਹੜੀ ਦੀ ਗੱਲ ਕਰੀਏ, ਉਹਨਾਂ ਨੂੰ DGP ਦੇ ਅਹੁਦੇ ਤੱਕ ਕੌਣ ਲੈ ਕੇ ਗਿਆ ਜੀ? ਅਕਾਲੀ ਦਲ। ਇੱਕ ਆਲਮ ਸੈਨਾ ਬੜੀ ਮਸ਼ਹੂਰ ਹੋਈ ਸੀ ਉਹਨਾਂ ਦਿਨਾਂ ਦੇ ਦੌਰਾਨ, ਜੇ ਤੁਸੀਂ ਪੰਜਾਬ ਦੇ ਉਹਨਾਂ ਦਿਨਾਂ ਦੇ ਬਾਰੇ ਦੇ ਵਿੱਚ ਪੜ੍ਹਿਆ ਸੁਣਿਆ, ਮੁਹੰਮਦ ਇਜ਼ਹਾਰ ਆਲਮ ਆਫੀਸਰ ਹੋਇਆ ਕਰਦੇ ਸਨ, ਅੱਜ ਕੱਲ੍ਹ ਉਹ ਜਥੇਦਾਰ ਨੇ, ਭਾਵ ਕਿ ਉਹ ਅਕਾਲੀ ਦਲ ਦੇ ਮੀਤ ਪ੍ਰਧਾਨ ਨੇ। ਤੋ ਇਹ ਗੱਲਾਂ ਜਿਹੜੀਆਂ ਜੀ ਨਾਲ ਜੁੜੀਆਂ ਹੋਈਆਂ ਨੇ। ਤੁਸੀਂ ਕਿਵੇਂ ਐਕਸਪੈਕਟ ਕਰਦੇ ਹੋ ਕਿ ਇਹ ਲੋਕ ਜਿਹੜੇ ਨੇ ਉਹ ਜਗੀਰ ਕੌਰ ਹੋਰਾਂ ਨੂੰ ਪਾਸੇ ਕਰਕੇ ਤੇ ਉੱਥੋਂ ਜਿਹੜੀ ਹੈ ਜੀ ਉਹ ਹਮਾਇਤ ਕਰ ਦੇਣਗੇ? ਇਮਪੋਸੀਬਲ ਜਿਹੜੀ ਹੈ ਜੀ ਉਹ ਤੁਸੀਂ ਗੱਲ ਕਹਿ ਸਕਦੇ ਹੋ। ਨਕੋਦਰ ਕਾਂਡ ਇਹਨਾਂ ਦਿਨਾਂ ਦੇ ਵਿੱਚ ਚਰਚਿਤ ਫੇਰ ਜਿਹੜਾ ਜੀ ਉਹ ਹੋਇਆ ਕਈ ਕਾਰਨਾਂ ਕਰਕੇ। ਉਹ ਨਕੋਦਰ ਕਾਂਡ ਦੇ ਵਿੱਚ ਦੋ ਬੰਦਿਆਂ ਦਾ ਨਾਮ ਜਿਹੜਾ ਜੀ ਬੋਲਦਾ, ਇੱਕ ਮੁਹੰਮਦ ਇਜ਼ਹਾਰ ਆਲਮ, ਉਹ ਵੀ ਮੈਂ ਹੁਣੇ ਦੱਸਿਆ ਕਿ ਉਹ ਅਕਾਲੀ ਦਲ ਦੇ ਜਿਹੜਾ ਜੀ ਆਗੂ ਨੇ, ਤੇ ਦੂਸਰੇ ਦਰਬਾਰਾ ਸਿੰਘ ਗੁਰੂ, ਉਹ ਡਿਪਟੀ ਕਮਿਸ਼ਨਰ ਸਨ ਉਸ ਟਾਈਮ ਦੇ ਉੱਤੇ, ਉਹ ਵੀ ਅਕਾਲੀ ਦਲ ਦੇ ਜਿਹੜਾ ਜੀ ਉਹ ਆਗੂ ਨੇ। ਅਸੀਂ ਇਹ ਐਕਸਪੈਕਟ ਜਿਹੜਾ ਵੀ ਉਹ ਕਰ ਸਕਦੇ ਹਾਂ ਕਿ ਪੰਥਕ ਸੋਚ ਵਾਲੀ ਜਿਹੜੀ ਦੀ ਉਹ ਗੱਲ, ਫਿਰ 78 ਤੇ ਚੱਲ ਜਾਓ, 78 ਤੋਂ ਰਾਜਨੀਤੀ ਸ਼ੁਰੂ ਕਰਕੇ 18 ਤੱਕ ਜਿਹੜਾ ਆ ਜਾਓ, ਚਲੋ 18 ਰਹਿਣ ਦਿਓ, 15 ਤੱਕ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੁੰਦੀ ਹੈ ਉੱਥੋਂ ਤੱਕ ਲੈ ਆਓ, ਔਰ ਪਿਛਲਾ ਚਿਹਰਾ ਜਿਹੜਾ ਨਾ ਜੀ, ਪਿਛਲੇ ਚਿਹਰੇ ਜਿਹੜੇ ਆ ਉਹ ਇੱਕ ਵਾਰੀ ਪੜ੍ਹਨਾ, ਵੇਖਣਾ, ਘੋਖਣਾ, ਸਵਾਲਾਂ ਦੇ ਜਵਾਬ ਤੁਹਾਨੂੰ ਆਪ ਹੀ ਜਿਹੜਾ ਜੀ ਉਹ ਮਿਲ ਜਾਣਗੇ। ਮੈਂ ਤਾਂ ਬਾਰ-ਬਾਰ ਕਹਿੰਦਾ ਕਿ ਇਮੋਸ਼ਨਲ ਹੋ ਕੇ ਕੋਈ ਗੱਲ ਕਰ ਦੇਣੀ ਹੋਰ ਗੱਲ ਹੈ, ਤੇ ਰਿਐਲਿਟੀ ਦੇ ਵਿੱਚ ਜੋ ਕੁਝ ਜਿਹੜਾ ਜੀ ਸਾਹਮਣੇ ਹੋਣਾ ਉਹ ਹੋਰ ਗੱਲ ਹੈ। ਮੈਨੂੰ ਪਤਾ ਕਿ ਕਈਆਂ ਨੂੰ ਜਿਹੜੀ ਜੀ ਉਹ ਇਹ ਚੁਭਣੀ ਆ ਇਹ ਜਿਹੜੀ ਗੱਲ, ਕਿਉਂਕਿ ਜ਼ਿਆਦਾ ਜਿਹੜੀ ਕੇਂਦਰਿਤ ਉਹ ਬੀਬੀ ਖਾਲੜਾ ਹੋਰਾਂ ਦੇ ਉੱਤੇ ਹੀ ਜਿਹੜੀ ਉਹ ਗੱਲਬਾਤ, ਜਿੰਨੇ ਕੁ ਸਵਾਲ ਆਏ ਆ ਇੱਧਰੋਂ ਜਾਂ ਇੱਧਰੋਂ, ਕੋਈ ਸਿੱਧੇ ਤੌਰ ਦੇ ਉੱਤੇ ਉਹਨਾਂ ਦੇ ਨਾਲ ਜੁੜੇ ਹੋਏ ਆ, ਪਰ ਗਰਾਊਂਡ ਰਿਐਲਿਟੀ ਜਿਹੜੀ ਹੈ ਨਾ ਜੀ, ਜੇ ਉਹਨੂੰ ਤੁਸੀਂ ਸਾਹਮਣੇ ਰੱਖ ਕੇ ਜਿਹੜਾ ਜੀ ਉਹ ਗੱਲ ਕਰਦੇ ਹੋ ਤੇ ਨਤੀਜੇ ਕੁਝ ਹੋਰ ਨੇ। ਜੇ ਇਮੋਸ਼ਨਲ ਹੋ ਕੇ ਤੁਸੀਂ ਗੱਲ ਕਰਦੇ ਹੋ ਤੇ ਫਿਰ ਮੈਂ ਵੀ ਤੁਹਾਡੀ ਹਾਂ ਦੇ ਵਿੱਚ ਹਾਂ ਜਿਹੜਾ ਜੀ ਉਹ ਮਿਲਾ ਸਕਦਾ ਵੀ ਸਾਰਾ ਕੁਝ ਠੀਕ ਆ ਜੀ, ਗੱਲ ਹੀ ਕੋਈ ਨਹੀਂ, ਕਿਉਂਕਿ ਫਿਰ ਉਹ ਇਹ ਹੋਊਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਇਹ ਚੱਲ ਰਿਹਾ, ਸੋਸ਼ਲ ਮੀਡੀਆ ਤੇ ਗਰਾਊਂਡ ਰਿਐਲਿਟੀ ਬਹੁਤ ਵੱਡਾ ਫਰਕ ਹੈ ਜੀ। ਸੋਸ਼ਲ ਮੀਡੀਆ ਨੇ ਕਿਸੇ ਪਾਰਟੀ ਨੂੰ ਜਿਤਾਇਆ ਹੋਵੇ ਇਹ ਤਾਂ ਮੈਨੂੰ ਯਾਦ ਨਹੀਂ, ਪਰ ਕਿੰਨੀਆਂ ਪਾਰਟੀਆਂ ਨੂੰ ਸੋਸ਼ਲ ਮੀਡੀਆ ਨੇ ਹਰਾਇਆ ਇਹ ਬਹੁਤ ਲੰਬੀ ਲਿਸਟ ਹੈ। ਜੀ ਜੀ ਬਿਲਕੁਲ, ਗਰਾਊਂਡ ਰਿਐਲਿਟੀਆਂ ਕੁਛ ਹੋਰ ਹੀ ਹੁੰਦੀਆਂ। ਅਸੀਂ ਦੇਖ ਚੁੱਕੇ ਹਾਂ ਜਿਹੜੇ NRI ਆ ਵੀ ਅੱਗੇ ਪਹਿਲਾਂ ਕੀ ਹੋਇਆ, ਕਿੰਨਾ ਜ਼ੋਰ ਲੱਗਾ, ਕਿੱਥੇ ਲੱਗਾ, ਪਰ ਉੱਥੇ ਦੇ ਵੋਟਰਾਂ ਨੂੰ ਸਮਝਾਉਣਾ ਬਹੁਤ ਔਖਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।